ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज महा ਤੁਹਾਡੀ ਹੋਸਟ ਨੀਰਮ ਕੋਟ ਮੈਂ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਰੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਆ ਮਸ਼ਹੂਰ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਆ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब। आज 25 जनवरी 2022 13 माघ नानक शाही संमत 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਿਰਫ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫੈਬ ਕੇਬਲ ਕੈਨੇਡਾ roku ਜਾਦੂ ਬਾਕਸ ਅਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਭੁਪਿੰਦਰ ਸਿੰਘ ਜੁਰਾ ਵੱਲੋਂ। ਸੋ ਉਹਨਾਂ ਨੇ ਟੀਵੀ 84 ਵੱਲੋਂ ਸਿਰਜੇ ਜਾ ਰਹੇ ਪੰਥਕ ਨੈਰੇਟਿਵ ਦੀ ਸ਼ਲਾਘਾ ਕੀਤੀ ਹੈ ਅਤੇ ਡਾਕਟਰ ਅਮਰਜੀਤ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਹੈ ਔਰ ਇਹਨਾਂ ਕਿਹਾ ਹੈ ਕਿ ਅੱਜ ਸਾਨੂੰ ਅਹਿਸਾਸ ਨਹੀਂ ਹੈ ਕਿ ਕਿਵੇਂ ਮੀਡੀਆ ਰਾਹੀਂ ਪੰਜਾਬ ਦੇ ਮੁੱਦਿਆਂ ਨੂੰ ਦਰਕਿਨਾਰ ਕੀਤਾ ਜਾਂਦਾ ਹੈ ਅਤੇ ਪ੍ਰੋਪੇਗੈਂਡਾ ਜਿਹੜਾ ਉਹ ਕੀਤਾ ਜਾਂਦਾ ਹੈ ਅਤੇ ਟੀਵੀ 84 ਉਹ ਮੁੱਦੇ ਚੁੱਕ ਰਿਹਾ ਹੈ ਜਿਨ੍ਹਾਂ ਦੀ ਕੌਮੀ ਅਹਿਮੀਅਤ ਹੈ ਅਤੇ ਸਰਕਾਰੀ ਪ੍ਰੋਪੇਗੈਂਡੇ ਤੇ ਸਿੱਧੀ ਚੋਟ ਕੀਤੀ ਜਾ ਰਹੀ ਹੈ। ਸੋ ਇਹ ਆਵਾਜ਼ ਹੋਰ ਮਜ਼ਬੂਤ ਹੋਣੀ ਚਾਹੀਦੀ ਹੈ ਤਾਂ ਜੋ ਪ੍ਰੋਫੈਸਰ ਭੁੱਲਰ ਵਾਂਗ ਹੋਰ ਮਸਲੇ ਚੱਕੇ ਜਾ ਸਕਣ। ਸੋ ਟੀਵੀ 84 ਦੀ ਹਰ ਪੱਖੋਂ ਮਦਦ ਕਰੋ। ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਭੁਪਿੰਦਰ ਸਿੰਘ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਵੱਧ ਤੋਂ ਵੱਧ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਸਾਡੇ ਫੋਨ ਨੰਬਰ ਤੇ ਕਾਲ ਕਰ ਸਕਦੇ ਹੋ 5166199984। ਤੁਸੀਂ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵਿੱਚ 73ਵਾਂ ਜਿਹੜਾ ਰਿਪਬਲਿਕ ਡੇ ਹੈ ਉਹ ਬੜੇ ਸ਼ਾਨੋ ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ ਔਰ ਇਸ ਮੌਕੇ ਤੇ ਜਿਹੜੀ ਭਾਰਤੀ ਹਾਕਮਾਂ ਵੱਲੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਐਮਬੈਸੀਆਂ ਨੇ ਅਤੇ ਕੌਂਸੂਲੇਟਾਂ ਦੇ ਉੱਪਰ ਨਾ ਜਿਹੜੇ ਤਿਰੰਗਾ ਝੰਡਾ ਹੈ ਉਹ ਲਹਿਰਾਇਆ ਜਾਏਗਾ। ਸੋ ਸਿੱਖ ਕੌਮ ਲਈ ਇਹ ਜਿਹੜਾ ਧੋਖਾ ਦਿਵਸ ਹੈ ਅਤੇ ਇਸ ਨੂੰ ਦੁਨੀਆ ਭਰ ਦੇ ਵਿੱਚ ਸਿੱਖ ਕਾਲੇ ਦਿਵਸ ਵਜੋਂ ਰੋਸ ਵਿਖਾਵਿਆਂ ਅਤੇ ਖਾਲਿਸਤਾਨੀ ਝੰਡੇ ਲਹਿਰਾਉਣ ਨਾਲ ਮਨਾਉਣਗੇ। ਸੋ ਭਾਰਤ ਦੇ ਇਸ ਅਖੌਤੀ ਰਿਪਬਲਿਕ ਡੇ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਭੁਪਿੰਦਰ ਸਿੰਘ ਟੋਰਾਂਟੋ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਇਹ ਸਾਡੇ ਬਹੁਤ ਹੀ ਪਿਆਰੇ ਕਿਰਤੀ ਗੁਰਸਿੱਖ ਵੀਰ ਨੇ ਔਰ ਇਸ ਗੱਲ ਦੀ ਸਾਨੂੰ ਖੁਸ਼ੀ ਔਰ ਤਸੱਲੀ ਹੁੰਦੀ ਹੈ ਜਦੋਂ ਕਿ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਇੱਕ ਸਾਡਾ ਵੱਡਾ ਧਨਾੜ ਤਬਕਾ ਜਿਨ੍ਹਾਂ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਜਾਂ ਜਿਸ ਨੂੰ ਕਹਿੰਦੇ ਨੇ ਕਿ ਸੁੱਤੇ ਨਹੀਂ ਨੇ ਲੇਕਿਨ ਇਹ ਡਰਾਮਾ ਕਰ ਰਹੇ ਨੇ ਕਿ ਉਹ ਸੁੱਤੇ ਹੋਏ ਨੇ ਔਰ ਇਹਦੇ ਲਈ ਲਫ਼ਜ਼ ਬੇਈਮਾਨ ਹੀ ਕਿਹਾ ਜਾ ਸਕਦਾ ਕਿ ਉਹਨਾਂ ਨੇ ਕੌਮ ਵੱਲ ਪਿੱਠ ਕੀਤੀ ਹੋਈ ਹੈ। ਉੱਥੇ ਸਾਡੇ ਇਹੀ ਕਿਰਤੀ ਵੀਰ ਭੈਣਾਂ ਔਰ ਜਿਵੇਂ ਵੀਰ ਅਵਤਾਰ ਸਿੰਘ ਦੁਰਗ ਦਾ ਕੇਸ ਸਾਹਮਣੇ ਆਇਆ ਕਿ ਭਾਈ ਉਹਨਾਂ ਦਾ ਘਰ ਕਿਵੇਂ ਨਿਲਾਮ ਹੋਣ ਜਾ ਰਿਹਾ ਔਰ ਬੈਂਕ ਨੇ ਜਿਹੜਾ ਉਹ ਕਰ ਦੇਣਾ ਸੀ ਕੁਝ ਦਿਨਾਂ 'ਚ ਔਰ ਕਿਵੇਂ ਜਿਹੜਾ ਟੈਲੀ ਕਾਨਫਰੰਸ ਰਾਹੀਂ ਜਿਹੜੇ ਬਹੁਤ ਸਾਰੇ ਵੀਰ ਭੈਣਾਂ ਜੁੜੇ ਔਰ ਉਹਨਾਂ ਨੇ ਕੁਝ ਘੰਟਿਆਂ ਦੇ ਵਿੱਚ ਹੀ ਜਿਹੜਾ $80,000 ਦੇ ਨੇੜੇ ਇਕੱਠਾ ਕਰ ਦਿੱਤਾ ਔਰ ਉਹਦੇ 'ਚ ਵੀ ਵੀਰ ਸਤਨਾਮ ਸਿੰਘ ਮੈਨੂੰ ਦੱਸ ਰਹੇ ਸੀ ਕਿ ਭਾਈ ਜਿਹੜੇ ਸਭ ਤੋਂ ਅੱਗੇ ਕੰਟਰੀਬਿਊਟ ਕਰਨ ਲਈ ਆਏ ਉਹੀ ਸੀ ਜਿਹੜੇ ਆਪ ਕਿਰਤੀ ਗੁਰਸਿੱਖ ਨੇ ਜਿਹੜੇ ਥੋੜੇ ਬਹੁਤ ਸਰਦੇ ਨੇ ਉਹਨਾਂ ਦਾ ਤਾਂ ਇਹ ਕਹਿਣਾ ਸੀ ਕੋਈ ਨਹੀਂ ਜਿਹੜੀ ਘਾਟਵਾਦ ਹੈ ਸਾਨੂੰ ਦੱਸ ਦਿਓ ਅਸੀਂ ਆਪੇ ਹੀ ਪੂਰੀ ਕਰ ਦਿਆਂਗੇ। ਸੋ ਜ਼ਾਹਰ ਹੈ ਕਿ ਵੀ ਸਾਰੇ 'ਚ ਜਦੋਂ ਇੱਕ ਵਾਰ ਇਹ ਇੱਕ ਜੋਸ਼ ਦੀ ਲਹਿਰ ਉੱਠਦੀ ਹੈ ਤੇ ਇਹ ਸਿੱਖੀ ਦੀਆਂ ਜੜ੍ਹਾਂ ਕਿਰਤ ਦੇ ਨਾਲ ਜੁੜੀਆਂ ਹੋਈਆਂ ਨੇ ਔਰ ਮੈਂ ਅਕਸਰ ਇਹ ਕਹਿੰਦਾ ਕਿ ਸਿੱਖੀ ਦੀ ਨਹੀਂ ਗੁਰੂ ਨਾਨਕ ਸਾਹਿਬ ਨੇ ਭਾਈ ਲਾਲੋ ਦੀ ਕੋਧਰੇ ਦੀ ਰੋਟੀ ਖਾ ਕੇ ਰੱਖੀ ਹੋਈ ਹੈ। ਉਦਾਸੀਆਂ ਦੌਰਾਨ ਉਹਨਾਂ ਦਾ ਪਹਿਲਾ ਪੜਾਅ ਭਾਈ ਲਾਲੋ ਦਾ ਘਰ ਸੀ। ਸੋ ਅਸੀਂ ਸਮਝਦੇ ਹਾਂ ਕਿ ਇਹ ਵੀਰ ਆਪਣੇ ਅੱਖਾਂ ਔਰ ਕੰਨ ਵੀ ਖੁੱਲੇ ਰੱਖਦੇ ਨੇ ਦੁਨੀਆ 'ਚ ਕੀ ਚੱਲ ਰਿਹਾ
ਔਰ ਕਿਵੇਂ ਟੀਵੀ 84 ਆਪਣੇ ਸੀਮਤ ਸਾਧਨਾਂ ਦੇ ਰਾਹੀਂ ਇਹ ਦੁਸ਼ਮਣ ਨੂੰ ਲਲਕਾਰਦਾ ਹੈ, ਵੰਗਾਰਦਾ ਹੈ ਔਰ ਇੱਕ ਪੰਥਕ ਨੈਰੇਟਿਵ ਜਿਹੜਾ ਹੈ ਉਸ ਨੂੰ ਸਾਨੂੰ ਸਿਰਜਣ ਦੀ ਲੋੜ ਨਹੀਂ ਹੁੰਦੀ। ਪੰਥਕ ਨੈਰੇਟਿਵ ਹੈ ਔਰ ਤੁਸੀਂ ਜਦੋਂ ਇਹ ਫੋਕਸ ਕਰੋ ਕਿ ਭਾਈ ਇਹ ਘਟਨਾਕ੍ਰਮ ਸਿੱਖ ਪੰਥ ਨੂੰ, ਸਾਡੇ ਫਿਊਚਰ ਨੂੰ, ਸਾਡੇ ਪ੍ਰੈਜ਼ੈਂਟ ਨੂੰ ਕਿਵੇਂ ਪ੍ਰਭਾਵਿਤ ਕਰੇਗਾ, ਤੇ ਇੱਕਦਮ ਤੁਸੀਂ ਜੇ ਤੁਹਾਡੀ ਪਹੁੰਚ ਇਮਾਨਦਾਰ ਹੈ ਤੇ ਤੁਹਾਨੂੰ ਕੋਈ ਇੱਕ ਜ਼ਮਾਨੇ 'ਚ ਰਾਕਟ ਸਾਇੰਸ ਕਹਿੰਦੇ ਸੀ, ਅੱਜ ਕੋਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਲੋੜ ਨਹੀਂ ਹੈ ਜਿਹੜੀ ਕਿ ਨੈਕਸਟ ਜਨਰੇਸ਼ਨ ਵਾਰ ਮੰਨੀ ਜਾਂਦੀ ਹੈ। ਇਹ ਇੱਕ ਸਿੰਪਲ ਗੱਲ ਹੈ, ਜਦੋਂ ਤੁਸੀਂ ਬਤੌਰੇ ਸਿੱਖ ਸਚਿਆਰਤਾ ਨਾਲ ਕੋਈ ਵੀ ਇਸ਼ੂ, ਜਿਵੇਂ ਤੁਸੀਂ ਸੂਰਜ ਦੇ ਸਾਹਮਣੇ ਖਲੋ ਜਾਂਦੇ ਹੋ ਤੇ ਸੂਰਜ ਨੂੰ ਇਹ ਦੱਸਣ ਦੀ ਲੋੜ ਨਹੀਂ ਹੁੰਦੀ ਕਿ ਵੀ ਮੇਰੇ 'ਚ ਰੌਸ਼ਨੀ ਵੀ ਹੈ, ਮੇਰੇ 'ਚ ਗਰਮੀ ਵੀ ਹੈ, ਮੈਂ ਚਾਨਣ ਵੀ ਵੰਡਦਾ, ਮੇਰੇ 'ਚ ਉਸੇ ਹੀ ਨੂਰ ਦਾ ਇੱਕ ਹਿੱਸਾ ਹੈ ਜਿਹੜਾ ਨੂਰ ਰੱਬ ਨੇ ਬਣਾਇਆ, ਜਿਹਨੇ ਦੁਨੀਆ ਦੇ ਵਿੱਚ ਚਾਨਣ ਦਿੱਤਾ, ਉਹ ਸੂਰਜ ਹੁੰਦਾ। ਇਵੇਂ ਹੀ ਜਦੋਂ ਤੁਸੀਂ ਸਚਿਆਰਤਾ ਨਾਲ ਸਿੱਖੀ ਵੈਲਿਊਜ਼ ਨੂੰ ਪਰਨਾਏ ਹੋਏ ਹੋ ਔਰ ਬਿਨਾਂ ਕਿਸੇ ਲੋਭ, ਲਾਲਚ ਔਰ ਡਰ, ਕਈ ਵਾਰ ਡਰ ਵੀ ਤੁਹਾਨੂੰ ਅਸਲੀ ਸ਼ਕਲ ਨੂੰ ਦੇਖਣ ਨਹੀਂ ਦਿੰਦਾ, ਤੁਸੀਂ ਜੀ ਭਿਆਣੇ ਹੋ ਕੇ ਕੁਝ ਹੋਰ ਦੇਖਦੇ ਹੋ। ਜਦੋਂ ਤੁਸੀਂ ਇਸ ਸਾਰੇ ਤੋਂ ਮੁਕਤ ਹੁੰਦੇ ਹੋ ਤੇ ਤੁਹਾਨੂੰ ਸਮਝ ਆ ਜਾਂਦੀ ਹੈ ਕਿ ਭਾਈ ਸੱਚਾਈ ਕੀ ਹੈ। ਔਰ ਅਸੀਂ ਇਹ ਦੇਖ ਰਹੇ ਹਾਂ ਵੀ ਇਕੱਲਾ ਇਹੀ ਨਹੀਂ ਕਿ ਸਾਡੇ ਐਡਮਾਇਰਰਸ, ਟੀਵੀ 84 ਨਾਲ ਜੁੜਨ ਵਾਲੇ ਵੀਰਾਂ ਦਾ ਦਾਇਰਾਕਾਰ ਵੱਧ ਰਿਹਾ ਹੈ। ਦੁਸ਼ਮਣ ਕਿਸ ਹੱਦ ਤੱਕ ਜਾ ਕੇ ਇੰਟੀਮੀਡੇਸ਼ਨ, ਥ੍ਰੈਟਨਿੰਗ ਕਾਲਸ, ਥ੍ਰੈਟਨਿੰਗ ਲਿਖਤਾਂ ਸਾਨੂੰ ਆਉਂਦੀਆਂ ਨੇ ਔਰ ਜਿਹੜੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਤੱਕ ਜਿਹੜਾ ਜਦੋਂ ਅਸੀਂ ਕੋਈ ਗੱਲ ਕਰਦੇ ਹਾਂ, ਔਰ ਇਸ ਬਾਰੇ ਅਸੀਂ ਇਹ ਵੀ ਦੱਸ ਦਈਏ ਕਿ ਪਿਛਲੇ ਦਿਨਾਂ 'ਚ 2-3 ਬੜੀਆਂ ਧਮਕੀ ਭਰੀਆਂ ਈਮੇਲਸ ਆਈਆਂ। ਅਸੀਂ ਜਿਹੜਾ FBI ਨੂੰ ਇਸ ਬਾਰੇ ਸੂਚਿਤ ਕੀਤਾ ਔਰ FBI ਦੀ ਇਨਵੈਸਟੀਗੇਸ਼ਨ ਕਰ ਰਹੀ ਹੈ। ਉਹਨਾਂ ਦਾ ਇਹ ਸਾਰੇ BJP ਦੇ ਗੂੰਸ ਜਿਹੜੇ ਇਕੱਠੇ ਕੀਤੇ ਹੋਏ ਨੇ, ਉੱਥੇ ਵੀ ਬਿਠਾਏ ਹੋਏ ਨੇ, ਇੱਥੇ ਵੀ ਨੇ, ਔਰ IDs ਉਹਨਾਂ ਨੇ ਸਿੱਖ ਨਾਵਾਂ ਵਾਲੀਆਂ ਬਣਾਈਆਂ ਹੋਈਆਂ ਔਰ ਬਹੁਤ ਸਾਰੀਆਂ ਲਿਖਤਾਂ ਵੀ ਗੁਰਮੁਖੀ ਅੱਖਰਾਂ ਦੇ ਵਿੱਚ ਹੁੰਦੀਆਂ ਨੇ, ਇਹ ਦੱਸਣ ਦੇ ਲਈ ਕਿ ਭਾਈ ਅਸੀਂ ਤੁਹਾਡੇ ਨੇੜੇ ਤੇੜੇ ਕਰੀਬ ਹੈ। ਅਸੀਂ ਇਹ ਵੀ ਦੱਸ ਦਈਏ ਕਿ ਜਿਹੜੀ ਜ਼ਿੰਦਗੀ ਹੈ ਇਹ ਰੱਬ ਘੱਲਿਆ ਆਵੇ, ਨਾਨਕਾ ਸੱਦੇ ਉੱਠੀ ਜਾਏ, ਇਹ ਕੋਈ ਖੌਫ ਨਾਂ ਦੀ ਚੀਜ਼ ਸਿੱਖ ਦੇ ਜ਼ਿਹਨ 'ਚ ਨਹੀਂ ਹੁੰਦੀ। ਲੇਕਿਨ ਇਸ ਤੋਂ ਸਾਨੂੰ ਸਾਡੇ ਇਸ ਮੈਸੇਜ ਦੀ ਇਫੈਕਟਿਵਨੈਸ ਦਾ ਵੀ ਅਹਿਸਾਸ ਹੁੰਦਾ ਹੈ ਕਿ ਇੱਕ ਬਿਨਾਂ ਸੋਰਸਿਸ ਤੋਂ ਔਰ ਇੱਕ ਨਿੱਕੀ ਜਿਹੀ ਆਵਾਜ਼ ਜਿਹਨੂੰ ਉੱਥੇ ਤਾਂ ਉਹਨਾਂ ਨੇ YouTube ਚੈਨਲ ਔਰ Facebook ਸਾਰਿਆਂ ਤੇ ਪਾਬੰਦੀ ਲਾ ਕੇ ਇੱਕ ਵੱਡਾ ਹਿੱਸਾ ਜਿਹੜਾ ਸਾਡਾ ਉੱਥੇ ਕੌਮ ਦਾ ਵਸਦਾ ਹੈ ਉਹਨਾਂ ਤੋਂ, ਤਾਂ ਕਿ ਸਾਡੀ ਆਵਾਜ਼ ਨੂੰ ਪਹੁੰਚਣ ਤੋਂ ਰੋਕਿਆ ਹੋਇਆ ਹੈ। ਲੇਕਿਨ ਫਿਰ ਵੀ ਡਾਇਸਪੋਰਾ ਦੇ ਵਿੱਚ ਔਰ ਡਾਇਸਪੋਰਾ ਰਾਹੀਂ ਫਿਲਟਰ ਹੋ ਕੇ ਜਿਹੜਾ ਮੈਸੇਜ ਉੱਥੋਂ ਤੱਕ ਪਹੁੰਚਦਾ ਹੈ ਉਹ ਉਹਨਾਂ ਲਈ ਕਿੰਨਾ ਤਕਲੀਫਦੇਹ ਹੈ। ਸੋ ਅਸੀਂ ਵੀਰ ਭੁਪਿੰਦਰ ਸਿੰਘ ਜੀ ਦਾ ਸ਼ੁਕਰੀਆ ਅਦਾ ਕਰਦੇ ਹਾਂ। ਰਿਪਬਲਿਕ ਡੇ, ਵੈਸੇ ਤਾਂ ਜਦੋਂ ਕਿਸੇ ਵੀ ਡੈਮੋਕ੍ਰੇਸੀ ਦਾ ਜ਼ਿਕਰ ਹੁੰਦਾ ਹੈ ਤੇ ਡੈਮੋਕ੍ਰੇਸੀ ਜਮਹੂਰੀਅਤ ਜਿਹਦੇ ਲਈ ਲਫ਼ਜ਼ ਹੈ, ਲੋਕਤੰਤਰ ਹੈ, ਜਨਤੰਤਰ ਹੈ, ਪਰ ਉਸ ਦੇ ਨਾਲ ਰਿਪਬਲਿਕ ਲੱਗਣਾ ਜਿਹੜਾ ਹੈ ਉਸ ਨੂੰ ਇਹ ਦੱਸਦਾ ਹੈ ਕਿ ਵੀ ਇਹ ਜਿਹੜੀ ਸੁਸਾਇਟੀ ਹੈ ਇਹ ਗਵਰਨਡ ਬਾਈ ਦਾ ਲਾਅ ਹੈ ਔਰ ਇਹ ਜਿਸ ਨੂੰ ਕਦੇ ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ ਕਿਹਾ ਸੀ, ਇਸ ਨੂੰ ਇੱਕ ਕਨਸਟੀਟਿਊਸ਼ਨਲ ਲੈਵਲ ਦੇ ਉੱਤੇ ਕਨਸਟੀਟਿਊਸ਼ਨਲ ਪੈਟਰਨ 'ਚ ਲਿਆਉਣਾ ਉਸ ਨੂੰ ਰਿਪਬਲਿਕ ਬਣਾਉਂਦਾ ਹੈ। ਹਾਲਾਂਕਿ ਇਹ ਵੀ ਜ਼ਰੂਰੀ ਨਹੀਂ ਹੈ ਕਿ ਕਿਸੇ ਦੇ ਜਮਹੂਰੀਅਤ ਹੋਣ ਲਈ ਕਿਸੇ ਆਇਨ ਜਾਂ ਸੰਵਿਧਾਨ ਦੀ ਲੋੜ ਹੁੰਦੀ ਹੈ। ਹੁਣ UK, ਯੂਨਾਈਟਿਡ ਕਿੰਗਡਮ, ਉਹਨਾਂ ਦਾ ਕੋਈ ਕਨਸਟੀਟਿਊਸ਼ਨ ਹੀ ਨਹੀਂ ਹੈ, ਉਹ ਬਾਈ ਕਨਵੈਨਸ਼ਨ ਉਹਨੂੰ ਰਨ ਕਰਦੇ ਨੇ। ਲੇਕਿਨ ਜੇ ਇਹ ਕਹਿਣਾ ਹੋਏ ਵੀ ਅੱਜ ਵੀ ਜੇ ਹੁਣ ਉੱਥੋਂ ਦਾ ਪ੍ਰਾਈਮ ਮਿਨਿਸਟਰ ਉਸ ਦੇ ਉੱਤੇ ਚਾਰਜ ਲੱਗਿਆ ਬੋਰਿਸ ਜੌਨਸਨ ਤੇ ਕਿ ਉਹਨੇ ਆਪਣੇ ਘਰ ਦੇ ਵਿੱਚ ਔਰ ਜਿੱਥੇ ਉਹਨੇ ਆਪਣੀਆਂ ਬਰਥਡੇ ਪਾਰਟੀਆਂ ਔਰ ਦੂਸਰੀਆਂ ਕੀਤੀਆਂ ਉੱਥੇ ਕੋਵਿਡ ਦੀਆਂ ਜਿਹੜੀਆਂ ਪਾਬੰਦੀਆਂ ਨੇ ਉਹਨਾਂ ਦੀ ਉਲੰਘਣਾ ਕੀਤੀ ਤੇ ਇਹ ਹਾਲਾਂਕਿ ਉਹਨੇ ਡਿਨਾਈ ਕੀਤਾ, ਪਰ ਇਸ ਵੇਲੇ ਜਿਹੜੀ ਹੈ ਬ੍ਰਿਟਨ ਦੀ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਕਿ ਵੀ ਬੋਰਿਸ ਜੌਨਸਨ ਨੇ ਵਾਇਓਲੇਟ ਕੀਤਾ ਜਾਂ ਨਹੀਂ ਔਰ ਉਹਦੀ ਪਾਰਟੀ 'ਚ ਉਹਦੇ ਅਸਤੀਫੇ ਦੀ ਮੰਗ ਉੱਠ ਰਹੀ ਹੈ ਇਨ ਸਪਾਈਟ ਆਫ ਕਿ ਜਿਹੜੇ ਇੱਥੋਂ ਦੀਆਂ ਡੈਮੋਕ੍ਰੇਸੀਜ਼ ਦੇ ਆਪਣੇ ਬਾਇਜ਼ ਨੇ। ਔਰ ਕਿਉਂਕਿ ਜ਼ਾਹਰ ਹੈ ਕਿ ਅਲਟੀਮੇਟਲੀ ਜਿਵੇਂ ਕਿਹਾ ਕਿ ਵੀ ਯੂ ਕਾਂਟ ਲੈਜਿਸਲੇਟ ਹਿਊਮਨ ਨੇਚਰ, ਇਹ ਜਿਹੜਾ ਵਾਈਟ ਸੁਪਰੈਮਿਸਿਜ਼ਮ ਹੈ ਜਾਂ ਇਹ ਨਸਲਵਾਦ ਹੈ ਇਹ ਬਹੁਤ ਡੂੰਘਾ ਹੈ। ਲੇਕਿਨ ਇਹਦੇ ਬਾਵਜੂਦ ਜਦੋਂ ਤੁਸੀਂ ਇੱਕ ਸਿਸਟਮ ਦੀ ਗੱਲ ਕਰਦੇ ਹੋ ਕਿ ਫਿਰ ਲੋਕਾਂ ਦੇ ਵਿੱਚ ਜੇ ਟਰੰਪ ਈਰਾ ਦੇ ਵਿੱਚ ਨੈਗੇਟਿਵਿਟੀਜ਼ ਵੀ ਆਈਆਂ ਸਾਹਮਣੇ ਤਾਂ ਫਿਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟਲੀ ਲੋਕਾਂ ਨੇ ਉਸ ਨੂੰ ਜਿਹੜਾ ਉਹ ਬਾਹਰ ਦਾ ਦਰਵਾਜ਼ਾ ਵੀ ਦਿਖਾ ਦਿੱਤਾ।
ਲੇਕਿਨ ਅੱਜ ਅਸੀਂ ਜਿਸ ਫੇਕ ਡੈਮੋਕ੍ਰੇਸੀ, ਫੇਕ ਰਿਪਬਲਿਕ ਔਰ ਫਰਾਡ ਸਿਸਟਮ ਦੀ ਗੱਲ ਕਰਨ ਜਾ ਰਹੇ ਹਾਂ, ਉਸ ਨੇ ਆਪਣਾ ਨਾਂ ਭਾਰਤੀ ਗਣਰਾਜ ਰੱਖਿਆ ਹੋਇਆ ਹੈ। ਰਿਪਬਲਿਕ ਆਫ ਇੰਡੀਆ ਆਪਣੇ ਆਪ ਨੂੰ ਕਹਿੰਦੇ ਨੇ। ਔਰ 15 ਅਗਸਤ 1947 ਨੂੰ ਹੇਸਟਲੀ ਕਾਹਲੀ ਦੇ ਵਿੱਚ ਬ੍ਰਿਟਿਸ਼ ਬਸਤੀਵਾਦੀ ਜਿਹੜੇ ਦੂਸਰੇ ਸੰਸਾਰ ਯੁੱਧ ਦੇ ਦੌਰਾਨ ਇੰਨੇ ਜ਼ਿਆਦਾ ਕਰਜ਼ਾਈ ਹੋ ਗਏ ਸੀ ਕਿ ਉਹ ਹੋਲਡ ਨਹੀਂ ਸੀ ਕਰ ਸਕਦੇ, ਉਹ ਸਾਰੇ ਆਪਣੇ ਜੋ ਉਹਨਾਂ ਨੇ ਬਸਤੀਆਂ ਬਣਾਈਆਂ ਹੋਈਆਂ ਸੀ ਔਰ ਉਹ ਕਾਹਲੀ 'ਚ ਇੱਕ ਲਾਈਨ ਖਿੱਚ ਕੇ ਰੈੱਡ ਕਲਿਫ ਲਾਈਨ ਉੱਥੋਂ ਆਪਣਾ ਬੈਗੇਜ ਲੈ ਕੇ ਪੂਰਾ ਹਰ ਬੰਦੇ ਨੂੰ ਸੇਫ ਲਿਆ ਕੇ ਉੱਥੋਂ ਨਿਕਲੇ। ਔਰ ਇੱਕ ਬਣਿਆ ਬਣਾਇਆ ਜਿਹੜਾ ਉਹਨਾਂ ਦਾ ਐਡਮਿਨਿਸਟ੍ਰੇਟਿਵ ਯੂਨਿਟ ਸੀ ਜਿਹੜਾ 200 ਸਾਲ 'ਚ ਉਹਨਾਂ ਨੇ ਬਿਲਟ ਕੀਤਾ ਸੀ, ਔਰ ਉਹਦੇ 'ਚ ਇਕੱਲਾ ਉਹੀ ਨਹੀਂ 570 ਦੇ ਕਰੀਬ ਬਾਦਸ਼ਾਹ ਰਾਜੇ ਜਿਹੜੇ ਲੋਕਲ ਨੇਟਿਵ ਸੀ ਜਿਨ੍ਹਾਂ ਦੇ ਕੋਲ ਆਲਮੋਸਟ 1/3 ਇੰਡੀਆ ਸੀ, ਉਹਨਾਂ ਨੂੰ ਵੀ ਜਿਹੜਾ ਲਰਚ ਦੇ ਵਿੱਚ ਛੱਡ ਕੇ ਔਰ ਜ਼ਾਹਰ ਹੈ ਇਸ ਕੌਮ ਦੇ ਹਵਾਲੇ ਨਾਲ ਅਸੀਂ ਤਾਂ ਵਿੱਚ ਸੈਂਡਵਿਚ ਬਣੇ। ਚਲੋ ਪਾਕਿਸਤਾਨ ਦੇ ਸ਼ਹਿਰੀਆਂ ਨੂੰ ਇਹ ਤਾਂ ਸਕੂਨ ਹੈ ਕਿ ਭਾਈ ਭਾਵੇਂ ਬਰਬਾਦੀ ਹੋਈ, ਤਬਾਹੀ ਹੋਈ 47 ਦੇ ਵਿੱਚ, ਪਰ ਘੱਟੋ ਘੱਟ ਅੱਜ 220 ਮਿਲੀਅਨ ਮੁਸਲਮਾਨ ਉਹ ਉਹਨਾਂ ਕੋਲ ਆਪਣਾ ਮੁਲਕ ਤਾਂ ਹੈ, ਸੇਫ ਤਾਂ ਨਹੀਂ। ਬੇਸ਼ੱਕ ਮਸ਼ਰਕੀ ਪਾਕਿਸਤਾਨ ਨੂੰ ਤੋੜ ਕੇ ਇਹਨਾਂ ਨੇ ਇੰਡੀਆ ਨੇ ਤਾਂ ਸਮਝਿਆ ਸੀ ਕਿ ਆਪਣਾ ਉਹ ਇੱਕ ਦੱਬੂ ਜਿਹਾ ਗਵਾਂਢੀ ਬਣਾਉਣਗੇ, ਪਰ ਬੰਗਲਾਦੇਸ਼ ਜਿਹਦੇ 'ਚ 200 ਮਿਲੀਅਨ ਤੋਂ ਜ਼ਿਆਦਾ ਮੁਸਲਮਾਨ ਉਹਨਾਂ ਦੇ ਕੋਲ ਵੀ ਆਪਣਾ ਮੁਲਕ ਹੈ, ਇਸਲਾਮਿਕ ਮੁਲਕ ਹੈ। ਲੇਕਿਨ ਅਸੀਂ ਇਸ ਦੇ ਵਿਚਾਲੇ ਫਸੇ ਬਾਰ-ਬਾਰ। ਹੁਣ ਉਸੇ ਹੀ ਵਿਕਾਊ ਮਾਲ ਆਪਣੀ ਜਾਂ ਜਿਹੜੀ ਮਿਜਟ ਇੰਟੈਲੈਕਚੁਅਲੀ ਡਵਾਰਫ ਲੀਡਰਸ਼ਿਪ ਦਾ ਹੀ ਅਸੀਂ ਜ਼ਿਕਰ ਕਰਦੇ ਹੈ ਵੀ ਉਹੀ ਜ਼ਿੰਮੇਵਾਰ ਨੇ। ਕੌਮਾਂ ਨੂੰ ਕੋਈ ਕੱਢ ਉਹੀ ਸਕਦਾ ਹੈ ਕਿਸੇ ਮੁਸੀਬਤ ਦੇ ਵੇੜੇ 'ਚੋਂ ਜਿਹਦੇ ਕੋਲ ਵਿਜ਼ਨ ਹੋਏ, ਜਿਵੇਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਆਪਣੇ ਲੋਕਾਂ ਨੂੰ ਆਜ਼ਾਦੀ ਦੀ ਹਵਾ ਲਵਾਈ। ਲੇਕਿਨ ਸਾਡੀ ਲੀਡਰਸ਼ਿਪ ਜਿਹੜੀ ਹੈ ਉਹ ਕਾਂਗਰਸ ਦੀ ਸਪੈਲ ਦੇ ਥੱਲੇ ਦੇਖ ਹੀ ਨਹੀਂ ਸਕੀ ਕਿ ਸਾਹਮਣੇ ਕੀ ਹੋਏਗਾ ਔਰ ਕੀ ਫਿਊਚਰ ਹੋਏਗਾ ਕੌਮ ਦਾ। ਉਹਨਾਂ ਦੇ ਵਾਅਦਿਆਂ, ਲਾਰਿਆਂ, ਉਹਨਾਂ ਦੇ ਪ੍ਰੋਮਿਸਿਸ, ਉਹਨਾਂ ਦੇ ਰੈਜ਼ੋਲੂਸ਼ਨਸ ਦੇ ਉੱਤੇ ਇਤਬਾਰ ਕਰਕੇ ਉਹਨਾਂ ਨੇ ਆਪਣੀ ਕਿਸਮਤ ਭਾਰਤ ਦੇ ਨਾਲ ਜੋੜੀ। ਔਰ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕ੍ਰਿਮੀਨਲ ਟ੍ਰਾਈਬ ਐਲਾਨਣ ਵਾਲਾ ਸਰਕੂਲਰ ਤੇ ਕੁਝ ਹਫ਼ਤਿਆਂ ਦੇ ਵਿੱਚ ਹੀ ਆ ਜਾਂਦਾ, ਪਰ ਫਿਰ ਵੀ ਇੱਕ ਹੋਪ ਸੀ ਕਿ ਜਦੋਂ ਉਹਨਾਂ ਦੀ ਆਇਨਸਾਜ਼ ਅਸੈਂਬਲੀ, ਕੌਂਸਟੀਟਿਊਐਂਟ ਅਸੈਂਬਲੀ ਜਿਹੜੀ 1946 ਤੋਂ ਜਿਹਦੀ ਕਾਰਵਾਈ ਸ਼ੁਰੂ ਹੋ ਚੁੱਕੀ ਸੀ, ਉਹ ਫਾਈਨਲ ਕਨਸਟੀਟਿਊਸ਼ਨ ਬਣਾਏਗੀ, ਸੰਵਿਧਾਨ ਬਣਾਏਗੀ, ਤੇ ਜੋ ਇਕਰਾਰ, ਜੋ ਪ੍ਰੋਮਿਸਿਸ ਸਾਡੇ ਨਾਲ ਕਾਂਗਰਸ ਨੇ ਐਜ਼ ਏ ਪਾਰਟੀ, ਗਾਂਧੀ, ਨਹਿਰੂ ਨੇ ਜਿਹੜੀਆਂ ਕਮਿਟਮੈਂਟਸ ਪਬਲਿਕ 'ਚ ਦਿੱਤੀਆਂ ਹੋਈਆਂ ਨੇ ਉਹਨਾਂ ਨੂੰ ਆਨਰ ਕੀਤਾ ਜਾਏਗਾ। ਲੇਕਿਨ ਜਿਹੜਾ ਦਿਨ 26 ਜਨਵਰੀ 1950 ਦਾ ਜਿਸ ਦਿਨ ਇਹ ਕਨਸਟੀਟਿਊਸ਼ਨ ਲਾਗੂ ਕੀਤਾ ਜਾਂਦਾ ਹੈ, ਉਹ ਸਾਰੇ 2 ਸਾਲ ਦੇ ਪੀਰੀਅਡ 'ਚ ਇਹ ਗੱਲ ਬਿਲਕੁਲ ਜ਼ਾਹਰ ਹੋ ਗਈ। ਦੋ ਜਿਹੜੇ ਸਿੱਖ ਨੁਮਾਇੰਦੇ ਕਨਸਟੀਟਿਊਐਂਟ ਅਸੈਂਬਲੀ ਦੇ ਵਿੱਚ ਸਨ, ਸਰਦਾਰ ਭੁਪਿੰਦਰ ਸਿੰਘ ਮਾਨ ਔਰ ਸਰਦਾਰ ਹੁਕਮ ਸਿੰਘ, ਕਿ ਇੱਥੇ ਤਾਂ ਹਰ ਫੈਸਲਾ ਮੈਜੋਰਿਟੀ ਦੇ ਨਾਲ ਲਿਆ ਜਾ ਰਿਹਾ ਹੈ ਔਰ ਮੈਜੋਰਿਟੀ ਕਾਂਗਰਸ ਦੇ ਉਹਨਾਂ ਹੀ ਲੋਕਾਂ ਦੀ ਸੀ ਜਿਹੜੇ ਸਿੱਖਾਂ ਨੂੰ ਹਿੰਦੂਆਂ ਦਾ ਹੀ ਹਿੱਸਾ ਬਣਾ ਕੇ ਰੱਖਣਾ ਚਾਹੁੰਦੇ ਸੀ। ਔਰ ਨਤੀਜੇ ਦੇ ਤੌਰ ਤੇ ਦੋਨੋਂ ਹੀ ਨੁਮਾਇੰਦੇ ਜਿਨ੍ਹਾਂ ਨੇ ਭਾਰਤੀ ਕਨਸਟੀਟਿਊਸ਼ਨ ਦੇ ਡਰਾਫਟ ਤੇ ਦਸਤਖਤ ਕਰਨ ਤੋਂ ਨਾ ਕੀਤੀ, ਉਹਨਾਂ ਨੇ ਕਿਹਾ ਜਿਹੜਾ ਔਨ ਰੈਕਰਡ ਹੈ ਕਿ ਇਹ ਸਿੱਖਾਂ ਨਾਲ ਕੀਤਾ ਗਿਆ ਵਿਸਾਖਾਤ ਹੈ, ਸਿੱਖਾਂ ਨਾਲ ਕੀਤਾ ਗਿਆ ਧੋਖਾ ਹੈ, ਸਿੱਖਾਂ ਨਾਲ ਕੀਤੇ ਗਏ ਇਕਰਾਰਾਂ ਤੋਂ ਮੁਨਕਰ ਹੋਣਾ ਹੈ ਔਰ ਅਸੀਂ ਇਸ ਸੰਵਿਧਾਨ ਨੂੰ ਨਕਾਰਦੇ। ਸੋ ਉਹਨਾਂ ਨੇ ਇਸ ਦੇ ਉੱਤੇ ਦਸਤਖਤ ਨਹੀਂ ਕੀਤੇ। ਔਰ ਅਕਸਰ ਜਿਹੜੀ ਟਰਮ ਮੈਂ ਇਸਤੇਮਾਲ ਕਰਦਾ ਕਿ ਡੀ ਫੈਕਟੋ ਭਾਵੇਂ ਅਸੀਂ ਭਾਰਤ ਦੇ ਨਕਸ਼ੇ 'ਚ ਕੈਦ ਹਾਂ, ਪਰ ਡੀ ਜੂਰਿਸ ਕਾਨੂੰਨੀ ਤੌਰ ਤੇ ਸਾਡੇ ਤੇ ਤਾਂ ਇਹ ਲਾਗੂ ਹੀ ਨਹੀਂ ਹੁੰਦਾ ਕਿਉਂਕਿ ਅਸੀਂ ਇਸ ਸੰਵਿਧਾਨ ਨੂੰ ਮੰਨਿਆ ਹੀ ਨਹੀਂ ਹੋਇਆ। ਇਹੀ ਕਾਰਨ ਹੈ ਕਿ 26 ਜਨਵਰੀ 1950 ਨੂੰ ਜਦੋਂ ਰਿਪਬਲਿਕ ਡੇ ਪਹਿਲਾਂ ਮਨਾਇਆ ਗਿਆ, ਭਾਰਤ ਭਰ ਦੇ ਵਿੱਚ ਸੈਲੀਬ੍ਰੇਸ਼ਨ ਸੀ ਔਰ ਸਿੱਖ ਲੀਡਰਸ਼ਿਪ ਨੇ, ਅਕਾਲੀ ਲੀਡਰਸ਼ਿਪ ਜਿਹਨੇ 47 ਦੇ ਵਿੱਚ ਧੋਖਾ ਖਾਧਾ, ਇਸ ਵਾਰ ਉਹਨਾਂ ਨੇ ਸਿੱਖ ਕੌਮ ਨੂੰ ਵਾਰਨ ਕੀਤਾ ਕਿ ਭਾਈ ਇਹ ਸਾਡੇ ਨਾਲ ਵੱਡਾ ਧੋਖਾ ਹੈ। ਆਪਣੇ ਘਰਾਂ ਦੇ ਬਾਹਰ ਕਾਲੇ ਝੰਡੇ ਲਹਿਰਾਓ, ਸਿੰਘ ਸਿੰਘਣੀਆਂ, ਕਾਲੀਆਂ ਦਸਤਾਰਾਂ ਔਰ ਕਾਲੀਆਂ ਚੁੰਨੀਆਂ ਦੇ ਨਾਲ ਇਸ ਨੂੰ ਪ੍ਰੋਟੈਸਟ ਡੇ ਵਜੋਂ, ਕਾਲੇ ਦਿਨ ਵਜੋਂ ਮਨਾਇਆ ਜਾਏ। ਔਰ ਇਹ ਜਦੋਂ ਅੱਜ ਅਸੀਂ ਗੱਲ ਕਰ ਰਹੇ ਹਾਂ ਇਸ ਰਿਪਬਲਿਕ ਡੇ ਦੀ ਈਵ ਹੈ, ਆਲਰੇਡੀ
ਦਿੱਲੀ ਦੇ ਵਿੱਚ ਜਿੱਥੇ ਕਿ ਜਿਹੜੀ ਹੈ ਉਹ ਪੈਰੇਡ ਹੋਣ ਜਾ ਰਹੀ ਹੈ ਰਿਪਬਲਿਕ ਡੇ ਦੀ, ਔਰ ਭਾਰਤ ਦੇ ਵਿੱਚ ਹੀ ਨਹੀਂ ਜੋ ਦੁਨੀਆ ਭਰ 'ਚ ਜਿੱਥੇ ਜਿੱਥੇ ਇਹਨਾਂ ਦੀਆਂ ਐਮਬੈਸੀਆਂ ਕੌਂਸੂਲੇਟ ਨੇ ਉਹਨਾਂ ਦੇ ਵਿੱਚ ਤਿਰੰਗਾ ਲਹਿਰਾਇਆ ਜਾਏਗਾ। ਪਰ ਜੇ ਇਸ 73 ਸਾਲ ਦੇ ਵਿੱਚ ਭਾਰਤ 'ਚ ਬੈਡ ਟੂ ਵਰਸਟ ਸਿਚੁਏਸ਼ਨ ਬਣੀ ਦਿੱਲੀ ਤਖਤ ਦੇ ਉੱਤੇ ਵੀਜ਼ਾ ਵੀ ਸਿੱਖਸ, ਤੇ ਸਿੱਖਾਂ ਨੇ ਵੀ ਜਿਹੜਾ ਹੈ ਉਹ ਆਪਣੀ ਸਪਿਰਿਟ ਨੂੰ ਕਾਇਮ ਰੱਖਦੇ ਆ, ਗੁਰੂ ਦੇ ਉੱਤੇ ਭਰੋਸਾ ਕਰਦੇ ਆ, ਇਸ ਧੋਖੇ ਨੂੰ ਸਮਝਦੇ ਆ ਕਿ ਧੋਖਾ ਹੋਇਆ। ਔਰ ਫਿਰ ਜੂਨ ਦੇ ਪਹਿਲੇ ਹਫ਼ਤੇ 1984 'ਚ ਟੈਂਕਾਂ ਤੋਪਾਂ ਨਾਲ ਹਮਲੇ ਤੋਂ ਬਾਅਦ ਜਿਹੜੀ ਸਿੱਖਾਂ ਦੇ ਖਿਲਾਫ ਟੋਟਲ ਵਾਰ ਦੀ ਡੈਕਲੇਰੇਸ਼ਨ ਸੀ, ਸਿੱਖ ਕੌਮ ਨੇ ਆਪਣਾ ਆਜ਼ਾਦ ਨੇਸ਼ਨ ਖਾਲਿਸਤਾਨ ਬਣਾਉਣ ਦਾ ਜਿਹੜਾ ਰਿਜ਼ੋਲਵ ਹੈ ਉਹ ਸਰਬੱਤ ਖਾਲਸਾ ਜਿਹੜਾ 26 ਜਨਵਰੀ 1986 ਨੂੰ ਹੁੰਦਾ ਹੈ, ਅਕਾਲ ਤਖਤ ਸਾਹਿਬ ਜਿਹਨੂੰ ਖੰਡਰਾਤ ਬਣਾਇਆ ਹੋਇਆ ਸੀ ਉਸ ਦੇ ਤਾਬਿਆ। ਔਰ ਇਸੇ ਹੀ ਸਰਬੱਤ ਖਾਲਸਾ ਵੱਲੋਂ 5 ਮੈਂਬਰੀ ਪੰਥਕ ਕਮੇਟੀ ਬਣਾਈ ਜਾਂਦੀ ਹੈ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ 'ਚ। ਔਰ ਇਹੀ 5 ਮੈਂਬਰੀ ਪੰਥਕ ਕਮੇਟੀ 29 ਅਪ੍ਰੈਲ 1986 ਨੂੰ ਆਜ਼ਾਦ ਦੇਸ਼ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕਰਦੀ ਹੈ, ਡੈਕਲੇਰੇਸ਼ਨ ਆਫ ਇੰਡੀਪੈਂਡੈਂਸ, ਜਿਹਦੇ ਮੁੱਢਲੇ ਇਹ ਲਫ਼ਜ਼ ਨੇ ਕਿ ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ 10 ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਵੇਗਾ। ਸੋ ਉਸ ਦਿਨ ਤੋਂ ਸਾਡੀ ਸਟਰਗਲ ਖਾਲਿਸਤਾਨ ਦੀ ਕਾਇਮੀ ਲਈ ਹੈ। ਔਰ ਇਹ ਸਾਰੇ ਸਫ਼ਰ ਦੇ ਵਿੱਚ ਜਿੱਥੇ ਲੱਖਾਂ ਦੀ ਗਿਣਤੀ 'ਚ ਇੱਕ ਅੰਦਾਜ਼ੇ ਮੁਤਾਬਕ 1.5 ਲੱਖ ਤੋਂ ਜ਼ਿਆਦਾ ਕੌਮ ਦੇ ਸਿੰਘਾਂ ਸਿੰਘਣੀਆਂ ਨੇ ਆਪਣੇ ਸਰੀਰਾਂ ਦੇ ਨਜ਼ਰਾਨੇ ਇਸ ਆਜ਼ਾਦੀ ਨੂੰ ਹਾਸਲ ਕਰਨ ਦੇ ਲਈ, ਖਾਲਿਸਤਾਨ ਦੀ ਲਿਬਰੇਸ਼ਨ ਦੇ ਲਈ ਭੇਟ ਕੀਤੇ ਨੇ, ਉੱਥੇ ਅੱਜ ਵੀ ਇਹ ਸੰਘਰਸ਼ ਬਰਾਬਰ ਜਾਰੀ ਹੈ। ਔਰ ਇਸ ਸਾਰੇ 26 ਜਨਵਰੀ ਦੇ ਇਤਿਹਾਸ ਦੇ ਵਿੱਚ ਇੱਕ ਸੁਨਹਿਰੀ ਚੈਪਟਰ 26 ਜਨਵਰੀ 2021 ਨੂੰ ਜੁੜਿਆ, ਜਦੋਂ ਕਿ ਕੌਮ ਦੇ ਅਣਖੀ ਗੱਭਰੂਆਂ ਨੇ ਵਿਕਾਊ ਮਾਲ ਜਿਹੜੀ ਲੀਡਰਸ਼ਿਪ ਸਿੰਘੂ ਬਾਰਡਰ ਤੇ ਬੈਠੀ ਕਦੇ ਹਨੇਰਾ ਤੇ ਕਦੇ ਚਾਨਣ ਵਿਖਾ ਰਹੀ ਸੀ, ਉਹਨਾਂ ਨੂੰ ਜਿਹੜਾ ਉਹਨਾਂ ਦੀ ਔਕਾਤ ਦੱਸਦਿਆਂ ਲਾਲ ਕਿਲੇ ਤੱਕ ਪਹੁੰਚ ਕੇ ਲਾਲ ਕਿਲੇ ਦੇ ਉੱਤੇ ਜਿਹੜਾ ਉਹ ਆਪਣਾ ਕੇਸਰੀ ਪਰਚਮ ਲਹਿਰਾਇਆ। ਇਹ ਸਿੰਬੋਲਿਜ਼ਮ ਹੀ ਹੁੰਦਾ ਹੈ। ਔਰ ਕਈ ਵਾਰ ਕਈ ਚੀਜ਼ਾਂ ਜਿਹੜੀਆਂ ਤੁਹਾਨੂੰ ਇੱਕਦਮ ਖਿੱਚਦੀਆਂ ਨੇ, ਹੁਣ ਸ਼ਾਹ ਮੁਹੰਮਦ ਦਾ ਜੰਗਨਾਮਾ ਸਿੰਘਾਂ ਫਰੰਗੀਆਂ ਜਦੋਂ ਅਸੀਂ ਪੜ੍ਹਦੇ ਹਾਂ, ਔਰ ਬੇਸ਼ੱਕ ਉਸ ਦਾ ਮੁੱਢਲਾ ਨਾਂ ਜੰਗ ਹਿੰਦ ਪੰਜਾਬ ਸੀ, ਤੇ ਉਹ ਸ਼ਾਹ ਮੁਹੰਮਦ ਸਮਝਦਾ ਸੀ ਉਸ ਜ਼ਮਾਨੇ, ਜਦੋਂ ਅਸੀਂ 1846 ਦੀ ਗੱਲ ਕਰ ਰਹੇ ਕਿ ਸਿੱਖ ਫੌਜ ਦੇ ਵਿੱਚ, ਸਿੱਖ ਕੌਮ ਦੇ ਵਿੱਚ ਇਹ ਕੈਪੇਬਿਲਿਟੀ ਹੈ। ਇਹ ਤਾਂ ਵੱਖਰੀ ਗੱਲ ਹੈ ਜੇ ਉਹੀ ਸ਼ਾਹ ਮੁਹੰਮਦ ਇਹ ਕਹਿੰਦਾ ਹੈ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ, ਪਰ ਜਦੋਂ ਫੌਜ ਲਾਹੌਰ ਤੋਂ ਮਾਰਚ ਕਰਦੀ ਹੈ ਔਰ ਸਤਲੁਜ ਕ੍ਰਾਸ ਕਰਦੀ ਹੈ ਤੇ ਸ਼ਾਹ ਮੁਹੰਮਦ ਨੇ ਕਿਹਾ ਸੀ, ਚੜੀ ਸਭ ਪੰਜਾਬ ਦੀ ਬਾਦਸ਼ਾਹੀ, ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ, ਸ਼ਾਹ ਮੁਹੰਮਦ ਦਾ ਕਿਸੇ ਨਾ ਅਟਕਣ ਆਈ, ਸਿੰਘ ਲੈਣਗੇ ਦਿੱਲੀ ਨੂੰ ਮਾਰ ਮੀਆਂ। ਹੁਣ ਇਹ ਸ਼ਾਹ ਮੁਹੰਮਦ ਨੂੰ ਪਤਾ ਹੈ ਵੀ ਇਹ ਸਿੰਘਾਂ ਦੀ ਕੌਮ 'ਚ, ਸਿੰਘਾਂ ਦੀ ਫੌਜ ਦੇ ਵਿੱਚ ਕੈਪੇਬਿਲਿਟੀ ਹੈ ਕਿ ਕੋਈ ਇਹਨਾਂ ਦੇ ਸਾਹਮਣੇ ਅੜ ਨਹੀਂ ਸਕਦਾ। ਅਲਟੀਮੇਟਲੀ ਇਹ ਦਿੱਲੀ ਨੂੰ ਮਾਰਨਗੇ। ਦਿੱਲੀ ਨੂੰ ਮਾਰਨ ਦਾ ਮਤਲਬ ਇਹ ਪੁਰਾਤਨ ਪੰਜਾਬੀ 'ਚ ਫਤਹ ਕਰਨਾ ਨੂੰ ਕਹਿੰਦੇ, ਮੈਦਾਨ ਮਾਰ ਲਿਆ। ਇਹ ਲੈਂਗੁਏਜ ਸੀ ਕਿ ਮੈਦਾਨ ਫਤਹ ਕਰ ਲਿਆ। ਸੋ ਇਹ ਜੇ ਸ਼ਾਹ ਮੁਹੰਮਦ ਨੂੰ ਉਦੋਂ ਇਹ ਯਕੀਨ ਸੀ, ਤਾਂ ਸਾਡੇ ਅੱਜ ਦੇ ਗੱਭਰੂਆਂ ਨੇ ਵੀ ਇਹਦੇ ਬਾਵਜੂਦ ਕਿ ਇਸ ਨੂੰ ਕਿਸੇ ਸਾਜ਼ਿਸ਼ ਨਾਲ ਜੋੜ ਕੇ ਕੋਈ ਕਿਸੇ ਔਰ ਹੋਰ ਪਾਸੇ ਜੋੜ ਕੇ ਦੇਖਿਆ ਜਾਂਦਾ, ਪਰ ਅਸੀਂ ਉਹਦੀ ਪੋਜ਼ਿਟਿਵ ਸਾਈਡ ਦੇਖਦੇ ਹਾਂ ਕਿ 26 ਜਨਵਰੀ 2021 ਨੂੰ ਇਹ ਯਾਦ ਦਹਾਨੀ ਹੋਏਗੀ ਕਿ ਜਿਵੇਂ 1783 ਦੇ ਵਿੱਚ ਸਰਦਾਰ ਬਘੇਲ ਸਿੰਘ ਔਰ 30,000 ਖਾਲਸਾ ਫੌਜ ਨੇ ਲਾਲ ਕਿਲੇ ਤੇ ਝੰਡਾ ਝੁਲਾਇਆ ਸੀ, ਇਵੇਂ ਹੀ ਸਾਡੇ ਗੱਭਰੂ ਜੁਗਰਾਜ ਸਿੰਘ ਨੇ ਜਿਹੜਾ 26 ਜਨਵਰੀ 2021 ਨੂੰ ਲਾਲ ਕਿਲੇ ਦੇ ਉੱਤੇ ਕੇਸਰੀ ਪਰਚਮ ਝੁਲਾਇਆ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਹਿਸਟਰੀ ਰਚੀ ਗਈ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਕੱਲ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਦੁਨੀਆ ਭਰ ਦੇ ਵਿੱਚ ਖਾਲਿਸਤਾਨੀ ਝੰਡਿਆਂ ਦੇ ਨਾਲ ਪ੍ਰੋਗਰਾਮ ਲਿਖੇ ਗਏ ਨੇ ਕਿ ਭਾਈ ਸਿੱਖਸ ਫਾਰ ਜਸਟਿਸ ਵੱਲੋਂ ਵੈਨਕੂਵਰ ਦੇ ਵਿੱਚ ਵੀ, ਵਾਸ਼ਿੰਗਟਨ DC 'ਚ ਵੀ, ਔਰ ਇਸੇ ਤਰ੍ਹਾਂ ਬਾਕੀ ਮੁਲਕਾਂ ਦੇ ਵਿੱਚ ਵੀ, ਜਰਮਨੀ ਦੇ ਵਿੱਚ ਵੀ, ਜਿਨ੍ਹਾਂ ਨੂੰ ਇੰਡੀਅਨ ਗਵਰਨਮੈਂਟ ਨੇ
डिकलेयर किया होया है कि जी ये दहशतगर्द ने और दूसरे ने वही झंडे चलाणगे खालिस्तान दे। और वाशिंगटन DC च कल जिहड़ा 11 बजे तो 2 बजे तक जिहड़ा ये झंडा चलाउण दा और जिहदे च ब्लैक डे प्रोटेस्ट उहदा हिस्सा ही हुंदा है वो होएगा। और इसे तरह असी ये दसते ही है कि जो ही ये प्रोग्राम खत्म होएगा 9 बजे खबरां हुंदियां ने अद्धे घंटे दियां और 26 जनवरी के हवाले नाल एक पैनल डिस्कशन भी होएगी जिहदे च वर्ल्ड सिख पार्लीमेंट के कोआर्डीनेटर सर हिम्मत सिंह और सर बलजिंदर सिंह जिहड़े वर्ल्ड सिख पार्लीमेंट के ह्यूमन राइट्स कमेटी के स्पोक्सपर्सन ने और मैं भी शामिल होवांगा। असी एनालाइज भी करांगे कि इन्हां 72-73 सालों दे विच सिख कौम कित्थों तुरी कित्थे आके खड़ी है। और जिवें सानू मॉन्ट्रियल तो साडे ब्यूरो चीफ वीर मनवीर सिंह होरां ने सूचित किया है कि कल 2 इवेंट्स एक ओटावा दे विच और एक टोरंटो दे विच है। और जिहड़ी ओटावा दे विच जिहड़ी है 1 तो 3 बजे तक वसा घात रैली कि ये जिहड़ा साडे नाल धोखा कीता है वसा साडा घात कीता है वसा दा ये दोपहरे 1 तो 3 बजे तक ओटावा च जिहड़ी है वो होएगी। और इहदे च मॉन्ट्रियल ते ओटावा दी संगत वड्डी गिणती शामिल होएगी। इस रैली दी कॉल श्रोमणी अकाली दल अमृतसर वालों दिती गई है। इसी तरह टोरंटो की कार रैली जिहड़ी है सवेरे 10 बजे डिक्सी गुरु घर तो शुरू होके इंडियन कौंसलेट टोरंटो तक जाएगी। सो असी जिहड़ा उन्होंने बिल्कुल क्लीयर किया क्योंकि इस गल का ध्यान रहे कि जिहड़ा TV 84 दे साडे नौजवान पत्रकार ने उत्थे भगवंत मान नूं घेरिया और ये इशू बनिया इशू तो चल ही रहा सी। उस तो पहला असीं देखते हैं कि फतेहगढ़ साहब तो गवर्नर हाउस तक रोस मार्च सी और हवारा कमेटी जथेदार जगतार सिंह हवारा की अगवाई थले एक फोकस्ड इशू है। पर इनू होर भी फ्लिप मिलिया आम आदमी पार्टी एक्सपोज हुई और ईवन पिछले कल जदों दरबार साहब के दर्शनां लई भगवंत मान आया तो साडे TV 84 के एक होर रिपोर्टर ने जाके फिर भगवंत मान नूं घेरिया तो इस वार उवें एक्सपोज उन्हें उन्होंने जफ्फी पा के नाल तोड़ लिया पर जवाब नहीं दिता है। वो कहता ही रहा भी जवाब तो दे जाओ जवाब तो दे जाओ। सो इना ही काफ़ी हुंदा है एक्सपोज करना कि भी ये जिहड़े दौड़ रहे ने भज रहे ने ये असली जिहड़े ने इन्हां दे उत्ते नज़र रखो कि ये दिल्ली दे दलाल ने ये पंजाब और पंथ दे नहीं ने। और जिवें इन्हां दोनों ही कार रैली भी और जिहड़ी विसाखात रैली है उहदे जिहड़ा मुख मुद्दा है वो बंदी सिंघां दी रिहाई दा। इसे तरह दल खालसा वालों क्योंकि बहुत बारी कही है कहणगे जी इत्थे बाहर रौला पाउण दा की है असीं ये भी दसीए कि उत्थे भी थां थाई इसनूं इंडियन सिस्टम नूं चैलेंज किया जाता है। और दल खालसा वालों इस मौके दे उत्ते उन्होंने जड़ियां ने सिख जथेबंदियां ने मिल के जिन्हां सिख यूथ ऑफ पंजाब सिख यूथ फैडरेशन भिंडरांवाड़ा और इंडिया सिख स्टूडेंट फैडरेशन वालों इस 26 जनवरी नूं विसाखात ते काले दिन वजों याद किया जाएगा। और इस दे नाल नाल उन्होंने बंदी सिंघां दी रिहाई और बैबल गोली कांड च इंसाफ लैण लई और जिहड़े मनघड़त केस सिख नौजवानों ते पाए जा रहे हैं इस मौके दे उत्ते भरपूर इस दे उत्ते एक प्रोटेस्ट होएगा। और उन्होंने दस्सिया कि भी ये जिहड़ा प्रोटेस्ट मार्च है गुरु की नगरी अमृतसर च भंडारी पुल तो सवेरे 11:30 बजे शांतमई रोस मुजाहरे की शुरुआत होएगी और ये विरासती मार्ग च लगे महाराजा रणजीत सिंह के बुत तक के मार्च कढ़िया। ये सिंबोलिज्म हुंदा है कि भाई अज असी सफ़र इसलिए कर रहे हैं कि भाई साडे कोल राज पाग नहीं है। सो उन्होंने जिहड़ा भंडारी पुल तो महाराजा रणजीत सिंह के बुत तक जिहड़ा विरासती मार्ग ते लगा है ये कढ़िया जाएगा। और उपरलियां जथेबंदियां तो इलावा जिहड़े इस दे विच तावन कर रही ने जथेबंदियां भारतीय किसान यूनियन दुआबा दुआबा किसान कमेटी पंजाब आज़ाद किसान कमेटी दुआबा सिख अलायंस ते अकाल स्टूडेंट फैडरेशन नाल मिल के फिर 27 जनवरी नूं फगवाड़े दे विच केंद्री मिनिस्टर बीजेपी का सोमनाथ आ रहा है। सो इस दा घेराव करन दी प्लैनिंग भी है। सो असीं ये अपील भी करांगे कि वाशिंगटन DC दे प्रोटेस्ट विच टोरंटो दी कार रैली च मॉन्ट्रियल च और होर थावां ते भी वैनकूवर दे विच भी जिथे जिथे भी साडी आवाज़ पहुँचती है हालां
कोई साडी अपील दे मुताज नहीं ने, जिन्हां ने प्लान किया है वो जरूर जाणगे, उन्हां दे विच जरूर पार्टिसिपेशन की जाए। बिल्कुल हुण एक पासे ਜ਼ਾਹਰ है कि इन्हां 72-73 सालों की नहीं, असी तो जो गल करते हैं क्योंकि 15 अगस्त 1947 तो ही साडा दुखांत शुरू हो जाता है, तो भारत दे विच सिखां ने 75 सालों की कुछ नहीं सहा, एक तो बाद एक नस्लकुशी, उसका दी कहानी असी पिछले 10 साल तो लगातारता नाल बयान दें। पर यह भी देख लीए कि दुश्मन ने इस 73वीं जिहड़ा वरेगंढ दे उत्ते की कीता है, वही झूठ, वही उन्हां दा प्रेजिडेंट कोविंद जिहड़ा वो ये कह रहा है न्यू इंडिया इज अमर्जिंग स्ट्रोंग एंड सेंसिटिव। हुण किहड़ा है न्यू इंडिया, और उहदे च तुसीं देखो कि जिस मुल्क 40-45 लाख लोग कोविड नाल मर गए होण, ऑक्सीजन की घाट खुणों मर गए होण, और उहदे चों बहुत तारीफ कर रहा मोदी सरकार की, क्योंकि प्रेजिडेंट ने तो लिखिया बयान पढ़ना हुंदा है कि कोविड नूं जिहड़ा बहुत चंगे ढंग दे नाल हैंडल किया, और देखो आत्म निर्भर भारत अभियान असी शुरू किया है, और साडी इकोनॉमी बहुत जिहड़ी है इस साल च होर भी अगे जाएगी। वो तुसीं सुकड़ के $2 ट्रिलियन तो भी थल्ले चले गए हो। बेरोजगारी का हाल यह है कि भी इस वेले यूपी बिहार च वड्डी गिणती च प्रोटेस्ट हो रहे हैं, पुलिस लाठीचार्ज हो रहे हैं। इहदे ते पूरी अज NDTV की रिपोर्ट सी कि किवें जिन्हां तो एप्लीकेशनां लईआं रेलवे नौकरियां दे विच 2-2 साल हो गए ने, और जिन्नी क एप्लीकेशन फीस रखी हुंदी है 230 करोड़ उस एप्लीकेशन फीस का इकट्ठा किया होया है, लेकिन कोई नौकरी नहीं, कोई किसी की अपॉइंटमेंट नहीं, कोई नतीजे नहीं। सो ये तो उस हद तक लै गए ने कि जिवें कोई बादशाह बारे सी कि वो कबरां भी पुट के कहंदा सी भी उहदे च भी कोई जिहड़ा नाल कबर च किसी दे कोई सिक्का मिल जाए, कोई दबिया होए तो उसनूं भी कढ़ लो। और नाल दी नाल इन्हां दा प्रेजिडेंट झूठ बोल के कहंदा है कि इस वेले देखो हुण असीं एयरक्राफ्ट कैरियर ISC विक्रांत भी शामिल कर लिया, और हुण इंडिया इज नाउ अमंगस वर्ल्ड्स लीडिंग नेवल पावर्स, कि असीं देखो दुनिया की कितनी वड्डी लीडिंग पावर बन गए। और बाकी जिहड़ा ये ड्रामा पद्म भूषण, पद्म विभूषण, पद्म श्री का करते हैं, वो भी सैकड़ियां की गिणती जिवें कोई वो वंडदा हुंदा है फुलियां, वो इवें वंड रहे हैं। पर मैनूं ये लग्या कि भी ये जिवें जनरल रावत जिस लैवल का इनू ये लै गए सी, और इहदी मौत जिवें करवाई गई वो भी शक दे घेरे च है। पर उन्होंने जनरल रावत नूं जिहड़ा इन्हां ने पद्म विभूषण अवार्ड दिता है। हालांकि वही पद्म विभूषण एक डिसमिस्ड यूपी का कल्याण सिंह जिहदे वेले बाबरी मस्जिद ढाई गई उन्होंने भी दिता है। सो इस तो मैनूं लगदा है कि भी ये पूरे इंसल्ट करन ते आए हुए ने। और ईवन एक बुद्धादेव भट्टाचार्य है जिन्हों पद्म भूषण दिता गया है, बंगाल का चीफ मिनिस्टर है, उन्हें इन्हां दे मूँह ते मारदिआं उन्होंने रिजैक्ट किया। उन्हें कहा कि भी ये मैनू नहीं तुहाडे इसकी लोड़। और इस मौके नूं भी ईवन मोदी इस्तेमाल कर रहा है। PM मोदी कॉल्स फॉर डिस्कशन ऑन वन नेशन वन इलैक्शन। हुण इन्हां नूं ये लगदा है कि भी सानूं हर वारी ठगी मारनी पैंदी है, किते EVM मशीनां दे नाल, किते कोई होर इक्को ही होए, इक्को वेले पार्लीमेंट, असैंबली, म्यूनसिपैलिटी सारिਆਂ ਦੀਆਂ इलैक्शनां हो जाण ताकि इक्को वारी ठगी मारीए ते अगले 5 साल तक फिर ये डिकटेटराना तर्ज वाली हुकूमत के उत्ते राज करिए। सो वो अपनी उस कन्वैसिंग ते लगे। और मैं एक जाते जाते गल करते हैं कि जोड़े फ्लोट्स उन्होंने लाए ने, कल असी पंजाब के हवाले नाल गल कीता सी क्योंकि रिहर्सल पैरेड वेले सारे सामने आए कि किवें उन्होंने अगेन उही अपना थीम भगत सिंह राजगुरू सुखदेव वाला उसनूं वेचण की कोशिश की। पर उत्तराखंड हुण उत्तराखंड की जिहड़ी झाकी है उस दे विच उन्होंने फ्रंट के उत्ते हेमकुंड साहब का मॉडल बनाया। उस जिहड़ी है वाहिगुरू वाहिगुरू की धुनी भी निकल रही है, और उहदी बैक के उत्ते जिहड़ा है 4 धाम जिहड़े इन्हां दे ने उन्हां दे नाल नाल जिहड़ा बद्रीनाथ का जिहड़ा है वो भी वड्डा एक इमेज उहदे नाल जोड़िया, और विचकार एक फुल्लां दी घाटी बनाई है। सो हुण कईयां नूं जिहड़े इस वेले मोदी स्टूजेस ने जिन्हां दा असीं जिक्र करांगे अगले टॉपिक्स दे विच, वो तो उसकी तारीफ ते लगे ने। देखो जी सिखां नूं किन्नी रैकगनेशन दे रहे हैं। हुण भी कहणगे देखो जी हेमकुंड साहब मोदी ने उहदी झांकी उत्तराखंड की जिथे BJP का राज है उन्होंने हेमकुंड साहब की बनाई। ये बेवकूफ ये नहीं समझते कि भाई किवें इस दे नाल बद्रीनाथ दे नाल उहनूं जोड़ के हिंदू ते सिख एक क्लब करन दी लायन, उही वीर बाल दिवस वाली स्ट्रैटजी, उही
ਕਿਉਂਕਿ ਜਿੱਥੇ ਤਾਂ ਤੁਹਾਡਾ ਹਿਸਟੋਰੀਕਲ ਥਾਵਾਂ ਨੇ ਉਹ ਗੁਰਦੁਆਰਾ ਗਿਆਨ ਗੋਦੜੀ ਹੋਏ ਹਰਿਦੁਆਰ ਦੇ ਵਿੱਚ, ਜਾਂ ਗੁਰਦੁਆਰਾ ਡਾਂਗ ਮਾਰ ਹੋਏ ਸਿੱਕਮ 'ਚ, ਜਾਂ ਜਿਹੜਾ ਮੰਗੂ ਮੱਠ ਹੋਏ ਉੜੀਸਾ, ਤੁਹਾਡੀ ਹਿਸਟਰੀ ਤਾਂ ਉਹਨਾਂ ਨੇ ਤਬਾਹ ਕਰ ਰਹੇ ਨੇ, ਉਹ ਤਾਂ ਗੁਰਦੁਆਰੇ ਮਿਟਾ ਦਿੱਤੇ। ਪਰ ਇੱਕ ਹੇਮਕੁੰਡ ਸਾਹਿਬ ਬੇਸ਼ੱਕ ਜਿਹਦੀ ਇਹਦੇ ਨਾਲ ਸ਼ਰਧਾ ਜੁੜੀ ਹੋਈ ਹੈ ਬਹੁਤ ਸਾਰਿਆਂ ਦੀ, ਮੈਂ ਉਸ ਤੇ ਕੋਈ ਟਿੱਪਣੀ ਨਹੀਂ ਕਰਦਾ, ਪਰ ਉਹਨੂੰ ਨਾਲ ਬਦਰੀਨਾਥ ਦੇ ਕਲੱਬ ਕਰਕੇ ਇਹੀ ਦੱਸਣ ਦੀ ਕੋਸ਼ਿਸ਼ ਹੈ ਕਿ ਭਾਈ ਇਹ ਜਿਹੜਾ ਅਲਟੀਮੇਟਲੀ ਸਿੱਖ ਹਿੰਦੂਆਂ ਦਾ ਇਹ ਹਿੱਸਾ ਨੇ, ਸੋ ਇਹ ਉਹਨਾਂ ਦੀ ਸਾਈਡ ਹੈ। ਬਾਕੀ ਸਾਡੇ ਲਈ ਤਾਂ ਅਸੀਂ ਇਹ ਸਮਝਦੇ ਹਾਂ ਕਿ ਇਹਨੂੰ ਬੇਸ਼ੱਕ, ਕਿਉਂਕਿ ਅਸੀਂ ਧੋਖਾ ਦਿਵਸ, ਵਿਸਾਖਾ ਦਿਵਸ ਇਹ ਸਾਰੇ ਕਹਿੰਦੇ ਹਾਂ, ਇਹ ਜੂਨ 84 ਤੱਕ ਜਿਹਨੂੰ ਵੀ ਤਵੱਕੋ ਸੀ ਕਿ ਸ਼ਾਇਦ ਜੋ ਉਹਨਾਂ ਨੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਹੈ ਉਹਨੂੰ ਰੈਕਟੀਫਾਈ ਕਰਨ, ਲੇਕਿਨ ਜੂਨ 84 ਤੋਂ ਬਾਅਦ ਤਾਂ ਅਸੀਂ ਖਾਲਿਸਤਾਨ ਦੇ ਝੰਡੇ ਨੂੰ ਹੀ ਜਿਹੜਾ ਲਾਲ ਕਿਲੇ ਦੇ ਉੱਤੇ ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਤਾਮੀਰ ਨੂੰ ਲੈ ਕੇ ਹੀ ਜਿਹੜਾ ਇਸ ਦੇ ਉੱਤੇ ਹੀ ਸਾਡਾ ਫੋਕਸ ਹੈ। ਬਾਕੀ ਜ਼ਰੂਰ ਕਿਉਂਕਿ ਜੋ ਰੋਜ਼ਾਨਾ ਘਟਨਾਕ੍ਰਮ ਹੁੰਦਾ ਹੈ ਉਸ ਦੀ ਚਰਚਾ ਕਰਨੀ ਬਣਦੀ ਹੈ ਔਰ ਅਸੀਂ ਉਹ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਹਿੰਦੂਤਵੀ ਵਿਚਾਰਧਾਰਾ ਦੇ ਲੋਕ ਸਿਰਫ ਇਸਲਾਮ, ਈਸਾਈ ਅਤੇ ਸਿੱਖ ਧਰਮ ਨੂੰ ਹੀ ਨਫ਼ਰਤ ਨਹੀਂ ਕਰਦੇ, ਬਲਕਿ ਬੁੱਧ ਧਰਮ ਨਾਲ ਵੀ ਪੂਰੀ ਖੁੰਸ ਖਾਂਦੇ ਹਨ। ਸੋ ਭਾਰਤ ਦੇ ਮਹਾਨ ਬੋਧੀ ਰਾਜੇ ਸਮਰਾਟ ਅਸ਼ੋਕ ਨੂੰ ਹਿੰਦੂਤਵੀਆਂ ਵੱਲੋਂ ਇੱਕ ਜ਼ਾਲਮ ਰਾਜੇ ਵੱਲੋਂ ਪੇਸ਼ ਕੀਤਾ ਜਾਂਦਾ ਹੈ। ਉਹ ਦਿਨ ਦੂਰ ਨਹੀਂ ਜਦੋਂ ਭਾਰਤੀ ਕਰੰਸੀ ਚੋਂ ਅਸ਼ੋਕ ਦੌਰ ਦੇ ਸ਼ੇਰਾਂ ਦੀ ਤਸਵੀਰ ਅਤੇ ਤਿਰੰਗੇ ਚੋਂ ਅਸ਼ੋਕਾ ਦਾ ਧਰਮ ਚੱਕਰ ਮੁਕੰਮਲ ਤੌਰ ਤੇ ਗਾਇਬ ਕਰ ਦਿੱਤਾ ਜਾਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਕਸਰ ਅਸੀਂ ਜਦੋਂ ਅਲਾਮਾ ਇਕਬਾਲ ਦੀ ਨਾਨਕ ਨਜ਼ਮ ਬਾਂਗੇ ਦਰਾ ਚੋਂ ਕੋਟ ਕਰਦੇ ਹਾਂ, ਹਾਲਾਂ ਬਹੁਤ ਵਾਰੀ ਅਸੀਂ ਰਿਪੀਟ ਕੀਤੀ ਹੈ, ਲੇਕਿਨ ਮੈਂ ਬਹੁਤ ਵਾਰ ਦੇਖਦਾ ਹਾਂ ਕਿ ਉਸ ਇੱਕ ਨਜ਼ਮ ਦੇ ਵਿੱਚ ਜਿਵੇਂ 2500 ਸਾਲ ਦੀ ਬ੍ਰਾਹਮਣ ਦੀ ਸਾਈਕੀ ਨੂੰ, ਉਸ ਧਰਤੀ ਦੀ ਹਕੀਕਤ ਨੂੰ ਅਲਾਮਾ ਇਕਬਾਲ ਨੇ ਬਿਆਨ ਕੀਤਾ ਹੈ। ਕਿਤੇ ਵੀ ਤੁਹਾਨੂੰ ਤੁਸੀਂ ਵੱਡੀਆਂ ਕਿਤਾਬਾਂ ਪੜ੍ਹੋਗੇ, ਉਹਦੇ ਚੋਂ ਕੁਛ ਨਾ ਕੁਛ ਤੱਥ ਇੱਧਰ ਲਓਗੇ, ਕੁਛ ਉੱਧਰੋਂ ਲਓਗੇ,
ਉਹ ਤੁਹਾਨੂੰ ਸਮਝ ਆਏਗੀ। ਜੀ ਪਰ ਉਹਨਾਂ ਨੇ ਬਹੁਤ ਵਾਰ ਇਹ ਲੱਗਦਾ ਹੈ ਵੀ ਜਦੋਂ ਤੁਸੀਂ ਗੱਲ ਨਜ਼ਮ ਦਾ ਨਾਂ ਨਾਨਕ ਹੈ, ਗੱਲ ਗੁਰੂ ਨਾਨਕ ਸਾਹਿਬ ਤੇ ਕਰਨੀ ਹੈ ਤੇ ਤੁਸੀਂ 2500 ਸਾਲ ਪਿੱਛੇ ਕਿਉਂ ਚਲੇ ਗਏ। ਪਰ ਜਦੋਂ ਤੱਕ ਤੁਸੀਂ 2500 ਸਾਲ ਪਹਿਲਾਂ ਬ੍ਰਾਹਮਣ ਦੀ ਸਾਈਕੀ ਨੇ ਕਿਵੇਂ ਉਸ ਖਿੱਤੇ ਦੇ ਵਿੱਚ ਇੱਕੋ ਆਵਾਜ਼ ਜਿਹੜੀ ਜਸਟਿਸ ਦੀ ਸੀ, ਜਿਹੜੀ ਬ੍ਰਾਹਮਣ ਨੂੰ ਲਲਕਾਰਦੀ ਸੀ, ਜਿਹੜੀ ਜ਼ਾਤ ਪਾਤੀ ਸਿਸਟਮ ਨੂੰ ਖਤਮ ਕਰਦੀ ਸੀ ਔਰ ਜਿਹੜੀ ਇਨਸਾਨੀ ਪਿਆਰ ਔਰ ਬਰਾਬਰੀ ਦੇ ਉੱਤੇ ਮਬਨੀ ਸੀ, ਕਿਵੇਂ ਬ੍ਰਾਹਮਣ ਨੇ ਉਹਨੂੰ ਕ੍ਰਸ਼ ਕੀਤਾ ਔਰ ਕਿਵੇਂ ਫਿਰ ਇੱਕ ਵੱਡਾ ਗੈਪ ਵਿਚਕਾਰ ਪੈਂਦਾ ਹੈ ਔਰ ਫਿਰ ਗੁਰੂ ਨਾਨਕ ਸਾਹਿਬ ਦੀ ਆਮਦ, ਜਿਸ ਨੂੰ ਅਲਾਮਾ ਇਕਬਾਲ ਨੇ ਮਰਦੇ ਕਾਮਿਲ ਲਫ਼ਜ਼ ਦੇ ਨਾਲ ਐਡਰੈਸ ਕੀਤਾ। ਪਰ ਕਿਉਂਕਿ ਅਸੀਂ ਜਿਸ ਟੌਪਿਕ ਦੇ ਉੱਤੇ ਗੱਲ ਕਰ ਰਹੇ ਹਾਂ ਕਿ ਇਸ ਵੇਲੇ ਇੱਕ ਪਾਸੇ ਜਿਹੜੀ ਜ਼ਾਹਰਾ ਨਫ਼ਰਤ ਹਿੰਦੂ ਤਵੀਆਂ ਵੱਲੋਂ ਇਸਲਾਮ ਦੇ ਖਿਲਾਫ ਔਰ ਈਸਾਈਅਤ ਦੇ ਖਿਲਾਫ ਔਰ ਸਿੱਖਾਂ ਦੇ ਖਿਲਾਫ ਇਨ ਪਾਰਟਸ, ਜੇ 26 ਜਨਵਰੀ ਨੂੰ ਇੱਕ ਸਾਲ ਪਹਿਲਾਂ ਕੇਸਰੀ ਝੰਡਾ ਲਾਲ ਕਿਲੇ ਤੇ ਝੁਲਾਇਆ ਗਿਆ ਤੇ ਤੁਸੀਂ ਉਸ ਤੋਂ ਬਾਅਦ ਦੇ 2 ਹਫ਼ਤਿਆਂ ਦੇ ਜਿਹੜੇ ਨੇ ਉਹ ਸਾਰੇ ਉਹਨਾਂ ਦੇ ਗੋਦੀ ਮੀਡੀਆ ਔਰ ਸੋਸ਼ਲ ਮੀਡੀਆ ਦੇਖ ਲਓ ਕਿ ਸਿੱਖਾਂ ਦੇ ਖਿਲਾਫ ਕਿਸ ਕਦਰ ਨਫ਼ਰਤ ਪਰੋਸੀ ਗਈ ਔਰ ਬਹੁਤਿਆਂ ਨੂੰ ਇਹ ਖੌਫ ਸੀ ਕਿ ਨਵੰਬਰ 84 ਤੋਂ ਵਰਸਟ ਨਸਲਕੁਸ਼ੀ ਹੋਣ ਜਾ ਰਹੀ ਹੈ। ਬਿਲਕੁਲ। ਫਿਰ ਤੁਸੀਂ ਉਹੀ 2 ਹਫ਼ਤੇ ਜਾਂ 3 ਹਫ਼ਤੇ ਘੱਟੋ ਘੱਟ 5 ਜਨਵਰੀ ਤੋਂ ਬਾਅਦ ਜਦੋਂ ਕਿ ਮੋਦੀ ਨੂੰ ਉੱਥੋਂ ਬੇਰੰਗ ਪੰਜਾਬ ਦੇ ਲੋਕਾਂ ਨੇ ਵਾਪਸ ਮੋੜਿਆ ਔਰ ਕੁਰਸੀਆਂ ਖਾਲੀ 2000 ਬੰਦਾ ਵੀ ਉੱਥੇ ਇਕੱਠਾ ਨਹੀਂ ਕਰ ਸਕੇ, ਲੱਖ ਕੁਰਸੀਆਂ ਰੱਖ ਕੇ, ਔਰ ਉਹਦੇ ਤੋਂ ਬਾਅਦ ਤੁਸੀਂ ਦੇਖੋ ਕਿ ਜੋ ਇਹਨਾਂ ਨੇ ਉਸकी ਜਾਨ ਕੋ ਖਤਰਾ ਮੋਦੀ ਇਹ ਉਹ ਕਰਕੇ, ਉਦੋਂ ਵੀ ਇਹ ਖੌਫ ਸੀ ਕਿ ਵੀ ਇਹ ਅਨਲੀਸ਼ ਆਪਣੇ ਗੁੰਡਿਆਂ ਨੂੰ ਕਰਨਗੇ ਉਹ ਸਾਰੇ ਨੂੰ। ਹੁਣ ਇਸ ਸਾਰੇ ਦੇ ਚੱਲਦੇ ਆ ਕਿਉਂਕਿ ਅੱਜ ਵਿਜ਼ੀਬਲੀ ਇਹ ਸਾਹਮਣੇ ਨਹੀਂ ਹੈ ਕਿ ਬੁੱਧ ਧਰਮ ਦੇ ਖਿਲਾਫ ਅੱਜ ਵੀ, ਜਦੋਂ ਕਿ ਬੁੱਧ ਧਰਮ ਨੂੰ ਮੰਨਣ ਵਾਲੇ ਇਸ ਵੇਲੇ ਬਿਲਕੁਲ ਲੂਣ ਵਾਂਗ ਨੇ, ਉਹਨਾਂ ਦੀ ਗਿਣਤੀ ਜਿਹੜੀ ਹੈ ਉਹ ਬਹੁਤ ਘੱਟ ਹੈ, ਕੁਝ ਮਿਲੀਅਨਸ 'ਚ ਹੈ, ਕਰੋੜਾਂ 'ਚ ਵੀ ਨਹੀਂ ਹੈ, ਲੇਕਿਨ ਕਿਵੇਂ ਬੁੱਧ ਧਰਮ ਦੀ ਜਿਹੜੀ ਗੱਲ ਹੈ ਉਹਨੂੰ ਹਿਸਟਰੀ 'ਚ ਤਾਂ ਉਹਨਾਂ ਨੇ ਕਿਵੇਂ ਹੜੱਪਿਆ, ਕਿਵੇਂ ਉਹਨਾਂ ਨੇ ਬੁੱਧ ਧਰਮ ਨੂੰ ਸ਼ਾਸਤਰ ਤੇ ਸ਼ਸਤਰ ਨਾਲ ਖਤਮ ਕੀਤਾ। ਪਰ ਹੁਣ ਜਿਹੜਾ 2 ਚੀਜ਼ਾਂ ਦਾ ਸਿੰਬੋਲਿਜ਼ਮ ਬੁੱਧ ਦਾ ਜਿਹੜਾ ਭਾਰਤ ਦੀ ਕਰੰਸੀ ਔਰ ਝੰਡੇ ਦੇ ਵਿੱਚ ਹੈ, ਜੋ ਤੁਸੀਂ ਕਰੰਸੀ ਨੋਟ ਦੇਖੋ ਤੇ 2 ਸ਼ੇਰਾਂ ਦੀ ਫੋਟੋ ਜਿਹੜੇ ਦੋਨਾਂ ਦੀ ਪਿੱਠਾਂ ਜੁੜੀਆਂ ਹੋਈਆਂ ਨੇ। ਹੁਣ ਸ਼ੇਰ ਜਿਹੜਾ ਹੈ ਇਹ ਆਈਕੋਨਿਕ ਇਮੇਜ ਸੀ ਸਮਰਾਟ ਅਸ਼ੋਕਾ, ਕਿਉਂਕਿ ਅਸ਼ੋਕ ਜਿਹੜਾ ਚੰਦਰਗੁਪਤ ਮੌਰੀਆ ਦਾ ਗ੍ਰੈਂਡਸਨ ਜਿਹਨੇ ਬੁੱਧ ਧਰਮ ਅਡਾਪਟ ਕੀਤਾ, ਉਹਨੇ ਉਸ ਆਪਣੇ ਧਰਮ ਨੂੰ ਬਹੁਤ ਦੂਰ ਤੱਕ ਫੈਲਾਇਆ। ਈਵਨ ਉਹ ਅੱਜ ਦਾ ਜਿਹੜਾ ਕਾਬਲ ਕੰਧਾਰ ਤੱਕ ਬੁੱਧ ਧਰਮ ਸੀ ਕਿਉਂਕਿ ਅਸ਼ੋਕ ਦਾ ਰਾਜ ਸੀ। ਮੌਰੀਆ ਚੰਦਰਗੁਪਤ ਮੌਰੀਆ ਦਾ ਵੀ, ਹਾਲਾਂ ਉਹਨਾਂ ਦੀ ਚੰਦਰਗੁਪਤ ਮੌਰੀਆ ਔਰ ਗ੍ਰੀਕ ਕਿੰਗ ਦੇ ਨਾਲ ਰਿਸ਼ਤੇਦਾਰੀਆਂ ਦਾ ਵੀ ਜ਼ਿਕਰ ਹੁੰਦਾ ਹੈ। ਗ੍ਰੀਕ ਪ੍ਰਿੰਸੈਸ ਦਾ ਵਿਆਹ ਹੋਇਆ ਚੰਦਰਗੁਪਤ ਮੌਰੀਆ ਨਾਲ ਔਰ ਕਾਬਲ ਕੰਧਾਰ ਦਾ ਕੁਝ ਹਿੱਸਾ ਜਿਹੜਾ ਗ੍ਰੀਕ ਐਮਪਾਇਰ ਦਾ ਹਿੱਸਾ ਸੀ ਸਿਕੰਦਰ ਦੇ ਨਾਲ ਜੁੜਿਆ ਹੋਇਆ। ਲੇਕਿਨ ਜਿਹੜਾ ਅਸ਼ੋਕ ਤੱਕ ਪਹੁੰਚਦੇ ਹਾਂ ਅਸੀਂ ਦੇਖਦੇ ਹਾਂ ਕਿ ਅਸ਼ੋਕ ਨੇ ਅੱਜ ਦਾ ਆਲਮੋਸਟ ਸਾਰਾ ਅਫਗਾਨਿਸਤਾਨ ਔਰ ਪਾਕਿਸਤਾਨ ਅੱਜ ਦਾ ਔਰ ਇੱਧਰਲਾ ਸਾਰੇ ਪੰਜਾਬ ਤੋਂ ਲੈ ਕੇ ਪਾਟਲੀਪੁੱਤਰ ਉਹਦੀ ਰਾਜਧਾਨੀ ਸੀ ਜਿਹੜਾ ਪਟਨਾ ਸਾਹਿਬ ਹੈ। ਔਰ ਕਲਿੰਗਾ ਦੀ ਲੜਾਈ ਤੋਂ ਬਾਅਦ ਕਲਿੰਗਾ ਅੱਜ ਦੇ ਮਾਡਰਨ ਉੜੀਸਾ ਸਟੇਟ ਹੈ ਜਿਹਦੇ 'ਚ ਕਿ ਬਹੁਤ ਜ਼ਿਆਦਾ ਖੂਨ ਖਰਾਬਾ ਹੋਇਆ। ਉਹਦੇ 'ਚ ਇੱਕ ਅੰਦਾਜ਼ੇ ਮੁਤਾਬਕ 1 ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ ਔਰ ਉਦੋਂ ਅਸ਼ੋਕ ਨੇ ਜਿਹੜਾ ਬੁੱਧ ਧਰਮ ਅਡਾਪਟ ਕਰ ਲਿਆ ਸੀ। ਔਰ ਅੱਜ ਵੀ ਜਦੋਂ ਤੁਸੀਂ ਅਫਗਾਨਿਸਤਾਨ ਦਾ ਇੱਕ ਵੱਡੇ ਹਿੱਸੇ ਤੋਂ ਲੈ ਕੇ ਪਾਟਲੀਪੁੱਤਰ ਤੱਕ ਜਿਹੜਾ ਫਿਰ ਅਸ਼ੋਕ ਦੇ ਪੀਰੀਅਡ ਦੇ ਵਿੱਚ ਉਸ ਦੇ ਜਿਨ੍ਹਾਂ ਨੂੰ ਸ਼ਿਲਾਲੇਖ ਕਹਿੰਦੇ ਨੇ, ਸ਼ਿਲਾਲੇਖ ਵੱਡੀਆਂ ਵੱਡੀਆਂ ਪੱਥਰ ਦੀਆਂ ਜਿਹੜੇ ਨੇ ਉਹ ਪਿੱਲਰ, ਉਹਨਾਂ ਦੇ ਉੱਤੇ ਟੀਚਿੰਗਸ ਲਿਖੀਆਂ ਹੋਈਆਂ ਜਿਹਦੇ 'ਚ ਹਰ ਧਰਮ ਬਾਰੇ ਟੋਲਰੈਂਸ ਦੀ ਗੱਲ, ਅਹਿੰਸਾ ਦੀ ਗੱਲ, ਇਨਸਾਨਾਂ ਨੂੰ ਪਿਆਰ ਕਰਨ ਦੀ ਗੱਲ, ਤਰੱਕੀ ਦੀ ਗੱਲ। ਸੋ ਇਹ ਉਸ ਦੌਰ ਦਾ ਜਿਹੜਾ ਹੈ ਉਹ ਗੋਲਡਨ ਪੀਰੀਅਡ ਵੀ ਹੈ ਔਰ ਸਮਾਜ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਔਰ ਅਸ਼ੋਕ ਦਾ ਪੀਰੀਅਡ 304 BC ਤੋਂ 232 BC ਤੱਕ ਹੈ ਕਿਉਂਕਿ 232 ਯਾਨੀ ਜੀਸਸ ਕ੍ਰਾਈਸਟ ਦੇ ਜਨਮ ਤੋਂ 232 ਸਾਲ ਪਹਿਲਾਂ ਅਸ਼ੋਕ ਦਾ ਰਾਜਕਾਜ ਦਾ ਪੀਰੀਅਡ ਜਿਹੜਾ ਉਹ ਸ਼ੁਰੂ ਹੁੰਦਾ ਹੈ ਜਾਂ ਉਹਦਾ ਜਨਮ ਹੁੰਦਾ ਹੈ ਔਰ 304 ਬਿਫੋਰ ਕ੍ਰਾਈਸਟ BC ਤੱਕ ਉਸ ਦਾ ਰਾਜ ਰਹਿੰਦਾ ਹੈ। ਫਿਰ ਕਿਵੇਂ ਸਾਜ਼ਿਸ਼ ਦੇ ਤਹਿਤ
उस अशोक के ग्रैंडसन नूं, जिस ग्रैंडसन का नां जिहड़ा है वो मैं पेन डाउन किया, उस दा मर्डर करवाया जाता है। एक ब्राह्मण उहदा फौजी चीफ जिहड़ा है वो ब्राह्मण जिहड़ा है वो उहदा नां जिहड़ा राजा है अशोक दा पोता उहदा नां है बृहदर्थ, ते जिहड़ा ब्राह्मण फौजी चीफ है उहदा नां है पुष्यामित्र शुंगा। उस तो उहदा अशोक दे पोते दा कतल करवा के ब्राह्मणवादी वापस पावर लैंदे ने। और फिर ये उही पीरीयड है कि जिहदे च बुद्ध धर्म दा शास्त्र ते शस्त्र दोनों दे नाल खात्मा किया जाता है। और इस दे उत्ते ही जिहड़ा अलामा इकबाल ने नानक नज़म च कहा कि ब्राह्मण सरशार है अब तक, मैं पिंदार में शमाए गौतम जल रही है महफिले अग्यार में, कि अज भी ब्राह्मण हंकार दी शराब पी के उस हंकार दे सरूर दे विच इस धरती दे उत्ते ब्राह्मण दी गल चल रही है। और शमाए गौतम, गौतम दी शमा जिहड़ी रोशनी बुद्ध ने दित्ती, गौतमा दी बुद्धा उहदा पूरा नाम सी, वो महफिले अग्यार 11 दी महफिल च है। मतलब यह है कि वो तुहानूं चीन, थाईलैंड, वियतनाम और होर थावां ते बुद्ध धर्म की गल है, लेकिन भारत चों बुद्ध धर्म का सफाया कर दिता गया। लेकिन 47 के पीरीयड तो बाद जदों भारत दियां दो जिहड़े इमेजिज, एक उहदा नैशनल फ्लैग और एक करंसी एंबलम भी उन्हां दी जिहड़ी सरकारी मोहर हुंदी है भारत दी, शेर, दो शेरां वाली है। और क्योंकि बुद्ध का सिंबल जिहड़ा सी राजकाज का वो लॉयन सी, और यही कारण है कि श्रीलंका मुल्क जिहड़ा अज भी बुद्ध धर्म नूं मनण वाला है, लगभग 80% तो ज़्यादा आबादी बौद्ध ही है, उन्हां दे श्रीलंका के झंडे दे विच तुहानूं शेर नज़र आएगा। और मैं ये भी दस दियां कि सिख स्कॉलर सर कपूर सिंह जदों सिख ते सिंह लफज इन्हां नूं बयानदे ने, क्योंकि हर मेल सिख दे नां नाल सिंह है और हर बीबी दे नां नाल कौर है, तो उस कहते हैं कि दोनों ही लफज सिख और सिंह ये पाली डायलैक्ट दे ने, पाली जबान दे ने, क्योंकि बुद्ध ने ब्राह्मण नूं चैलेंज करदे हैं संस्कृत का इस्तेमाल नहीं किया, उन्हें पाली जबान दे विच अपना उपदेश दिता है। और सर कपूर सिंह मुताबक ये दोनों लफज पाली जबान दे ने। सिख का मतलब है तुरया होया, तो सिंह का मतलब है पुग्या होया, जिहड़ा पुग गया है ਜਾਂ पहुँच गया। और यही जे सिंह दे लफज, और क्योंकि सिख धर्म दियां बहुत सारिया टीचिंग्स दे उत्ते, क्योंकि उस खिते सारा पंजाब और जिवें मैं कहा अफगानिस्तान तक लगभग 1000 साल जिहड़ा वो बुद्ध धर्म का बोलबाला रहा। और यही जिहड़ा कारण सी कि भी जदों इन्हां ने फिर ब्राह्मणवाद ने आके जिवें बुद्ध धर्म का सफाया किया और उन्हां नूं जिहड़ा नेस्तों नाबूद किया। लेकिन क्योंकि जदों आज़ाद भारत 47 तो बाद हुंदा है, ये हुण किहड़े पीरीयड नूं दिखाण कि जिहदे च भारत नां दा कोई देश तां एग्जिस्ट ही नहीं सी करदा, जिवें असीं कहा पहले सैगमेंट च एडमिनिस्ट्रेटिव यूनिट ब्रिटिशर्स ने दित्ती, ते इन्हां ने फिर अगेन जे लैगेसी च जाके देखिया तो उन्होंने कहा जी अशोक, और अशोक का उन्होंने जिहड़ा चक्कर सी, क्योंकि ये धर्म चक्कर ये भी बुद्ध धर्म नाल जुड़िया होया, जिहड़ा तुसीं तिरंगे च देखदे हो कि भाई हर एक दे नाल बराबरी, उन्होंने एज ए सिंबल अडॉप्ट किया और अपनी करंसी दे उत्ते और ऑफिशियल स्टैंप जिहड़ी अशोका पीरीयड दे विच जिहड़ा एक बुद्धिस्ट राजा सी उस नूं जिहड़ा उन्होंने एक वो दो शेरां वाला इमेज जिहड़ा अडॉप्ट किया। हुण ये मैं डिस्कशन इसलिए कर रहा कि एक आर्टिकल सुभाष गटैडे का जिहड़ा न्यूज़ क्लिक दे विच पब्लिश होया, और उसका टाइटल ही उन्होंने दिता है कि वाई हिंदूत्वा लव्स टू हेट अशोका दी ग्रेट। कि हुण ये जिहड़ी हिंदूत्वा दी आइडियोलॉजी वाले ने, और जिवें तुसीं कहा भी कल्ला मुसलमानां ईसाइयां सिखां दे नाल ही नफरत नहीं है, बुद्ध धर्म दे नाल तां है ही है, वो तो उन्हां दा तां सफाया कर दिता है। पर ईवन अशोका दी जिहड़ा एक बुद्धिस्ट राजा सी, जिहड़ी लैगेसी च चक्कर और शेर ने इनू भी मिटाण ते तुले हुए ने, और मिटाणगे तां ही कि अशोक नूं वो नोबल किंग जां बहादुर किंग जां इंसाफ पसंद किंग जां अहिंसा यकीन वाला जिहड़ा है उहदी थां ते वो प्रेजेंट करन कि भी ये तां बहुत ब्रूटल सी, ये तां बहुत जालम सी। और इस आर्टिकल दे विच उन्हें जिहड़ा सुभाष गटैडे ने
ਪ੍ਰੂਵ ਕੀਤਾ ਕਿ ਕਿਵੇਂ ਉਹ ਅਸ਼ੋਕ ਜਿਹਦੇ ਬਾਰੇ ਪ੍ਰੋਮੀਨੈਂਟ ਜਿਹੜਾ ਹਿਸਟੋਰੀਅਨ ਹੈ H.G. ਵੈਲਜ਼ ਉਹ ਇਹ ਕਹਿੰਦਾ ਅਸ਼ੋਕਾ ਸ਼ਾਈਨਸ ਐਂਡ ਸ਼ਾਈਨਸ ਬ੍ਰਾਈਟਲੀ ਲਾਈਕ ਏ ਬ੍ਰਾਈਟ ਸਟਾਰ ਈਵਨ ਅਨਟੂ ਦਿਸ ਡੇ ਕਿ ਜੇ ਦੁਨੀਆ ਦੇ ਬਾਦਸ਼ਾਹਾਂ ਦੀ ਜਾਂ ਐਂਪਰਰਸ ਦੀ ਹਿਸਟਰੀ 'ਚ ਕਹਿਣਾ ਹੋਏ ਤਾਂ ਅਸ਼ੋਕ ਜਿਹੜਾ ਹੈ ਉਹ ਬ੍ਰਾਈਟ ਸਟਾਰ ਹੈ। ਪਰ ਹੁਣ ਇਹ ਜਿਹੜਾ ਬ੍ਰਾਈਟ ਸਟਾਰ ਹੈ ਉਹਨੂੰ ਹਿੰਦੂ ਤਵੀ ਕਿਵੇਂ ਦੇਖਦੇ ਨੇ ਔਰ ਜਿਵੇਂ ਮਿਸਟਰ ਸੁਭਾਸ਼ ਨੇ ਕਿਹਾ ਵੀ ਹਿੰਦੂ ਤਵੀ ਤਾਂ ਉਹ ਪ੍ਰੈਜ਼ੈਂਟ ਨੂੰ ਵਿਸ਼ੀਏਟ ਕਰ ਰਹੇ ਨੇ ਔਰ ਪਾਸਟ ਤੋਂ ਡਿਨਾਇਲ 'ਚ ਨੇ, ਪਾਸਟ ਨੂੰ ਡਿਨਾਈ ਕਰਦੇ ਨੇ, ਉਹਦਾ ਹਿੰਦੂਤਵਾ ਵਰਸ਼ਨ ਦੇਣਾ ਚਾਹੁੰਦੇ ਨੇ, ਪ੍ਰੈਜ਼ੈਂਟ ਨੂੰ ਵਿਸ਼ੀਏਟ ਕਰ ਰਹੇ ਨੇ ਤਾਂ ਕਿ ਦੇ ਸ਼ੁੱਡ ਬੀ ਏਬਲ ਟੂ ਕੰਟਰੋਲ ਦਾ ਫਿਊਚਰ, ਤਾਂ ਕਿ ਉਹ ਫਿਊਚਰ ਨੂੰ ਕੰਟਰੋਲ ਕਰਨ। ਔਰ ਉਹਨੇ ਇੱਕ ਟਰਮ ਇਸਤੇਮਾਲ ਕੀਤੀ ਜਿਹੜੀ ਮੈਨੂੰ ਚੰਗੀ ਲੱਗੀ ਕਿ ਵੈਂਡਲਿਜ਼ਮ ਆਫ ਹਿਸਟਰੀ। ਹੁਣ ਇਹ ਵੈਂਡਲਿਜ਼ਮ ਬਹੁਤ ਵਾਰ ਹੁੰਦਾ, ਤੁਸੀਂ ਕਿਤੇ ਵੜ ਗਏ ਭੰਨ ਤੋੜ ਕੀਤੀ ਜਾਂ ਦੂਜਾ। ਇਸ ਵੇਲੇ ਇਹ ਹਿੰਦੂਤਵੀ ਗੁੰਡੇ ਨਾ ਸਿਰਫ ਮਾਈਨੋਰਿਟੀਜ਼ ਦੀ ਲੁੱਟ ਖਸੁੱਟ ਜਾਂ ਦੂਸਰਾ ਵੈਂਡਲਿਜ਼ਮ ਕਰ ਰਹੇ ਨੇ, ਹਿਸਟਰੀ ਦਾ ਵੀ ਵੈਂਡਲਿਜ਼ਮ ਕਰ ਰਹੇ ਨੇ। ਔਰ ਇਸ ਵੇਲੇ ਅਸ਼ੋਕ ਜਿਹੜਾ ਉਹ ਉਹਨਾਂ ਦੇ ਹੱਥੀ ਚੜਿਆ ਹੋਇਆ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਉਹ ਇਹ ਪ੍ਰੂਵ ਕਰਨਾ ਚਾਹੁੰਦੇ ਉਹ ਅਸ਼ੋਕ ਜਿਹੜਾ ਦੁਨੀਆ ਦੇ ਹਿਸਟਰੀ ਦੇ ਉਹਨਾਂ ਪਹਿਲੇ ਰਾਜਿਆਂ ਚੋਂ ਹੈ ਜਿਨੇ ਹਸਪੀਟਲਸ ਦੀ ਕੰਸਟਰਕਸ਼ਨ ਕਰਵਾਈ, ਟਰੀ ਪਲਾਂਟੇਸ਼ਨ ਐਨਕਰੇਜ ਕੀਤੀ, ਪਬਲਿਕ ਵੈਲ ਬਣਾਏ ਔਰ ਥਾਂ ਥਾਂ ਤੇ ਸਰਾਵਾਂ ਕਾਬਲ ਕੰਧਾਰ ਤੋਂ ਲੈ ਕੇ ਪਾਟਲੀਪੁੱਤਰ ਔਰ ਦੂਸਰੇ ਸਿਰੇ ਤੱਕ ਉਸ ਪੀਰੀਅਡ ਦੀਆਂ ਜਿੱਥੇ ਕਿ ਜਿਹੜੇ ਮੁਸਾਫਰ ਨੇ ਉਹ ਆਰਾਮ ਕਰ ਸਕਣ। ਔਰ ਬੁੱਧ ਪੀਰੀਅਡ ਦੇ ਵਿੱਚ ਈਵਨ ਓਪਨ ਥਾਵਾਂ ਜਿਵੇਂ ਅੱਜ ਅਸੀਂ ਸਟੇਡੀਅਮਸ ਕਹਿੰਦੇ ਹਾਂ ਇਹਨਾਂ ਦਾ ਵੀ ਜਿਹੜਾ ਨਿਰਮਾਣ ਕਰਵਾਇਆ ਗਿਆ ਜਿੱਥੇ ਕਿ ਓਪਨ ਪਬਲਿਕ ਮੀਟਿੰਗਸ ਹੁੰਦੀਆਂ ਸੀ। ਪਰ ਹੁਣ ਉਹਨਾਂ ਨੇ 2-3 ਹਿੰਦੂਤਵੀ ਰਾਈਟਰਸ ਦਾ ਹਵਾਲਾ ਦੇ ਕੇ ਦੱਸਿਆ ਵੀ ਇਹ ਕਿਵੇਂ ਵਿਸ਼ੀਏਟ ਕਰ ਰਹੇ ਨੇ, ਅਸ਼ੋਕ ਨੂੰ ਡਿਮੋਨਾਈਜ਼ ਕਰ ਰਹੇ ਨੇ। ਉਹਨਾਂ ਨੇ ਕਿਹਾ ਪਹਿਲਾਂ ਉਹਨਾਂ ਨੇ ਕਿਹਾ ਦਿਆ ਪ੍ਰਕਾਸ਼ ਸਿਨਹਾ। ਇਹ ਦਿਆ ਪ੍ਰਕਾਸ਼ ਸਿਨਹਾ ਉਹ ਹੈ ਕਿ ਜਿਹਨੂੰ ਵਾਈਸ ਪ੍ਰੈਜ਼ੀਡੈਂਟ ਬਣਾਇਆ ਹੋਇਆ ਇੰਡੀਅਨ ਕਾਉਂਸਲ ਫਾਰ ਕਲਚਰਲ ਰਿਲੇਸ਼ਨਸ ਦਾ ਔਰ ਇਸ ਦੇ ਨਾਲ ਨਾਲ ਇਹਨੇ ਜਿਹੜਾ ਸਮਰਾਟ ਅਸ਼ੋਕਾ ਦੇ ਨਾਂ ਥੱਲੇ ਇੱਕ ਪਲੇ ਵੀ ਲਿਖਿਆ ਔਰ ਇਹ ਹਿੰਦੂਤਵੀ ਇੱਕ ਵੱਡਾ ਥਿੰਕ ਟੈਂਕ ਦਾ ਹਿੱਸਾ ਹੈ। ਉਹ ਅਸ਼ੋਕ ਨੂੰ ਇਹ ਕਹਿ ਰਿਹਾ ਹੀ ਪ੍ਰੈਜ਼ੈਂਟਸ ਅਸ਼ੋਕਾ ਐਜ਼ ਏ ਕਰੂਅਲ bloodthirsty bigot who harassed minorities and had intimate family members killed ਕਿ ਵੀ ਬਹੁਤ ਜ਼ਾਲਮ ਬਹੁਤ ਦੂਜਾ ਔਰ ਉਹਨੇ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਮਰਵਾ ਦਿੱਤਾ। ਹੁਣ ਇਹੀ ਹੈ ਜਿਹੜਾ ਬੀਜੇਪੀ ਦਾ ਖਾਸਮ ਖਾਸ ਦਿਆ ਪ੍ਰਕਾਸ਼ ਸਿਨਹਾ ਔਰ ਉਹਨਾਂ ਨੇ ਕਿਹਾ ਵੀ ਜਦੋਂ ਇਹ ਆਇਆ ਹੁਣ ਕਿਉਂਕਿ ਬਿਹਾਰ ਦੇ ਵਿੱਚ ਤਾਂ ਇੱਕ ਪਾਸੇ ਤਾਂ ਕਾਂਗਰਸ ਹਕੂਮਤ ਵੇਲੇ ਯੂਨੀਵਰਸਿਟੀ ਖੋਲੀ ਗਈ ਨਾਲੰਦਾ ਯੂਨੀਵਰਸਿਟੀ, ਅਮ੍ਰਿਤਿਆ ਸੈਨ ਜਿਹੜਾ ਨੋਬਲ ਲੌਰੀਏਟ ਹੈ ਉਹਨੂੰ ਵਾਈਸ ਚਾਂਸਲਰ ਲਾਇਆ ਗਿਆ। ਜਦੋਂ ਨਤੀਸ਼ ਕੁਮਾਰ ਦੀ ਪਾਰਟੀ ਨੇ ਇਤਰਾਜ਼ ਕੀਤਾ ਤੇ ਫਿਰ ਥੋੜਾ ਬਹੁਤ ਆਪਣੇ ਆਪ ਨੂੰ ਡਿਸਟੈਂਸ ਕੀਤਾ ਆਰਐਸਐਸ ਨੇ ਪਰ ਲੰਬਾ ਵਕਤ ਤੋਂ ਚੁੱਪ ਰਹੇ। ਫਿਰ ਇੱਕ ਆਰਐਸਐਸ ਦੀ ਮੈਗਜ਼ੀਨ ਜਿਹੜੀ ਰਾਜਸਥਾਨ ਚੋਂ ਨਿਕਲਦੀ ਹੈ ਉਹਨਾਂ ਨੇ ਇਹ ਕਿਹਾ ਕਿ ਅਸ਼ੋਕਾ's conversion to Buddhism and his promotion of ਹਿੰਸਾ opened India's borders to foreign invaders। ਉਹ ਇਹ ਕਹਿ ਰਹੇ ਨੇ ਕਿ ਜੀ ਅਸ਼ੋਕਾ ਨੇ ਜਿਹੜਾ ਅਹਿੰਸਾ ਦਾ ਰਸਤਾ ਚੁਣਿਆ ਇਹ ਅਸ਼ੋਕਾ ਤਾਂ ਸਭ ਤੋਂ ਵੱਡਾ ਗੁਨਾਹਗਾਰ ਹੈ ਕਿਉਂਕਿ ਇਹਦੀ ਵਜ੍ਹਾ ਕਰਕੇ ਜਿਹੜਾ ਉਹ ਬਾਹਰਲੇ ਹਮਲਾਵਰਾਂ ਦਾ ਜਿਹੜਾ ਸਿਲਸਿਲਾ ਹੈ ਉਹ ਭਾਰਤ ਦੇ ਉੱਤੇ ਸ਼ੁਰੂ ਹੁੰਦਾ ਔਰ ਇਸੇ ਤਰ੍ਹਾਂ ਸੰਜੀਵ ਸਾਨਿਆਲ ਨਾਂ ਦਾ ਜਿਹਨੇ ਇੱਕ ਓਸ਼ਨ ਆਫ ਚਰਨ ਲਿਖਿਆ ਕਿਤਾਬ ਉਹਦੇ 'ਚ ਉਹਨੇ ਕਿਹਾ ਕਿ ਭਾਈ ਕਿਵੇਂ ਜਿਹੜਾ ਅਸ਼ੋਕਾ ਦੀ ਲੋੜ ਤੋਂ ਜ਼ਿਆਦਾ ਐਵੇਂ ਤਾਰੀਫ ਕੀਤੀ ਜਾਂਦੀ ਹੈ ਔਰ ਉਹਨੇ ਸਿਨਹਾ ਦੀ ਕਿਤਾਬ ਦੇ ਹਵਾਲੇ ਨਾਲ ਹੀ ਕਿਹਾ ਕਿ ਅਸ਼ੋਕਾ's rule was brutal and unpopular and claims he converted to Buddhism। ਉਹਨੇ ਕਿਹਾ ਜੀ ਇਹ ਝੂਠਾ ਹੈ ਕਿ ਕਲਿੰਗਾ ਤੋਂ ਬਾਅਦ ਉਹ ਤਾਂ ਪਹਿਲਾਂ ਹੀ ਹੋ ਗਿਆ ਸੀ ਔਰ ਉਹਦਾ ਬੜਾ ਬਰੂਟਲ ਰਾਜ ਸੀ। ਔਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੀ ਰਿਲੀਜੀਅਸ ਟੋਲਰੈਂਸ ਔਰ ਦੂਸਰੇ ਦੀ ਗੱਲ ਜਿਹੜੇ ਸ਼ਿਲਾਲੇਖਾਂ ਦੇ ਉੱਤੇ ਹੁੰਦੀ ਹੈ that was the political propaganda to counter his reputation for cruelty। ਉਹ ਕਹਿੰਦੇ ਜੀ ਉਹਨੇ ਇਸੇ ਲਈ ਲਿਖਵਾਏ ਕਿਉਂਕਿ ਉਹ ਬਰੂਟਲ ਸੀ, ਉਹਦਾ ਰੈਪੂਟੇਸ਼ਨ ਜ਼ਾਲਮ ਰਾਜੇ ਵਾਲਾ ਸੀ ਤੇ ਉਹਨੇ ਜਿਹੜਾ ਉਹਨੂੰ ਕਰਨ ਦੇ ਲਈ ਇਹ ਲਿਖਵਾਇਆ। ਔਰ ਉਹਨਾਂ ਨੇ ਇਹ ਕਿਹਾ ਉਹ ਇੱਥੋਂ ਤੱਕ ਚਲੇ ਜਾਂਦਾ ਹੈ ਕਿ ਅਸ਼ੋਕਾ ਹੈਜ਼ ਫਰਾਈਟਨਿੰਗ ਪੈਰਲਲਸ ਵਿਦ ਮਾਡਰਨ ਡੇ ਫੰਡਾਮੈਂਟਲਿਸਟ who kill cartoonists whom they accuse of insulting their religion। ਉਹਨਾਂ ਨੂੰ ਹੁਣ ਹਜ਼ਰਤ ਮੁਹੰਮਦ ਸਾਹਿਬ ਦੇ ਕਾਰਟੂਨ ਬਣਾਉਣ ਵਾਲਿਆਂ ਨੂੰ ਜਿਨ੍ਹਾਂ ਨੇ ਉਹਨਾਂ ਨਾਲ ਜੋੜਿਆ ਕਿ ਅਸ਼ੋਕ ਉਹਨਾਂ ਵਰਗਾ ਸੀ। ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਭਾਈ ਇਹ ਬਿਲਕੁਲ ਉਹਨਾਂ ਨੇ ਠੀਕ ਕਿਹਾ ਕਿ ਵੀ ਇਹ ਫਿਊਚਰ ਨੂੰ ਕੰਟਰੋਲ ਕਰਨਾ ਚਾਹੁੰਦੇ ਨੇ, ਵੈਂਡਲਿਜ਼ਮ ਕਰ ਰਹੇ ਨੇ ਹਿਸਟਰੀ ਦੇ ਨਾਲ ਔਰ ਇਸ ਦੇ ਨਾਲ ਨਾਲ ਹੀ ਜਿਹੜਾ ਅਸ਼ੋਕਾ ਦੇ ਰਿਗਾਰਡਿੰਗ ਜਿਹੜਾ ਉਹ ਸੁਨੀਲ ਖਿਲਨਾਨੀ ਨੇ ਬਿਲਕੁਲ ਠੀਕ ਕਿਹਾ ਕਿ ਵੀ ਕਿਵੇਂ
ਜਿਹੜਾ ਹੈ ਉਹ ਰੌਕ ਐਡਿਕਟ 12 ਜਿਹੜਾ ਸ਼ਿਲਾਲੇਖ 12 ਨੰਬਰ ਦੇ ਉੱਤੇ ਲਿਖਿਆ ਮਿਲਦਾ ਹੈ, ਉਸ ਦੇ ਵਿੱਚ ਕਿਵੇਂ ਅਸ਼ੋਕ ਨੇ ਕਿਹਾ ਕਿ ਵੀ ਰੈਸਟ੍ਰੇਂਟ ਇਨ ਸਪੀਚ, ਉਹੀ ਬੋਲੋ ਜਿਹੜਾ ਕਿਸੇ ਹੋਰ ਧਰਮ ਨੂੰ ਮੰਨਣ ਵਾਲਿਆਂ ਦੇ ਜਜ਼ਬਾਤਾਂ ਨੂੰ ਹਰਟ ਨਾ ਕਰਦਾ ਹੋਏ। ਔਰ ਇਹ ਗੱਲ ਡਾਕਟਰ ਅੰਬੇਦਕਰ ਨੇ ਵੀ ਅਲਟੀਮੇਟਲੀ ਕਹੀ ਸੀ ਕਿ ਵੀ ਇਹ ਐਂਪਰਰ ਅਸ਼ੋਕਾ ਪ੍ਰੋਕਲੇਮਡ ਏ ਕੰਪਲੀਟ ਬੈਨ ਔਨ killing animals, so the Brahmins revolted against the Maurya emperor Brihadanath under the leadership of Pushpamitra Shunga, a Samvedi Brahmin and the army chief of Brihadanath। ਕਿ ਇਹ ਡਾਕਟਰ ਅੰਬੇਦਕਰ ਕੋਟ ਕਰ ਰਹੇ ਨੇ ਕਿਉਂਕਿ ਅਸ਼ੋਕ ਨੇ ਕਿਹਾ ਵੀ ਜਾਨਵਰ ਮਾਰੇ ਹੀ ਨਹੀਂ ਜਾ ਸਕਦੇ, ਤੇ ਪੰਡਤ ਜਿਹੜੇ ਮੰਦਰਾਂ ਦੇ ਲੈਂਦੇ ਹੀ ਪਸ਼ੂ ਬਲੀ ਦੇ ਉੱਤੇ ਉਹਨਾਂ ਦੀ ਰੋਟੀ ਪਾਣੀ ਸੀ ਉਹ ਖਤਮ ਹੋ ਗਿਆ। ਔਰ ਅਸ਼ੋਕ ਨੇ ਬਰਾਬਰੀ ਦਾ ਸਿਧਾਂਤ ਦਿੱਤਾ, ਇਹਨਾਂ ਦਾ ਜ਼ਾਤ ਪਾਤੀ ਸਿਸਟਮ ਬ੍ਰਾਹਮਣ ਦੀ ਡੋਮੀਨੈਂਸ ਖਤਮ ਹੋ ਗਈ। ਔਰ ਫਿਰ ਅਸ਼ੋਕਾ ਦੇ ਪੋਤਰੇ ਬ੍ਰਿਦਰਥ ਨੂੰ ਬਾਹਮਣ ਫੌਜੀ ਚੀਫ ਪੁਸ਼ਪਾਮਿੱਤਰ ਸ਼ੁੰਗਾ ਨੇ ਮਾਰ ਮੁਕਾਇਆ। ਔਰ ਹੁਣ ਜਿਹੜੇ ਇਹ ਦੋ ਸਿੰਬਲ ਵੀ ਉਹਨਾਂ ਦੇ ਝੰਡੇ ਔਰ ਕਰੰਸੀ 'ਚ ਨੇ ਉਹਨੂੰ ਹਿੰਦੂਤਵ ਵੀ ਮਿਟਾਉਣਾ ਚਾਹੁੰਦੇ ਨੇ ਔਰ ਅਸ਼ੋਕ ਨੂੰ ਇੱਕ ਜ਼ਾਲਮ ਰਾਜੇ ਵਜੋਂ ਇਹਨਾਂ ਦੇ ਹਿਸਟੋਰੀਅਨ ਸੋ ਕਾਲਡ ਹਿਸਟੋਰੀਅਨ ਪ੍ਰੈਜ਼ੈਂਟ ਕਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਚਰਚਾ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤੀ ਸੁਪਰੀਮ ਕੋਰਟ ਬਾਰੇ। ਸੋ ਭਾਰਤੀ ਸੁਪਰੀਮ ਕੋਰਟ ਸਿੱਖ ਨਸਲਕੁਸ਼ੀ ਦੀ ਧਮਕੀ ਦੇਣ ਵਾਲਿਆਂ ਦੇ ਨਾਲ ਪੂਰੀ ਤਰ੍ਹਾਂ ਰਲਿਆ ਹੋਇਆ ਹੈ। ਸੋ ਇਸ ਦਾ ਸਬੂਤ RSS ਦੀ ਪੋਸਟਰ ਗਰਲ ਕੰਗਨਾ ਰਣੌਤ ਦੀਆਂ ਸਿੱਖ ਵਿਰੋਧੀ ਲਿਖਤਾਂ ਸੰਬੰਧੀ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਤੇ ਸੁਪਰੀਮ ਕੋਰਟ ਵੱਲੋਂ ਕੀਤੀਆਂ ਟਿੱਪਣੀਆਂ ਤੋਂ ਮਿਲਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਇੰਡੀਆ ਦੇ ਸੋ ਕਾਲਡ ਰਿਪਬਲਿਕ ਡੇ ਦੀ 72nd ਐਨੀਵਰਸਰੀ ਦੇ ਉੱਤੇ ਗੱਲਬਾਤ ਕਰ ਰਹੇ ਹਾਂ। 73rd 72 ਸਾਲ ਪੂਰੇ ਹੋਏ ਨੇ ਔਰ 2073ਵਾਂ ਬਿਗਨ ਹੋਇਆ ਜੀ। ਔਰ ਜਦੋਂ ਡੈਮੋਕ੍ਰੇਸੀ ਜਾਂ ਰਿਪਬਲਿਕ ਦੀ ਗੱਲ ਹੁੰਦੀ ਹੈ ਤੇ ਜਿਹੜੇ ਡੈਮੋਕ੍ਰੇਸੀ ਦੇ ਜਾਂ ਕਿਸੇ ਵੀ ਰਿਪਬਲਿਕ ਦੇ 3 ਪਿਲਰਸ ਨੇ ਉਹਨਾਂ ਦਾ ਜ਼ਿਕਰ ਹੁੰਦਾ ਹੈ। ਲੈਜਿਸਲੇਚਰ ਹੈ, ਐਗਜ਼ੈਕਟਿਵ ਹੈ ਔਰ ਜੁਡੀਸ਼ਰੀ ਹੈ। ਔਰ ਜ਼ਾਹਰ ਹੈ ਕਿ ਜਦੋਂ ਮੀਡੀਆ ਦੀ ਗੱਲ ਕੀਤੀ ਜਾਂਦੀ ਹੈ ਉਸ ਨੂੰ 4th ਪਿਲਰ ਕਿਹਾ ਜਾਂਦਾ। ਅਸੀਂ ਦੇਖਦੇ ਹੀ ਹਾਂ ਕਿ ਅੱਜ ਭਾਰਤ ਕਿਸ ਡਾਇਰੈਕਸ਼ਨ 'ਚ ਜਾ ਕੇ ਇਹਨਾਂ 72-73 ਸਾਲਾਂ 'ਚ ਕਿੱਥੇ ਖੜਾ ਹੈ। ਲੈਜਿਸਲੇਚਰ ਤੇ ਬਰੂਟ ਮੈਜੋਰਿਟੀ ਦੇ ਨਾਲ ਉਹਨਾਂ ਨੇ ਕਿਵੇਂ ਕਸ਼ਮੀਰ ਦਾ, ਜੰਮੂ ਕਸ਼ਮੀਰ ਨਾਲ ਸੰਬੰਧਿਤ ਜੋ ਕਨਸਟੀਟਿਊਸ਼ਨਲ ਬੇਸਿਕ ਜਿਹੜਾ ਡਰਾਫਟ ਸੀ ਕਨਸਟੀਟਿਊਸ਼ਨ ਦਾ ਉਹਦੇ 'ਚ ਆਰਟੀਕਲ 370 ਸੀ, ਕਿਵੇਂ ਉਹਨਾਂ ਨੇ ਸੂਬੇ ਦਾ ਵਜੂਦ ਮਿਟਾ ਦਿੱਤਾ ਹੈ। ਕਿਵੇਂ ਇਸ ਸਾਰੇ ਪੀਰੀਅਡ ਦੇ ਵਿੱਚ ਐਗਜ਼ੈਕਟਿਵ ਦਾ ਇਸਤੇਮਾਲ ਜਿਹਦੇ 'ਚ ਸਾਰੀ ਬਿਊਰੋਕ੍ਰੇਸੀ ਔਰ ਦੂਸਰੇ ਹੁੰਦੇ ਨੇ ਉਹ ਕਿਵੇਂ ਉਹਦਾ ਮਿਸਯੂਜ਼ ਹੋ ਰਿਹਾ। ਜਿਹਨੂੰ ਮਰਜ਼ੀ ਆ ਚੋਣਾਂ ਚੱਲ ਰਹੀਆਂ ਨੇ, ED ਔਰ CBI ਔਰ ਕਿਹਨੂੰ ਕਿਹਦੇ ਤੇ ਛਾਪਾ ਮਾਰਨਾ ਹੈ,
किहदी आवाज़ बंद करनी है, किहनूं चुकना है, ये सारियां इंस्टीट्यूशन सरकार दीयां ब्यूरोक्रेसी किवें जिहड़ी है वो सरकार दी चाकरी दे विच पब्बां पार हुई हुई है। इन्हां सब चों जे लैजिसलेचर और एग्जैक्टिव प्रेजुडिस जां रिवेंज जां जिहड़ी है सैल्फिशनैस भी होए तो जिहड़ी किसी भी जमहूरीयत दा किसी भी सिस्टम दी होप हुंदी है फाइनल जां फाइनल रैस्क्यू जां फाइनल रिलीफ देखी जाती है वो जुडिशरी तो होंगी है। हुण असांजे जिस दी विकीलीक्स की असीं गल करते हैं ना, सारा कोर्ट सिस्टम उत्थे उहदी आलमोस्ट लगदा सी कि एक्सट्राडिशन अमरीका च हो जाएगी क्योंकि उन्हें सारियां सीक्रेट्स इन्हां दियां लीक कीतियां हुई हैं, पर ऐन मौके दे उत्ते सुप्रीम कोर्ट ने जिहड़ा ब्रिटेन दे उहदी अपील जिहड़ी है एक्सैप्ट कर लई। हुण ये जुडिशरी दा रोल है। असीं देखदे हां कि 3 सिख नौजवान यूके दे विच जिन्हां नूं रुलदे दे झूठे केस दे विच किन्ने साल हरास किया गया और आलमोस्ट सर्टन लगदा सी क्योंकि ब्रिटिश गवर्नमेंट इंडियन प्रैशर थल्ले और इंडिया दे नाल बिजनस डील कोई क्लीयर करा लई होएगी, उन्हां नूं वापस भेजना चाहुंदे सी। ऐन मौके दे उत्ते जुडिशरी ने जिहड़ी फाइनल हीयरिंग है ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਇੰਡੀਅਨਸ ਨੇ ਜੋ ਦਿੱਤੇ ਨੇ ਇਹਨਾਂ ਦੇ ਐਫੀਡੇਵਿਟ ਵੀ ਝੂਠੇ ਨੇ, ਐਵੀਡੈਂਸ ਵੀ ਝੂਠੇ ਨੇ ਔਰ ਇਹਨਾਂ ਨੂੰ ਰਿਲੀਜ਼ ਕਰੋ, ਬਾਇਜ਼ਤ ਉਹਨਾਂ ਨੂੰ ਬਰੀ ਕੀਤਾ। ਇਹ ਹੁੰਦਾ ਕਿ ਜਿਹਦੇ 'ਚ ਇੱਕ ਸਿਸਟਮ ਜਿੱਥੇ ਜੁਡੀਸ਼ਰੀ ਜਸਟ ਹੈ ਉਹਦੇ ਤੋਂ ਤੁਹਾਨੂੰ ਹੋਪ ਹੁੰਦੀ ਹੈ ਕਿ ਵੀ ਨਹੀਂ ਇਹ ਸਿਸਟਮ ਸਰਵਾਈਵ ਕਰੇਗਾ। ਹੁਣ ਇੰਡੀਅਨ ਸੁਪਰੀਮ ਕੋਰਟ ਅਸੀਂ ਦੇਖਦੇ ਹਾਂ ਬਾਕੀ ਅਦਾਲਤਾਂ ਦਾ ਤਾਂ ਕੀ ਕਹਿਣਾ ਹੈ, ਸਿਵਲ ਕੋਰਟਸ ਲੋਅਰ ਤੋਂ ਸ਼ੁਰੂ ਕਰ ਲਓ, ਕਰਪਸ਼ਨ ਔਰ ਦੂਸਰਾ ਲੈਵਲ, पर सुप्रीम कोर्ट जिथे न्याय मूर्ति जिन्हां दे लई लफज इन्हां ने हिंदी का कढ़िया होया है कि भाई एम्बॉडीमेंट ऑफ जस्टिस वो किस हद तक जाके हुण तुसीं देखदे हो कि एक पासे जे 9 नवंबर 2019 नूं करतारपुर साहब कॉरीडोर दा उद्घाटन किया जाता है, प्राइम मिनिस्टर इमरान खान नूं वीकेंड है और उसे दिन 9 नवंबर 2019 नूं सुप्रीम कोर्ट जिहड़ा वो खोल के ਉਹਦੇ 'ਚ ਬਾਬਰੀ ਮਸਜਿਦ ਜਿਹਨੂੰ ਢਾਇਆ ਗਿਆ ਸੀ ਹਿੰਦੂ ਜਨੂਨੀਆਂ ਵੱਲੋਂ ਉੱਥੇ ਮੰਦਰ ਬਣਾਉਣ ਦਾ ਆਰਡਰ ਸੁਪਰੀਮ ਕੋਰਟ ਲਾਗੂ ਕਰਦਾ। ਇਹ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਵੀਕਐਂਡ ਕੋਇਨਸਾਈਡ ਔਰ ਇਹ ਫੈਸਲਾ ਆਪਣੇ ਆਪ ਦੇ ਵਿੱਚ ਰੰਜਨ ਗੋਗੋਈ ਦਾ ਕੀ ਰੋਲ ਰਿਹਾ ਸਾਡੇ ਸਾਹਮਣੇ ਹੈ ਔਰ ਇਹੀ ਹਾਲ ਬਹੁਤਿਆਂ ਦਾ ਹੈ। ਔਰ ਮੈਂ ਹੋਰ ਜ਼ਿਆਦਾ ਡਿਟੇਲ 'ਚ ਗੱਲ ਨਾ ਕਰਾਂ ਕਿ ਭਾਈ ਨਵੰਬਰ 84 ਦਾ ਸਿੱਖਾਂ ਨੂੰ ਕੀ ਇਨਸਾਫ ਮਿਲਿਆ ਨਸਲਕੁਸ਼ੀ ਦਾ ਜਾਂ 2002 ਜੋ ਮੁਸਲਮਾਨਾਂ ਨਾਲ ਹੋਇਆ ਜਾਂ 2009 ਜਾਂ 10 ਦੇ ਵਿੱਚ ਜੋ ਕੰਧ ਮਾਰ ਔਰ ਦੂਜਾ ਉੜੀਸਾ 'ਚ ਈਸਾਈਆਂ ਦੇ ਨਾਲ ਹੋਇਆ, ਉੜੀਸਾ 'ਚ ਕਿਵੇਂ ਡਾਕਟਰ ਸਟੇਨ ਗ੍ਰੈਮ ਉਹਦੇ 2 ਬੱਚਿਆਂ ਨੂੰ ਜਿਉਂਦੇ ਸਾੜ ਦਿੱਤਾ ਗਿਆ। ਪਰ ਅਸੀਂ ਗੱਲ ਕਰਦੇ ਹਾਂ ਕਿ ਅਸੀਂ 2 ਓਕੇਜ਼ਨਸ ਦੀ ਗੱਲ ਕੀਤੀ, 26 ਜਨਵਰੀ 2021 ਨੂੰ ਕਿ ਉਸ ਤੋਂ ਬਾਅਦ ਔਰ ਸਾਰੀ ਕਿਸਾਨ ਲਹਿਰ ਦੇ ਚੱਲਦੇ ਆ ਜੇ RSS ਦੀ ਪੋਸਟਰ ਗਰਲ ਉਸ ਨੇ ਸਭ ਤੋਂ ਜ਼ਿਆਦਾ ਜਿਹੜੀ ਹੈ ਉਹ ਨਫ਼ਰਤ ਪਰੋਸੀ ਦਿੱਤੀ। ਅੱਜ ਵੀ ਉਹ ਬਿਲਕੁਲ ਔਰ ਉਹਨਾਂ ਨੇ ਅਵਾਰਡ ਵੀ ਦਿੱਤੇ ਨੇ ਇਸ ਵੇਲੇ ਉਹਨੂੰ ਆਪਣੇ ਸਰਕਾਰੀ ਪਿੱਠੂਆਂ ਰਾਹੀਂ ਜਿਹੜੀ ਹੈ ਉਹ ਬਾਲੀਵੁੱਡ ਦੀ ਸਭ ਤੋਂ ਜ਼ਿਆਦਾ ਮੋਸਟ ਜਿਹੜੀ ਫੀ ਚਾਰਜ ਕਰਦੀ ਹੈ ਐਕਟਿੰਗ ਦੀ ਉਹ ਬਣਾ ਦਿੱਤਾ ਇੱਕ ਬਿਲਕੁਲ ਇੱਕ ਘਟੀਆ ਕਿਸਮ ਦੀ ਔਰਤ ਨੂੰ ਕਿਉਂਕਿ ਉਹ RSS ਦੀ ਪੋਸਟਰ ਗਰਲ ਹੈ। ਔਰ ਇਸ ਪੀਰੀਅਡ 'ਚ ਉਹਨੇ ਕਿਵੇਂ ਈਵਨ 5 ਜਨਵਰੀ ਦੀਆਂ ਘਟਨਾ ਤੋਂ ਬਾਅਦ ਜਦੋਂ ਕਿ ਮੋਦੀ ਨੂੰ ਪੰਜਾਬ ਦੇ ਲੋਕਾਂ ਨੇ ਬੇਰੰਗ ਵਾਪਸ ਮੋੜਿਆ ਇਸ ਨੇ ਕੰਗਣਾ ਰਣੌਤ ਨੇ ਅਗੇਨ ਨਫ਼ਰਤ ਭਰੇ ਟਵੀਟ ਲਿਖੇ ਔਰ ਸਿੱਖਾਂ ਨੂੰ ਸਮੁੱਚੀ ਕੌਮ ਨੂੰ ਐਂਟੀ ਨੈਸ਼ਨਲ ਤਾਂ ਕਹਿੰਦੀ ਹੈ ਉਹ ਹੋਰ ਵੀ ਦਹਿਸ਼ਤਗਰਦੀ ਔਰ ਸਿੱਖ ਗੁਰੂਆਂ ਬਾਰੇ ਔਰ ਦੂਸਰਾ ਉਹਦਾ ਇਸ ਨੂੰ ਲੈ ਕੇ ਮੁੰਬਈ ਦੇ ਵਿੱਚ ਕਿਉਂਕਿ ਉੱਥੇ ਰਹਿੰਦੀ ਹੈ ਉੱਥੋਂ ਦੀਆਂ ਅੱਡ-ਅੱਡ ਸਿੱਖ ਜਥੇਬੰਦੀਆਂ ਨੇ ਵੀ ਔਰ ਇੰਡੀਵਿਜੂਅਲਸ ਨੇ ਵੀ ਉਹਦੇ ਖਿਲਾਫ ਬਹੁਤ ਸਾਰੀਆਂ FIRs ਲੌਂਚ ਕੀਤੀਆਂ ਹੋਈਆਂ ਪਰ ਕੋਈ ਕਾਰਵਾਈ ਤਾਂ ਬਹੁਤੀ ਹੁੰਦੀ ਨਹੀਂ। ਔਰ ਇੱਕ ਜਿਹੜੇ ਬਾਰ ਕੌਂਸਲ ਦੇ ਸੀਨੀਅਰ ਵਕੀਲ ਸੁਪਰੀਮ ਕੋਰਟ ਦੇ ਚਰਨਜੀਤ ਸਿੰਘ ਚੰਦਰਪਾਲ ਨੇ ਸੁਪਰੀਮ ਕੋਰਟ ਦੇ ਵਿੱਚ ਪੈਟੀਸ਼ਨ ਕੀਤੀ ਕਿ ਜਿੰਨੀਆਂ FIRs ਦੀ ਕੰਗਣਾ ਰਣੌਤ ਦੇ ਖਿਲਾਫ ਨੇ ਉਹਨਾਂ ਨੂੰ ਕਲੱਬ ਟੂਗੈਦਰ ਕੀਤਾ ਜਾਏ ਔਰ ਇਹਦੇ ਤੇ ਸੁਪਰੀਮ ਕੋਰਟ ਹੀਅਰਿੰਗ ਕਰੇ। ਹੁਣ ਉਸ ਦੇ ਉੱਤੇ ਸੁਪਰੀਮ ਕੋਰਟ ਨੇ ਕੀ ਕਿਹਾ, ਕੀ ਫੈਸਲਾ ਦਿੱਤਾ ਇਹ ਜੇ ਮੈਂ ਆਪਣੇ ਕੋਲੋਂ ਕਹਾਂ ਆਪਣੇ ਲਫ਼ਜ਼ਾਂ 'ਚ ਤਾਂ ਸ਼ਾਇਦ ਇਹ ਲੱਗੇਗਾ ਕਿ ਵੀ ਅਸੀਂ ਆਪਣੀ ਟਵਿਸਟ ਦਿੱਤੀ ਹੈ। ਦਾ ਇਕਨੋਮਿਕ ਟਾਈਮਜ਼ ਨੇ ਇਸ ਸਟੋਰੀ ਨੂੰ ਕੀਤਾ ਔਰ ਉਹਨਾਂ ਨੇ ਟਾਈਟਲ ਦਾ ਜਿਹੜਾ ਉਨਵਾਨ ਹੀ ਇਹ ਦਿੱਤਾ ਹੈ ਸੁਪਰੀਮ ਕੋਰਟ ਰਿਫਿਊਜ਼ਸ ਟੂ ਐਂਟਰਟੇਨ ਪਲੀ ਟੂ ਸੈਂਸਰ ਕੰਗਨਾ ਰਣੌਤ ਪੋਸਟ। ਹੁਣ ਜਿਹੜੀ ਪਲੀ ਜਿਹੜੀ ਆ ਉਹਨਾਂ ਨੇ ਲਈ ਚਰਨਜੀਤ ਸਿੰਘ ਚੰਦਰਪਾਲ ਨੇ ਵਕੀਲ ਹੈ
ਕਿ ਭਾਈ ਇਹ ਸਾਰੀਆਂ FIRs ਇਕੱਠੀਆਂ ਕਰੋ ਉਹਦੇ ਖਿਲਾਫ, ਔਰ ਇਹ ਜਿਹੜੀ ਸਿੱਖ ਜੈਨੋਸਾਈਡ ਵੱਲ ਤੋਰਨ ਵਾਲੀ ਉਹਦੇ ਟਵੀਟ ਜਾਂ ਦੂਜੇ ਨੇ ਇਹਨੂੰ ਸੈਂਸਰ ਕੀਤਾ ਜਾਏ ਜਾਂ ਇਹਦੇ ਲਈ ਜਵਾਬਦੇਹ ਬਣਾਇਆ ਜਾਏ। ਔਰ ਇਸ ਦੇ ਉੱਤੇ ਸੁਪਰੀਮ ਕੋਰਟ ਨੇ ਕੀ ਕਿਹਾ? ਐਜ਼ ਪਰ ਇਕਨੋਮਿਕ ਟਾਈਮਸ ਉਹਨੇ ਕਿਹਾ, ਸੁਪਰੀਮ ਕੋਰਟ ਔਨ ਫਰਾਈਡੇ ਰਿਫਿਊਜ਼ ਟੂ ਐਂਟਰਟੇਨ ਏ ਪਲੀ seeking censorship of actress Kangana Ranaut's all future statements on social media, clubbing multiple FIRs lodged against her for remarks against Sikh community and investigation by Mumbai police. It asked the petitioner either to ignore the utterances made by her or avail remedy under law. ਉਹਨੇ ਕਿਹਾ ਜੀ ਫਿਰ ਕੀ ਹੋ ਗਿਆ, ਲਿਖਿਆ ਇਹਨੂੰ ਇਗਨੋਰ ਕਰੋ, ਇਹ ਸਮਝੋ ਉਹਨੇ ਕਿਹਾ ਹੀ ਨਹੀਂ ਹੈ। ਦੇਖੋ, ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਬੈਂਚ, ਔਰ ਉਹਦੇ 'ਚ ਕੋਈ ਛੋਟਾ ਮੋਟਾ ਨਹੀਂ ਹੈ, ਉਸ ਬੈਂਚ ਦੇ ਵਿੱਚ ਜਿਹੜਾ ਜਸਟਿਸ ਚੰਦਰਚੂੜ ਹੈ ਔਰ ਬੇਲਾ ਤ੍ਰਿਵੇਦੀ ਹੈ, ਦੋ ਉਹਨਾਂ ਦੇ ਜਸਟਿਸ ਨੇ, ਔਰ ਉਹਨਾਂ ਨੇ ਇਹ ਕਿਹਾ ਕਿ ਜੀ ਦੇਖੋ ਦੇਰ ਆਰ ਟੂ ਪੋਸੀਬਲ ਸੋਲਿਊਸ਼ਨਸ। ਇਹ ਉਹਨਾਂ ਦੇ ਬੈਂਚ ਕਹਿ ਰਿਹਾ ਸੁਪਰੀਮ ਕੋਰਟ ਦਾ। ਅੱਛਾ, ਈਦਰ ਯੂ ਇਗਨੋਰ ਦਾ ਅਟਰੈਂਸਿਸ ਮੇਡ ਬਾਈ ਹਰ ਔਰ ਅਵੇਲ ਰੈਮਡੀ ਅੰਡਰ ਲਾਅ, ਕਿ ਵੀ ਤੁਸੀਂ ਤਾਂ ਬਿਲੋਂਗ ਹੀ ਨਹੀਂ ਕਰਦੇ ਕਿਸੇ ਨੂੰ, ਤੁਸੀਂ ਕਿਵੇਂ ਕਲੱਬ ਕਰਨ ਦਾ ਹੋਰ ਲਾਅ ਉੱਥੇ ਹੈ, ਇਹਦੇ ਥੱਲੇ ਤੁਹਾਨੂੰ ਕੋਈ ਰਾਹਤ ਅਸੀਂ ਨਹੀਂ ਦੇ ਸਕਦੇ। ਵੀ ਰਿਸਪੈਕਟ ਦਾ ਕਮਿਊਨਿਟੀ, ਵੀ ਰਿਸਪੈਕਟ ਯੋਰ ਫੇਥ, ਇਹ ਹੈ ਵੀ ਅਸੀਂ ਬਹੁਤ ਤੁਹਾਡਾ ਰਿਸਪੈਕਟ ਕਰਦੇ ਹਾਂ। ਬਾਈ ਸਪੀਕਿੰਗ ਥੀਸ ਅਟਰੈਂਸਿਸ ਯੂ ਆਰ ਡੂਇੰਗ ਟੂ ਮੋਰ ਡਿਸਸਰਵਿਸ ਟੂ ਦਾ ਕਾਜ਼। ਲੋਕੋ ਪੜ੍ਹ ਕੇ ਸੁਣਾ ਰਿਹਾ ਸੀ ਚਰਨਜੀਤ ਸਿੰਘ ਕਿ ਉਹਨਾਂ ਨੂੰ ਇਹ ਡਿਸਸਰਵਿਸ ਹੈ, ਇਹ ਨਾ ਕਰੋ। ਡੋਂਟ ਟਰਾਈ ਟੂ ਪ੍ਰੈਜੁਡਿਸ ਦਾ ਮਾਈਂਡ ਆਫ ਦਾ ਕੋਰਟ। ਸਾਡੇ ਦਿਮਾਗ ਦੇ ਵਿੱਚ ਵਿਤਕਰਾ ਨਾ ਭਰੋ, ਔਰ ਤੁਸੀਂ ਡਿਫੈਂਡ ਕਿਹਨੂੰ ਕਰ ਰਹੇ ਹੋ? ਇਹ ਸੁਪਰੀਮ ਕੋਰਟ ਦੀ ਜਿਊਰੀ ਹੈ। ਡੋਂਟ ਪੋਲੀਟੀਸਾਈਜ਼ ਇਟ। ਹੁਣ ਜੇ ਸਿੱਖ ਕਮਿਊਨਿਟੀ ਜਾਂ ਜਿਹਦੇ ਜੈਨੋਸਾਈਡ ਤੱਕ ਪਹੁੰਚਾਉਣ ਦੀ ਲਈ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ ਇਸ ਪੋਸਟਰ ਗਰਲ ਵੱਲੋਂ RSS ਦੀ, ਉਹਦੀ ਗੱਲ ਕਰਨਾ ਇੱਕ ਵਕੀਲ ਵੱਲੋਂ ਸੁਪਰੀਮ ਕੋਰਟ 'ਚ ਪੋਲੀਟੀਸਾਈਜ਼ ਕਰਨਾ ਹੈ। ਉਹ ਕਹਿੰਦਾ ਵੀ ਹੈਵ ਰੈਡ ਥੀਸ ਅਟਰੈਂਸਿਸ ਇਨ ਯੂਰ ਫਾਈਲ, ਯੂ ਡੋਂਟ ਨੀਡ ਟੂ, ਅਸੀਂ ਪੜ੍ਹ ਲਈਆਂ ਹੋਈਆਂ, ਤੁਹਾਨੂੰ ਇਹ ਬੋਲਣ ਦੀ ਲੋੜ ਨਹੀਂ ਹੈ। ਔਰ ਇਸ ਦੇ ਉੱਤੇ ਫਿਰ ਬੈਂਚ ਨੇ ਕਿਹਾ ਕਿ ਜੀ ਅਸੀਂ ਕੋਈ ਤੁਹਾਨੂੰ ਰਿਲੀਫ ਨਹੀਂ ਦੇ ਸਕਦੇ, ਔਰ ਤੁਸੀਂ ਆਲਰੇਡੀ ਜਿਹੜਾ ਉਹ ਇਹ ਦੇਖੋ ਇਹਨੂੰ ਜਾਂ ਇਧਰ ਇਗਨੋਰ ਕਰੋ। ਔਰ ਉਹਨੇ ਹਾਲਾਂਕਿ ਚੰਦਰਪਾਲ ਨੇ ਕਿਹਾ ਕਿ ਐਕਟਰੈਸ ਇਜ਼ ਗੋਇੰਗ ਔਨ ਐਂਡ ਔਨ ਵਿਦ ਹਰ ਆਊਟਰੇਜੀਅਸ ਐਂਡ ਡਿਫੇਮੇਟਰੀ ਸਟੇਟਮੈਂਟਸ that Sikh farmers were Khalistani terrorists and tried to portray the community as entire। ਉਹਨੇ ਕਿਹਾ ਉਹ ਹਟਦੀ ਥੋੜੀ ਹੈ, going on and on। ਔਰ ਉਹ ਬੈਂਚ ਉਹਨੂੰ ਕਹਿੰਦਾ, ਬੈਂਚ told him don't you think common Indian citizens understand this and know the differences। ਕਿ ਜੀ ਜੇ ਉਹ ਕਹਿ ਰਹੀ ਹੈ ਸਿੱਖਾਂ ਨੂੰ ਫਿਰ ਕੀ ਫਰਕ ਹੋ ਗਿਆ, ਤੁਹਾਨੂੰ ਨਹੀਂ ਲੱਗਦਾ ਵੀ ਕਾਮਨ ਲੋਕਾਂ ਨੂੰ ਪਤਾ ਹੈ ਵੀ ਸਿੱਖ ਕੀ ਨੇ? ਔਰ ਨਾਲ ਦੇ ਨਾਲ ਉਹਨਾਂ ਨੇ ਕਿਹਾ ਕਿ ਜੀ for every wrong there is a remedy available under the law। ਹਰ ਚੀਜ਼ ਦੇ ਲਈ ਕੋਈ ਨਾ ਕੋਈ ਇਲਾਜ ਹੈ। ਔਰ ਉਸ ਸਾਰੇ ਦੇ ਵਿੱਚ ਉਹ ਕਹਿੰਦਾ ਜੀ when we go to Gurdwara, when we go to sit with the people, we see there are so many complaints, we are guided by our guru and not by any human being। I am in tears the way she said this। ਉਹ ਵਿਚਾਰਾ ਰੋ ਕੇ ਵਕੀਲ ਕਹਿ ਰਿਹਾ ਕਿ ਭਾਈ ਉਹ ਸਾਡੀ ਬੇਇੱਜ਼ਤੀ ਕੌਮ ਦੀ ਕਰ ਰਹੀ ਹੈ, ਮੈਂ ਹਰ ਸਿੱਖ ਮਹਿਸੂਸ ਕਰ ਰਿਹਾ। ਔਰ ਉਸ ਦੇ ਉੱਤੇ ਉਹ ਫਿਰ ਜਸਟਿਸ ਚੰਦਰਚੂੜ said please be rest assured that we not subscribe to any such। You have to seek remedies under the law and not under Article 32 petition। You withdraw this petition। ਕਿ ਵੀ ਇਹ ਤੁਹਾਨੂੰ ਅਸੀਂ ਕੋਈ ਰਿਲੀਫ ਨਹੀਂ ਦੇ ਸਕਦੇ, ਇਹ ਪੈਟੀਸ਼ਨ ਵਿਦਡਰਾ ਕਰੋ। ਔਰ ਇਹ ਨਾਲ ਉਹ ਕਹਿ ਰਹੇ ਦੇਖੋ ਜੀ ਅਸੀਂ ਬਹੁਤ we have, ਇਹ ਚੰਦਰਚੂੜ ਕਹਿ ਰਿਹਾ ਕਿ we have treaded with great caution, we have not said anything about these tweets or those statements because that is the matter of investigation। ਵਿੱਚ ਕਿਹੜੀ ਇਨਵੈਸਟੀਗੇਸ਼ਨ? ਉਹ ਤਾਂ ਤੁਹਾਨੂੰ ਪੈਟੀਸ਼ਨ ਕਰ ਰਿਹਾ ਵੀ ਮਲਟੀਪਲ FIRs ਨੇ, ਉਹਨਾਂ ਨੂੰ ਕਲੱਬ ਟੂਗੈਦਰ ਕਰੋ ਔਰ ਉਦੋਂ ਤੱਕ ਇਹਨੂੰ ਰਿਸਟ੍ਰੇਨ ਕਰੋ ਜਦੋਂ ਤੱਕ ਸੁਪਰੀਮ ਕੋਰਟ ਇਨਵੈਸਟੀਗੇਟ ਨਹੀਂ ਕਰ ਲੈਂਦਾ ਕਿ ਭਾਈ ਤੁਸੀਂ ਜਿਹੜਾ ਇਸ ਕਿਸਮ ਦਾ ਜਿਹੜੀ ਹੈ ਨਫ਼ਰਤ ਨਾ ਫੈਲਾਓ। ਸੋ ਜਦੋਂ ਹੁਣ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਸੁਪਰੀਮ ਕੋਰਟ ਉਸ ਸਿੱਖ ਜੈਨੋਸਾਈਡ ਨੂੰ ਜਿਹੜਾ ਇਹਨਾਂ ਨੇ ਕਰਨਾ ਹੈ ਉਸ ਲਈ ਹਰੀ ਝੰਡੀ ਦੇ ਰਹੀ ਹੈ, ਤੇ ਫਿਰ ਇਹਦੇ 'ਚ ਕੋਈ ਅਤਕਥਨੀ ਨਹੀਂ ਹੈ। ਇਹ ਅਸੀਂ ਇਕਨੋਮਿਕ ਟਾਈਮਸ ਨੂੰ ਕੋਟ ਕੀਤਾ ਔਰ ਜੋ ਇਸ ਬੈਂਚ ਨੇ ਕਿਹਾ ਉਹਨਾਂ ਦੇ ਐਗਜ਼ੈਕਟ ਕੋਟ ਅਨਕੋਟ ਸਟੇਟਮੈਂਟ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ।
ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 713686। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਨੂੰ ਸਭ ਆਪਾਂ ਜੀ ਆਇਆਂ ਕਹਿੰਦੇ ਆ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਕੁਝ ਵਿਕੇ ਹੋਏ ਪਗੜੀਧਾਰੀ ਮੋਦੀ ਦਾ ਗੁਣ ਗਾਇਨ ਕਰ ਰਹੇ ਹਨ। ਉਹਨਾਂ ਨੂੰ ਇਹ ਕਿਉਂ ਭੁੱਲ ਜਾਂਦਾ ਹੈ ਕਿ ਨਵੰਬਰ 84 ਦੀ ਸਿੱਖ ਨਸਲਕੁਸ਼ੀ ਵਿੱਚ ਮੋਦੀ ਦੀ ਬੀਜੇਪੀ ਪਾਰਟੀ ਦਾ ਭਰਪੂਰ ਯੋਗਦਾਨ ਸੀ। ਸੋ ਇਸ ਸੰਬੰਧੀ ਪੱਤਰਕਾਰ ਗੁਰਪ੍ਰੀਤ ਸਿੰਘ ਹੋਰਾਂ ਦੀ ਲਿਖਤ ਸਾਨੂੰ ਮਿਲੀ ਹੈ, ਉਹ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਦੀ ਖੁਸ਼ੀ ਲੈ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਲਿਖਤ ਬਾਰੇ? ਦੇਖੋ, ਇੱਕ ਪਾਸੇ ਤਾਂ ਜਿਹੜੇ ਵਿਕੇ ਹੋਏ ਜ਼ਮੀਰਾਂ ਜਿਨ੍ਹਾਂ ਨੇ ਵੇਚੀਆਂ ਹੋਈਆਂ ਨੇ ਉਹ ਮੋਦੀ ਦੀ ਤਾਰੀਫ ਤੇ ਲੱਗੇ ਹੋਏ ਨੇ। ਪਗੜੀ ਧਾਰੀ, ਜਿਨ੍ਹਾਂ ਦੇ ਲਈ ਲਫ਼ਜ਼ ਮੈਂ ਜਦੋਂ ਰੈਂਟਾ ਸਿੱਖ ਇਸਤੇਮਾਲ ਕਰਦਾ ਫਿਰ ਕਈਆਂ ਨੂੰ ਤਕਲੀਫ ਵੀ ਹੁੰਦੀ ਹੈ, ਪਰ ਤੁਸੀਂ ਹੋਰ ਵਿਕਾਊ ਮਾਲ ਨੂੰ ਕੀ ਕਹੋਗੇ ਜਿਨ੍ਹਾਂ ਦੇ ਸਿਰਾਂ ਤੇ ਪੱਗਾਂ ਨੇ। ਕਈਆਂ ਨੇ ਖੰਡੇ ਵੀ ਲਾਏ ਹੋਏ ਨੇ, ਰਿਪਦਮਨ ਸਿੰਘ ਮਲਕ ਵਰਗੇ, ਜਿਨ੍ਹਾਂ ਨੇ ਪਹਿਲਾਂ ਇੰਡੀਅਨ ਏਜੰਸੀਆਂ ਦੀ ਖੇਡ ਖੇਡਦਿਆਂ ਏਅਰ ਇੰਡੀਆ ਵਰਗੇ ਡਿਜ਼ਾਸਟਰ ਦੇ ਵਿੱਚ ਜਿਹੜਾ ਉਹ ਭੋਲੇ ਪਾੜੇ ਇਮੋਸ਼ਨਲ ਸਿੱਖਾਂ ਨੂੰ ਫਸਾਇਆ, ਔਰ ਆਪ ਬਰੀ ਹੋ ਕੇ ਜਿਹੜੇ ਨੇ ਅੱਜ ਉਹ ਮੋਦੀ ਦੀ ਆਵਾਜ਼ ਬਣਿਆ, ਮੋਦੀ ਦੀ ਤਾਰੀਫ ਕਰ ਰਿਹਾ ਕਿ ਜੀ ਬਹੁਤ ਇਹ ਸਿੱਖਾਂ ਲਈ ਕੀਤਾ, ਉਹ ਕੀਤਾ। ਇਹ ਵਿਕਾਊ ਮਾਲ ਅਜੇ ਤਾਂ ਉਹ 5 ਜਨਵਰੀ ਨੂੰ ਇਹਦੀ ਰੈਲੀ ਨਹੀਂ ਹੋਈ, ਨਹੀਂ ਤਾਂ ਕਿੰਨਿਆਂ ਦੀ ਲਾਈਨ ਹੋਰ ਲੱਗਣੀ ਸੀ ਇਹਨਾਂ ਦੇ ਨਾਲ ਜਾਣ ਲਈ। ਇਸੇ ਤਰ੍ਹਾਂ ਜਿਹੜੀ ਇੰਗਲੈਂਡ ਦੇ ਵਿੱਚ ਬ੍ਰਿਟਿਸ਼ ਸਿੱਖ ਐਸੋਸੀਏਸ਼ਨ UK ਦੀ ਹੈ ਕੋਈ, ਉਹਨਾਂ ਨੇ ਵੀ ਜਿਹੜਾ ਇਸ ਕਿਸਮ ਦੀ ਲਾਈਨ ਲਈ ਹੈ, ਉਹ ਵੀ ਮੋਦੀ ਦੇ ਗੁਣ ਗਾਇਨ ਤੇ ਲੱਗੇ ਹੋਏ ਨੇ। ਔਰ ਉਹਦੇ ਚ ਉਹਨਾਂ ਨੇ ਕਿਹਾ ਬੀਜੇਪੀ ਗਵਰਨਮੈਂਟ ਇਜ਼ ਨਾਟ ਰਿਸਪੌਂਸਿਬਲ ਫॉर द मैसेकर ऑफ इनोसेंट सिख्स, बीजेपी गवर्नमेंट हैड डन मोर दैन मोस्ट फॉर द सिख्स, करतारपुर कॉरिडोर, बाल वीर दिवस, रिपील ऑफ फॉर्म लॉ, सिख्स कैन बी अगेंस्ट ए गवर्नमेंट बट नॉट अगेंस्ट इंडिया, द मदरलैंड ऑफ द सिख्स एंड देयर गुरुज। ये हुण वो सारा जदों मोदी पहला आया तो डॉक्टर जसदेव राय और उस किस्म के ਜਿਹੜੀ ਵਿਕਾਊ ਉਹਨਾਂ ਨੇ ਇਕੱਠੇ ਕੀਤੇ, ਔਰ ਪੰਜਾਬ ਦੇ ਵਿੱਚ ਵੀ ਜਿਨ੍ਹਾਂ ਨੇ ਫਿਰ ਜਿਹੜੇ ਅੱਜ ਆ ਕੇ ਅਮਿਤ ਸ਼ਾਹ ਦੂਜਿਆਂ ਨੂੰ ਮਿਲੇ, ਉਹਨਾਂ ਦੇ ਵਿੱਚ ਤੁਸੀਂ ਹੁਣ ਮੈਂ ਜਿਹਨਾਂ ਦੇ ਨਾਂ ਲਵਾਂਗਾ ਤੇ ਉਹ ਜ਼ਾਹਰ ਲੱਗੇਗਾ ਵੀ ਕਿਹੜਾ ਰਹਿ ਗਿਆ। ਸੋ ਸਾਰਿਆਂ ਨੂੰ ਹੁਣ ਇਹ ਪਤਾ ਹੈ ਵੀ ਕਿਹੜੇ ਉਹ ਲੋਕ ਜਿਹੜੇ ਕਦੇ ਰੁਲਦਾ ਸਿੰਘ ਦੇ ਨਾਲ ਰਲ ਕੇ ਗੱਲਬਾਤ ਦੇ ਨਾਂ ਥੱਲੇ ਜਿਹੜਾ ਉਹ ਜੁਝਾਰੂਆਂ ਦਾ ਸਰੈਂਡਰ ਕਰਵਾ ਰਹੇ ਸੀ, ਔਰ ਅੱਜ ਉਹ ਕੀ ਖੇਡ ਖੇਡ ਰਹੇ ਨੇ। ਔਰ ਇਹ ਸਾਰੇ ਜਿਹੜੇ ਇਸ ਵੇਲੇ ਮੋਦੀ ਦੀ ਤਾਰੀਫ ਤੇ ਲੱਗੇ ਹੋਏ ਨੇ ਇਹ ਗੱਲ ਭੁੱਲ ਜਾਂਦੇ ਨੇ ਕਿ ਨਵੰਬਰ 84 ਦੀ ਸਿੱਖ, ਪਹਿਲਾਂ ਤਾਂ ਮੋਦੀ ਦੇ ਚੀਫ ਮਿਨਿਸਟਰ ਹੁੰਦਿਆਂ ਉਹਨੇ ਕਿਵੇਂ ਜਿੱਥੇ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ 2002 ਦੇ ਵਿੱਚ ਗੁਜਰਾਤ 'ਚ, ਉੱਥੇ 50,000 ਤੋਂ ਸਿੱਖ ਕਿਸਾਨਾਂ ਨੂੰ ਬੇਜ਼ਮੀਨੇ ਕੀਤਾ। ਔਰ ਜਿਸ ਪਾਰਟੀ ਨੂੰ ਇਹ ਬਿਲੋਂਗ ਕਰਦਾ, ਜਿਹੜੀ ਪਾਰਟੀ ਨੇ ਇਹਨੂੰ ਹਿੰਦੂ ਹਿਰਦੇ ਸਮਰਾਟ ਦੇ ਤੌਰ ਤੇ ਪ੍ਰੋਜੈਕਟ ਕੀਤਾ, ਬੀਜੇਪੀ ਦਾ ਨਵੰਬਰ 84 ਦੇ ਵਿੱਚ ਸਿੱਖ ਨਸਲਕੁਸ਼ੀ ਦੇ ਵਿੱਚ ਲੀਡ ਰੋਲ ਹੈ। ਇਕੱਲਾ ਇਹੀ ਨਹੀਂ ਕਿ ਅਡਵਾਨੀ ਨੇ ਆਪਣੀ ਕਿਤਾਬ 'ਚ ਐਡਮਿਟ ਕੀਤਾ ਕਿ ਉਹਨੇ ਇੰਦਰਾ ਗਾਂਧੀ ਨੂੰ ਤਿਆਰ ਕੀਤਾ ਕਿ ਉਹ ਹਮਲਾ ਕਰੇ, ਉਹਨੂੰ ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਦੇਣਾ ਹੈ, और बीजेपी का रेजोल्यूशन कि ये तो 6 महीने पहले होना चाहिए था, ये जून 84 के घल्लूघारे दे नाल संबंधित। लेकिन नवंबर 84 दे विच बीजेपी के गुंडियां ने, RSS के गुंडियां ने बराबर पार्टिसिपेशन की। स्टेट स्पॉन्सर्ड ज़ाहिर है राजीव गांधी ने लीड किया, पर कला यही नहीं, नानाजी देशमुख जिहड़ा इन्हां दा वड्डा आइडियालॉग है बीजेपी का, जिन्हें 9 नवंबर 1984 नूं एक पूरा आर्टिकल लिखा जिहड़ा कि सर्कुलेट किया गया, जिहदे च उन्हें कहा कि सिखां नूं सबक सिखाउण लई बड़ा जरूरी सी
ਸਿੱਖ ਚੁੱਪ ਕਰਕੇ ਹੁਣ ਟਿਕ ਕੇ ਬਹਿ ਜਾਣ। ਔਰ ਉਸੇ ਹੀ ਨਾਨਾ ਜੀ ਦੇਸ਼ਮੁਖ ਨੂੰ ਮੋਦੀ ਨੇ ਭਾਰਤ ਰਤਨ ਦਾ ਖਿਤਾਬ ਦਿੱਤਾ ਹੈ। ਤੇ ਜੇ ਇਹ ਕਾਫੀ ਨਹੀਂ ਹੈ ਇਹਨਾਂ ਦੇ ਲਈ, ਫਿਰ ਵੈਸੇ ਤਾਂ ਮੈਂ ਇਹ ਵੀ ਨਹੀਂ ਸਮਝਦਾ ਹੁੰਦਾ ਵੀ ਇਹਨਾਂ ਨੂੰ ਕੋਈ ਸਮਝਾਉਣ ਦੀ ਲੋੜ ਹੈ, ਪਰ ਇਹ ਵਰਡ ਸਾਡੇ ਲਈ ਆਪਣੇ ਲੋਕਾਂ ਤੱਕ ਜਾਣਕਾਰੀ ਪਹੁੰਚਾਉਣ ਲਈ ਜ਼ਰੂਰੀ ਹੈ ਕਿ ਬੀਜੇਪੀ, ਕਿਉਂਕਿ ਬਾਦਲ ਅਕਾਲੀ ਦਲ ਜਿਨ੍ਹਾਂ ਦਾ ਅੱਧੀ ਸਦੀ ਅਲਾਇੰਸ ਰਿਹਾ, ਉਹ ਵੀ ਸਭ ਕਾਂਗਰਸ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕਰਦੇ ਨੇ। ਜਦੋਂ ਸਿੱਖ ਮੁੱਦਾ ਆਏਗਾ, ਉਹ ਕਾਂਗਰਸੀ ਹਿੰਦੂ ਹੈ, ਉਹ ਬੀਜੇਪੀ ਦਾ ਹੈ, ਉਹ ਕਮਿਊਨਿਸਟਾਂ ਦਾ ਹੈ, ਉਹ ਏਥੀਅਸਟ ਹੈ, ਕੋਈ ਅੱਜ ਆਮ ਆਦਮੀ ਪਾਰਟੀ ਦਾ ਲਾਲਾ ਕੇਜਰੀਵਾਲ ਐਂਡ ਕੰਪਨੀ ਹੈ, ਸਭ ਇੱਕੋ ਹੀ ਥੈਲੀ ਦੇ ਚੱਟੇ ਬੱਟੇ ਨੇ। ਔਰ ਵੀਰ ਗੁਰਪ੍ਰੀਤ ਸਿੰਘ ਜਿਹੜੇ ਬੜੇ ਬੋਲਡ ਜਰਨਲਿਸਟ ਨੇ, ਔਰ ਉਹਨਾਂ ਨੇ ਜਾਰਜੀਆ ਸਟੇਟ ਦੇ ਵਿੱਚ ਉਹਨਾਂ ਦਾ ਇੱਕ ਆਰਟੀਕਲ ਪਬਲਿਸ਼ ਹੋਇਆ, ਔਰ ਮੈਨੂੰ ਵੀ ਉਹਨਾਂ ਨੇ ਫॉर ਇਨਫੋਰਮੇਸ਼ਨ ਉਹ ਭੇਜ ਦਿੰਦੇ ਨੇ। ਉਹਦੇ 'ਚ ਉਹਨਾਂ ਨੇ ਖਾਸ ਤੌਰ ਤੇ, ਕਿਉਂਕਿ ਰਿਪਦਮਨ ਸਿੰਘ ਮਲਕ ਦੀ ਬਿਆਨਬਾਜ਼ੀ ਤੋਂ ਬਾਅਦ ਅਸੀਂ ਇੱਕ ਪੂਰਾ ਕੰਪਲੀਟ ਸੈਗਮੈਂਟ ਕੀਤਾ ਇਹਦੀਆਂ ਕਰਤੂਤਾਂ ਦੇ ਉੱਤੇ। ਹੁਣ ਇਹ ਸਰੀ 'ਚ ਰਹਿੰਦੇ ਨੇ ਗੁਰਪ੍ਰੀਤ ਸਿੰਘ ਜਰਨਲਿਸਟ, ਸੋ ਉਹਨਾਂ ਨੇ ਵੀ ਦੇਖਿਆ ਕਿ ਵੀ ਇਹ ਤਾਰੀਫ ਕਰ ਰਿਹਾ, ਮਲਕ ਕਹਿ ਰਿਹਾ ਜੀ ਜੋ ਮੋਦੀ ਨੇ ਕੀਤਾ ਕਿਸੇ ਨੇ ਨਹੀਂ ਕੀਤਾ, ਇੱਥੇ ਤਾਂ ਐਵੇਂ ਥੋੜੇ ਬਹੁਤ ਕਰ ਰਹੇ ਨੇ ਅਸੀਂ ਜਿਹੜਾ। ਔਰ ਉਹਨੂੰ ਉਸੇ ਹੀ ਮਲਕ ਨੂੰ ਜਿਹਨੂੰ ਦਹਿਸ਼ਤਗਰਦ ਬਿਆਨਦੇ ਰਹੇ ਜਦੋਂ ਕਿ ਸਿੱਖਾਂ ਦੇ ਖਿਲਾਫ ਵਰਤਣਾ ਸੀ, ਉਹਨੂੰ ਹੁਣ ਇਹ ਸਿੱਖ ਲੀਡਰ ਕਹਿ ਕੇ ਬੀਜੇਪੀ ਗੋਦੀ ਮੀਡੀਆ ਪ੍ਰੈਜ਼ੈਂਟ ਕਰ ਰਿਹਾ। ਔਰ ਉਹਨਾਂ ਦਾ ਆਰਟੀਕਲ ਡੀਟੇਲਡ ਹੈ, ਮੈਂ ਉਹਦੇ 'ਚ ਤਾਂ ਨਹੀਂ ਜਾਵਾਂਗਾ, ਪਰ ਉਹਦੀ ਸਪਿਰਿਟ ਕੀ ਹੈ ਆਰਟੀਕਲ ਦੀ ਉਹ ਮੈਂ ਆਲਰੇਡੀ ਡਿਸਕਸ ਕਰ ਦਿੱਤਾ ਹੈ। ਉਹਨਾਂ ਨੇ ਲਿਖਿਆ, ਮੋਦੀ ਪਾਰਟੀ ਸਪੋਰਟਰਸ ਵਰ ਕੰਪਲਿਸਿਟ ਇਨ ਸਿੱਖ ਜੈਨੋਸਾਈਡ ਐਂਡ ਲੈਵਿਸ਼ ਪ੍ਰੇਜ਼ ਫਰੋਮ ਮਲਕ ਕਾਂਟ ਹਾਈਡ ਦੈਟ। ਉਹਨਾਂ ਨੇ ਤਾਂ ਸਿੱਧਾ ਹੀ ਮਲਕ ਦੇ ਨਿਸ਼ਾਨਾ ਬਿੰਨਿਆ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਮਲਕ ਤਾਰੀਫਾਂ ਕਰ ਰਿਹਾ ਮੋਦੀ ਦੀਆਂ, ਇਹ ਇਸ ਫੈਕਟ ਨੂੰ ਕਿਵੇਂ ਲੁਕਾ ਸਕਣਗੇ ਕਿ ਮੋਦੀ ਦੀ ਪਾਰਟੀ ਜਿਹੜੀ ਬੀਜੇਪੀ ਹੈ ਉਹ ਕੰਪਲਿਸਿਟ ਸੀ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਵਿੱਚ। ਔਰ ਉਹਨਾਂ ਨੇ ਸ਼ੁਰੂ ਇੱਥੋਂ ਕੀਤਾ ਹੈ ਕਿ ਐਜ਼ ਪੰਜਾਬ ਇਜ਼ ਹੈਡਿੰਗ ਟੂ ਅਸੈਂਬਲੀ ਇਲੈਕਸ਼ਨਸ ਨੈਕਸਟ ਮੰਥ, ਇੰਡੀਅਨ ਡਾਇਸਪੋਰਾ ਐਪੋਲੋਜਿਸਟਸ ਆਫ ਦਾ ਰੂਲਿੰਗ ਰਾਈਟ ਵਿੰਗ ਹਿੰਦੂ ਨੈਸ਼ਨਲਿਸਟ ਭਾਰਤੀ ਜਨਤਾ ਪਾਰਟੀ ਨਿਊ ਦਿੱਲੀ ਹੈਵ ਆਇਲਡ ਅਪ देयर ਪ੍ਰੋਪੇਗੈਂਡਾ ਮਸ਼ੀਨਰੀ। ਕਿ ਉਹਨਾਂ ਨੇ ਆਪਣੀ ਪ੍ਰੋਪੇਗੈਂਡਾ ਮਸ਼ੀਨਰੀ ਨੂੰ ਜਿਹੜਾ ਹੈ ਉਹ ਲਿਬਰੀਕੇਟ ਕੀਤਾ ਹੋਇਆ। ਔਰ ਇਸ ਸਾਰੇ ਚੋਂ since Punjab is currently governed by so-called secular Congress party that was responsible for 1984 Sikh massacre, BJP supporters here are trying to revive the horrific memories to their advantage. ਕਿਉਂਕਿ ਪੰਜਾਬ 'ਚ ਕਾਂਗਰਸ ਨੂੰ ਇਹਨਾਂ ਨੇ ਸੁੱਟਣਾ ਤੇ ਸਿੱਖਾਂ ਨੂੰ ਵਰਤਣ ਲਈ ਉਹ ਸਾਨੂੰ ਯਾਦ ਦਹਾਨੀ ਕਰਵਾ ਰਹੇ ਨੇ। ਦੇਖੋ ਇਹਨਾਂ ਨੇ ਨਵੰਬਰ 84 ਕਾਂਗਰਸ ਨੇ ਕੀਤਾ, ਔਰ ਦੂਸਰਾ ਫਿਰ ਉਹਨਾਂ ਨੇ ਉਹ ਸਾਰਾ ਦਿੱਤਾ ਕਿ ਵੀ ਨਵੰਬਰ 84 ਦੇ ਵਿੱਚ ਕੀ ਹੋਇਆ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਕਿਵੇਂ ਜਿਹੜਾ ਰਾਜੀਵ ਗਾਂਧੀ ਨੇ ਔਰ ਕਿਵੇਂ ਭਾਰਤ ਦੇ ਦੂਜਿਆਂ ਨੇ 400 ਤੋਂ ਜ਼ਿਆਦਾ ਸੀਟਾਂ ਰਾਜੀਵ ਗਾਂਧੀ ਨੇ 84 ਐਂਡ 'ਚ ਉਹਨੂੰ ਉਹਦੀ ਪਾਰਟੀ ਨੂੰ ਮਿਲੀਆਂ ਸੀ। ਲੇਕਿਨ ਬੀਜੇਪੀ ਹਾਊਐਵਰ ਬੀਜੇਪੀ ਸਪੋਰਟਰਸ ਹੈਵ ਬੀਨ ਸਕੇਅਰਲੀ ਬਲੇਮਿੰਗ ਦਾ ਕਾਂਗਰਸ, ਕਿ ਉਹ ਉਹਨਾਂ ਨੂੰ ਬਲੇਮ ਕਰਦੇ ਨੇ। ਔਰ ਇਸ ਸਾਰੇ ਦਾ ਹੁਣ ਉਹਨਾਂ ਨੇ ਮਲਕ ਦਾ ਹਵਾਲਾ ਦਿੱਤਾ ਹੈ ਕਿ ਵੀ ਹੁਣੇ ਹੀ ਜਿਹੜਾ ਰਿਪਦਮਨ ਸਿੰਘ ਮਲਕ ਹੈ ਉਹਨੇ ਮੋਦੀ ਨੂੰ ਇੱਕ ਚਿੱਠੀ ਲਿਖ ਕੇ ਉਹਨੂੰ ਉਹਦੀ ਪ੍ਰੇਜ਼ ਕੀਤੀ ਹੈ ਕਿ ਜੀ ਜੋ 1984 'ਚ ਹੋਇਆ ਤੁਸੀਂ ਉਹਨਾਂ ਦੀਆਂ ਸਜ਼ਾਵਾਂ ਕਿਹਨੂੰ ਸਜ਼ਾ ਦਿੱਤੀ। ਇੱਕ ਸਜਨ ਕੁਮਾਰ ਨੂੰ ਸਜ਼ਾ ਉਹ ਵੀ ਉਹਨੇ ਨਹੀਂ ਦਿੱਤੀ, ਉਹ ਜਿਹੜਾ ਉਹਨਾਂ ਦੇ ਜਾਂ ਤਾਂ ਇਹ ਕਹੋ ਜੀ ਅਦਾਲਤਾਂ ਸਰਕਾਰ ਦੇ ਕਹਿਣ ਤੇ ਕੰਮ ਕਰਦੀਆਂ, ਹਾਲਾਂਕਿ ਜਿਸ ਨੇ ਉਹਨੂੰ ਸਜ਼ਾ ਦਿੱਤੀ ਜਿਹੜਾ ਦਿੱਲੀ ਕੋਰਟ ਦਾ ਜੱਜ ਸੀ, ਉਹਦਾ ਨਾਮ ਵੀ ਉਹਨਾਂ ਨੇ ਦਿੱਤਾ, ਉਹਨੂੰ ਤਾਂ ਉਹਨਾਂ ਨੇ ਉੱਥੋਂ ਟ੍ਰਾਂਸਫਰ ਕਰਤਾ ਕਿਉਂਕਿ ਉਹਨੇ ਆਪਣੀ ਜਜਮੈਂਟ 'ਚ ਵੀ ਇਹ ਲਿਖਿਆ ਕਿ ਇਹੀ ਕੁਛ 2002 ਦੇ ਵਿੱਚ ਮੋਦੀ ਨੇ ਕੀਤਾ ਸੀ। ਜੇ ਮੋਦੀ ਨੇ ਹੀ ਸਜ਼ਾ ਦਵਾਈ ਹੁੰਦੀ ਤੇ ਉਹ ਫਿਰ ਜੱਜ ਉੱਥੋਂ ਬਦਲਿਆ ਕਿਉਂ ਜਾਂਦਾ, ਜਾਂ ਜੱਜ ਆਪਣੀ ਜਜਮੈਂਟ ਦੇ ਵਿੱਚ ਕਿਉਂ ਇਹ ਪਾਰਟ ਲਿਖਦਾ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਮੋਦੀ ਨੇ ਜਿਹੜਾ ਉਹ 2002 'ਚ ਮੁਸਲਮਾਨਾਂ ਨੂੰ ਟਾਰਗੇਟ ਕੀਤਾ। ਔਰ ਇਸੇ ਤਰ੍ਹਾਂ ਜਿਹੜਾ ਸਿੱਖਾਂ ਨੇ ਸਿੱਖ ਮੋਦੀ ਨੂੰ ਸਮਝਦੇ ਨੇ, ਇਹੀ ਕਾਰਨ ਹੈ ਕਿ 2015 'ਚ ਜਦੋਂ ਮੋਦੀ ਜਿਹੜਾ ਵੈਨਕੂਵਰ ਆਇਆ ਤੇ ਸਿੱਖਾਂ ਨੇ ਉਸ ਦਾ ਵਿਰੋਧ ਕੀਤਾ। ਔਰ ਉਹਨੇ ਕਿਹਾ ਵੀ ਇਹ ਦੇਖੋ ਇਸ ਗੱਲ ਨੂੰ ਤੁਸੀਂ ਇਮਾਨਦਾਰੀ ਨਾਲ ਦੇਖੋ ਕਿ ਵੀ ਕਿਵੇਂ ਉਹਨਾਂ ਨੂੰ ਮੋਦੀ ਨੇ, ਹੁਣ ਇਹ ਗੌਤਮ ਨੌਲੱਖਾ ਔਰ ਡਾਕਟਰ ਸੁਧਾ ਭਾਰਦਵਾਜ ਜਿਹੜੇ ਭਾਵੇਂ ਲੈਫਟਿਸਟ ਲੀਨਿੰਗ ਦੇ ਨੇ, ਪਰ ਇਹ ਉਹ ਦੋ ਆਵਾਜ਼ਾਂ ਸੀ ਜਿਨ੍ਹਾਂ ਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ ਵੇਲੇ ਹੂ ਆਰ ਗਿਲਟੀ ਜਿਹੜੀ ਰਿਪੋਰਟ ਦਿੱਲੀ ਬੇਸਡ ਜਿਹੜੀ ਹੈ ਉਹ PUCL ਔਰ ਦੂਸਰਿਆਂ ਨੇ ਕੱਢੀ। ਜਸਟਿਸ ਤਾਰਕੁੰਡੇ ਉਦੋਂ ਐਕਟਿਵ ਸੀਗੇ ਸੁਪਰੀਮ ਕੋਰਟ ਦੇ ਚੀਫ ਜਸਟਿਸ, ਔਰ ਉਹ ਅੱਜ ਵੀ ਹੁਣੇ ਹੀ ਸੁਧਾ ਭਾਰਦਵਾਜ ਦੀ ਜਿਹੜੀ ਹੈ ਜ਼ਮਾਨਤ ਹੋਈ ਹੈ, ਔਰ ਗੌਤਮ ਨੌਲੱਖਾ ਜਿਹੜਾ ਅਜੇ ਵੀ ਉਸ ਨੂੰ ਜੇਲ੍ਹ 'ਚ ਰੱਖਿਆ ਹੋਇਆ। ਇਹ ਮੋਦੀ ਉਹਨਾਂ ਦੇ ਨਾਲ ਇਹ ਡੀਲ ਕਰ ਰਿਹਾ। ਔਰ ਉਹਨਾਂ ਨੇ ਇਹ ਸਾਰੇ ਨੂੰ ਮੈਂਸ਼ਨ ਕੀਤਾ
ਕਿ ਕਿਵੇਂ ਇਹਨਾਂ ਦੋਨਾਂ ਨੇ ਸੁਧਾ ਭਾਰਦਵਾਜ ਔਰ ਗੌਤਮ ਨੌਲੱਖੇ ਨੇ ਦਿੱਲੀ ਔਰ ਕਾਨਪੁਰ ਦੇ ਵਿਕਟਮਸ ਤੇ ਬੇਸਡ ਹੂ ਆਰ ਗਿਲਟੀ ਵਾਲੀ ਜਿਹੜੀ ਸਾਰੀ ਰਿਪੋਰਟ ਕੱਢੀ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਾਰਾ Modi supporters have left no stone unturned to malign Sikhs as terrorists and anti-nationals during the recently concluded farmers' protest against his unjust farm law. ਕੱਢ ਲੋ ਕੋਈ ਉਹਨਾਂ ਨੂੰ ਮੇਵਾਲੀ ਕਹਿ ਰਿਹਾ, ਕੋਈ ਦੂਸਰਾ ਕਹਿ ਰਿਹਾ ਔਰ ਜਿਹੜਾ ਨਾਨਾ ਜੀ ਦੇਸ਼ਮੁਖ ਦੀ ਗੱਲ ਵੀ ਉਹਨਾਂ ਨੇ ਕੀਤੀ ਕਿ ਉਹਨੂੰ ਭਾਰਤ ਰਤਨ ਦਿੱਤਾ ਹੈ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਗੁਰਪ੍ਰੀਤ ਸਿੰਘ ਹੋਰਾਂ ਨੇ ਬੜੀ ਡੇਅਰਿੰਗਲੀ ਜਿਹੜਾ ਸੱਚ ਨੂੰ ਸੱਚ ਕਿਹਾ ਔਰ ਇਹ ਜਿਹੜਾ ਸੂਡੋ ਸਿੱਖ ਔਰ ਇਸ ਵੇਲੇ ਮੋਦੀ ਕਰੋਨੀ ਬਣਿਆ ਹੋਇਆ ਰਿਪਦਮਨ ਮਲਕ ਔਰ ਇਹਦੀ ਨਸਲ ਦੇ ਜਿਹੜੇ ਈਵਨ ਬ੍ਰਿਟਿਸ਼ ਸਿੱਖ ਐਸੋਸੀਏਸ਼ਨ ਯੂਕੇ 'ਚ ਵੀ ਬੈਠੇ ਨੇ ਇਹਨਾਂ ਸਾਰਿਆਂ ਨੂੰ ਐਕਸਪੋਜ਼ ਕੀਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਗਤ ਲੈਣੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਐਂਡ ਵੈਲ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਵਿੱਚ ਪਾਕਿਸਤਾਨੀ ਮੂਲ ਦੀ ਮਿਨਿਸਟਰ ਨੁਸਰਤ ਗਨੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਉਸ ਦਾ ਮੁਸਲਮਾਨ ਹੋਣਾ ਉਸ ਤੋਂ ਵਜ਼ੀਰੀ ਖੌਨ ਦੀ ਮੁੱਖ ਵਜ੍ਹਾ ਹੈ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀ ਸਾਂਝੀ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਹੋਰਾਂ ਨੇ ਇੱਥੇ ਨਿਊਯਾਰਕ 'ਚ ਪ੍ਰੀ ਕੋਵਿਡ ਜਿਹੜਾ UN ਸੈਸ਼ਨ ਸੀ ਉਹਨੂੰ ਐਡਰੈਸ ਕਰਦੇ ਆ ਇਸਲਾਮੋਫੋਬੀਆ ਟਰਮ ਦਾ ਜ਼ਿਕਰ ਕੀਤਾ ਸੀ ਔਰ ਜਿਹੜਾ ਉਹਨਾਂ ਨੇ ਜਦੋਂ ਹੁਣ OIC ਦਾ ਖਾਸ ਸੈਸ਼ਨ ਇਸਲਾਮਾਬਾਦ 'ਚ ਹੋਇਆ ਜਿਹਦੇ 'ਚ 5 ਵੱਡੀਆਂ ਤਾਕਤਾਂ ਸਮੇਤ ਅਮਰੀਕਾ ਦੇ ਉਹਨਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ, ਉਹਦੇ 'ਚ ਵੀ ਉਹਨਾਂ ਨੇ ਜ਼ਿਕਰ ਕੀਤਾ ਕਿ ਦੁਨੀਆ ਦੇ ਵਿੱਚ ਇਹ ਰੈਡੀਕਲ ਇਸਲਾਮ ਔਰ ਇਹ ਟਰਮੀਨੋਲੋਜੀ ਜਿਹੜੀ ਹੈ ਇਹ ਉਸ ਇਸਲਾਮੋਫੋਬੀਆ 'ਚੋਂ ਨਿਕਲਦੀ ਹੈ ਜਿਹਦੇ ਥੱਲੇ ਮੁਸਲਮਾਨਾਂ ਪ੍ਰਤੀ ਨਫ਼ਰਤ ਔਰ ਦੂਸਰੀ ਫੈਲਾਈ ਜਾਂਦੀ ਹੈ। ਹਾਲਾਂਕਿ ਅਸੀਂ ਦੇਖ ਰਹੇ ਹਾਂ ਕਿ ਐਂਟੀ ਸੈਮਿਟਿਜ਼ਮ ਨੂੰ ਅੱਜ ਤੱਕ ਵੀ ਕਿਸ ਹੱਦ ਤੱਕ ਜਿਹੜਾ ਉਹ ਪ੍ਰਚਾਰਿਆ ਜਾਂਦਾ ਹੈ, ਇਸ ਲਈ ਕਿ ਜੀ ਦੇਖੋ ਜਿੱਥੇ ਵੀ ਕੋਈ ਈਵਨ ਜੈਨੂਇਨ ਕ੍ਰਿਟਿਸਿਜ਼ਮ ਵੀ ਕਰੇ ਇਜ਼ਰਾਈਲ ਦਾ ਜਾਂ ਉਹਨਾਂ ਦੀਆਂ ਇੱਥੋਂ ਦੀਆਂ ਜਥੇਬੰਦੀਆਂ ਦਾ ਤਾਂ ਉਹਦੇ ਤੇ ਲੇਬਲ ਲੱਗ ਜਾਂਦਾ ਜੀ ਐਂਟੀ ਸੈਮਿਟਿਕ ਹੈ ਔਰ ਉਹਨਾਂ ਤੋਂ ਹੀ ਜਿਹੜਾ ਟੇਕਿੰਗ ਏ ਪੇਜ ਆਊਟ ਆਫ देयर ਬੁੱਕ ਹੁਣ ਜਿਹੜਾ ਇੰਡੀਆ ਦਾ UN ਦੇ ਵਿੱਚ ਐਂਬੈਸਡਰ ਹੈ ਉਹ ਹਿੰਦੂ ਫੋਬੀਆ ਟਰਮ ਕੱਢ ਰਿਹਾ ਕਿ ਜੀ ਦੇਖੋ ਇਹ ਜੋ ਸਾਡਾ ਕ੍ਰਿਟਿਸਿਜ਼ਮ ਹੋ ਰਿਹਾ ਜਾਂ ਇਹ ਹਿੰਦੂ ਫੋਬੀਆ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮੁਸਲਮਾਨਾਂ ਦੇ ਖਿਲਾਫ ਜਿਸ ਲੈਵਲ ਦੇ ਉੱਤੇ ਨਫ਼ਰਤ ਵੈਸਟ ਦੇ ਵਿੱਚ ਔਰ ਕੱਲਾ ਵੈਸਟ ਜਦੋਂ ਅਸੀਂ ਕਹਿੰਦੇ ਹਾਂ ਯੂਰਪ ਨਹੀਂ ਹੈ ਨਾਰਥ ਅਮਰੀਕਾ ਔਰ ਕਿਵੇਂ ਇਸ ਦੇ ਵਿਕਟਮ ਡੇ ਟੂ ਡੇ ਲਾਈਫ ਦੇ ਵਿੱਚ ਕਾਮਨ ਮੁਸਲਮਾਨ ਬਣਦੇ ਨੇ ਹਰ ਲੈਵਲ ਤੇ ਕਿਉਂਕਿ ਅਸੀਂ ਇਸ ਲਈ ਸਮਝ ਸਕਦੇ ਹਾਂ ਹਾਲਾ ਸਿੱਖਾਂ ਦੇ ਖਿਲਾਫ ਵੈਸਟ ਦੇ ਵਿੱਚ ਕੋਈ ਨਫ਼ਰਤ ਨਹੀਂ ਹੈ ਕਿਉਂਕਿ ਮੈਨੂੰ ਯਾਦ ਹੈ ਜੇਮਸ ਬੇਕਰ ਉਹਨਾਂ ਦੇ ਇੱਕ ਡਿਨਰ ਦੇ ਵੇਲੇ ਉਹ ਜਿਹੜਾ ਐਡਵਾਈਜ਼ਰ ਸੀ ਔਰ ਪ੍ਰੋਮੀਨੈਂਟ ਪਰਸਨੈਲਿਟੀ ਸੀ ਇਹਨਾਂ ਦੀ ਰਿਪਬਲਿਕਨਸ ਦੀ ਉਹਨਾਂ ਨੂੰ ਮੈਂ ਜਦੋਂ ਇਹ ਅਰਲੀ 90s ਦੀ ਗੱਲ ਹੀ ਹੈ ਉਹਨਾਂ ਨੂੰ ਮੈਂ ਮਿਲਿਆ ਤੇ ਉਹਨਾਂ ਨੂੰ ਮੈਂ ਕਿਹਾ ਕਿ ਵੀ ਦੇਖੋ ਸਿੱਖਾਂ ਦੇ ਬਾਰੇ ਸਾਡੇ ਨਾਲ ਇਹ ਕੁਝ ਹੋ ਰਿਹਾ ਉੱਥੇ ਇੰਡੀਅਨ ਸਿਸਟਮ ਇਹ ਕਰ ਰਿਹਾ ਔਰ ਦੂਸਰਾ ਪਰ ਕੋਈ ਬਾਹਰ ਆਵਾਜ਼ ਨਹੀਂ ਚੁੱਕ ਰਿਹਾ। ਉਹਨੇ ਮੈਨੂੰ ਪਾਸੇ ਲਿਜਾ ਕੇ ਕਿਹਾ ਉਹਨੇ ਕਿਹਾ ਦੇਖੋ ਗੱਲ ਇਹ ਹੈ ਕਿ ਮੁਸਲਮਾਨਾਂ ਦੇ ਬਾਰੇ ਹਿਸਟੋਰੀਕਲ ਬਾਇਸ ਹੈ ਇਸ ਮੁਲਕ 'ਚ। ਇਹ ਪ੍ਰੀ 9/11 ਤੋਂ ਬਹੁਤ ਪਹਿਲਾਂ ਦੀ ਮੈਂ ਗੱਲ ਕਰ ਰਿਹਾ 90s ਦੀ ਗੱਲ ਕਰ ਰਿਹਾ ਪਰ ਉਹਨੇ ਕਿਹਾ ਵੀ ਸਿੱਖਾਂ ਦੇ ਬਾਰੇ ਕੋਈ ਇਸ ਕਿਸਮ ਦੀ ਜਿਹੜੀ ਹੈ ਉਹ ਐਗਜ਼ਿਸਟਿੰਗ ਵਿਊ ਪੁਆਇੰਟ ਇਗਨੋਰੈਂਸ ਹੈ ਔਰ ਤੁਹਾਡਾ ਕੰਮ ਜ਼ਿਆਦਾ ਸੌਖਾ ਹੈ ਮੁਸਲਮਾਨਾਂ ਦੇ ਲਈ। ਤਾਂ ਉਹਨੇ ਤਾਂ ਨਹੀਂ ਕਿਹਾ ਪਰ ਮੈਨੂੰ ਪਤਾ ਹੈ ਵੀ ਕਰੂਸੇਡਸ ਤੋਂ ਲੈ ਕੇ ਮਿਡਲ ਈਸਟ ਦੀ ਹਿਸਟਰੀ ਦੇ ਨਾਲ ਜੁੜਿਆ ਹੈ ਪਰ ਉਹਨੇ ਇਹ ਕਿਹਾ ਕਿ ਸਿੱਖਾਂ ਬਾਰੇ ਇਗਨੋਰੈਂਸ ਹੈ ਔਰ ਉਹਨੇ ਕਿਹਾ ਵੀ ਤੁਹਾਡੇ ਧਰਮ ਬਾਰੇ ਮੈਂ ਚੰਗੀ ਤਰ੍ਹਾਂ ਜਾਣਦਾ ਜੇ ਤੁਸੀਂ ਆਪਣੇ ਕੇਸ ਨੂੰ ਪ੍ਰੈਜ਼ੈਂਟ ਕਰੋ ਤਾਂ ਤੁਹਾਡੀ ਗੱਲ ਸੁਣੀ ਜਾਏਗੀ ਲੇਕਿਨ
ਇਹਦੇ ਕਹਿਣ ਦੇ ਬਾਵਜੂਦ ਅਸੀਂ 9/11 ਤੋਂ ਬਾਅਦ ਖਾਸ ਤੌਰ ਤੇ ਦੇਖਦੇ ਹਾਂ ਕਿ ਥਾਊਜ਼ੈਂਡਸ ਆਫ ਜਿਹੜੇ ਹੇਟ ਕ੍ਰਾਈਮਸ ਅਗੇਂਸਟ ਦ ਸਿੱਖਸ ਡਾਕੂਮੈਂਟਡ ਨੇ ਅਮਰੀਕਾ 'ਚ ਵੀ, ਚਾਰੇ ਪਾਸੇ ਵੀ, ਔਰ ਇੰਡੀਅਨ ਸਿਸਟਮ ਨੇ ਕੋਈ ਕਸਰ ਨਹੀਂ ਛੱਡੀ ਕਿ ਸਿੱਖਾਂ ਨੂੰ ਦਹਿਸ਼ਤਗਰਦੀ ਦੇ ਵਿੱਚ ਵਾੜ ਕੇ, ਜੇ ਅਦਰਵਾਈਜ਼ ਪ੍ਰੀ ਐਗਜ਼ਿਸਟਿੰਗ ਕੋਈ ਇਹਨਾਂ ਦਾ ਬਾਇਸ ਨਹੀਂ ਹੈ ਤਾਂ ਵੈਸੇ ਹੀ ਡਰਾ ਦਿਓ। ਜੋ 에ਅਰ ਇੰਡੀਆ ਦਾ ਇਹਨਾਂ ਨੇ ਧਮਾਕਾ ਕਰਕੇ 329 ਬੇਗੁਨਾਹ ਮਾਰ ਕੇ ਇਹਨੂੰ ਖਾਲਿਸਤਾਨੀ ਟੈਰਰਿਜ਼ਮ, ਫਿਰ ਖਾਲਿਸਤਾਨੀ ਨੂੰ ਸਿੱਖ ਟੈਰਰਿਸਟ ਬਣਾ ਦਿਓ ਤੇ ਸਿੱਖ ਮਜ਼ਹਬ ਨੂੰ ਹੀ ਤੁਸੀਂ ਟੈਰਰਿਜ਼ਮ ਦੇ ਨਾਲ ਜੋੜ ਦਿਓ। ਪਰ ਜਿਹੜਾ ਇਸਲਾਮੋਫੋਬੀਆ ਹੈ ਉਸ ਦਾ ਕਿਸ ਹੱਦ ਤੱਕ ਇੰਪੈਕਟ ਹੈ, ਇਹ ਨਹੀਂ ਵੀ ਕਾਮਨਰ ਡੇ ਟੂ ਡੇ ਮਹਿਸੂਸ ਕਰਦਾ ਹੈ ਜਾਂ ਵਰਕ ਪਲੇਸ ਦੇ ਉੱਤੇ ਕਰਦੇ ਨੇ। ਹੁਣ ਪਿਛਲੇ ਦਿਨਾਂ 'ਚ ਨੁਸਰਤ ਗਨੀ ਜਿਹੜੀ MP ਹੈ, ਜ਼ਾਹਰ ਹੈ ਬ੍ਰਿਟਿਸ਼ ਪਾਰਲੀਮੈਂਟ ਦੀ, ਰਿਪਬਲਿਕਨ, ਜਿਸ ਚੋਂ ਜਿਹਨੂੰ ਟੋਰੀ ਪਾਰਟੀ ਕਹਿੰਦੇ ਨੇ, ਔਰ ਵਜ਼ੀਰ ਬਣਾਇਆ ਗਿਆ। ਜਦੋਂ ਨੁਸਰਤ ਗਨੀ ਵਜ਼ੀਰ ਬਣੀ ਹੈ ਬੜੀ ਚਰਚਾ ਹੋਈ ਸਾਰੇ ਪਾਸੇ। ਹੁਣ ਉਹਨੂੰ ਜਦੋਂ ਕੈਬਨਿਟ 'ਚੋਂ ਡ੍ਰੌਪ ਕੀਤਾ ਗਿਆ ਔਰ ਕੋਈ ਐਸਾ ਵੀ ਸਾਹਮਣੇ ਨਹੀਂ ਆਇਆ, ਨਹੀਂ ਤਾਂ ਬਹੁਤਿਆਂ ਦਾ ਤਾਂ ਹੁੰਦਾ ਕੋਈ ਵੱਡਾ ਸਕੈਂਡਲ ਸਾਹਮਣੇ ਆਇਆ ਜਾਂ ਦੂਜਾ। ਹੁਣ ਪਿਛਲੇ ਦਿਨਾਂ 'ਚ ਨੁਸਰਤ ਗਨੀ ਨੇ ਇਹ ਕਿਹਾ ਕਿ ਜੀ ਮੈਨੂੰ ਸਿਰਫ ਮੇਰਾ ਮੁਸਲਮਾਨ ਹੋਣਾ ਹੀ ਇੱਕ ਰੀਜ਼ਨ ਹੈ ਕਿ ਮੈਨੂੰ ਕੈਬਨਿਟ 'ਚੋਂ ਡ੍ਰੌਪ ਕੀਤਾ ਗਿਆ। ਔਰ ਉਹਨਾਂ ਨੇ ਜਿਹੜਾ ਜਦੋਂ ਹੁਣ ਪਬਲਿਕਲੀ ਜਿਹੜੀ ਮਿਨਿਸਟਰ ਰਹੀ ਆ ਉਸ ਦਾ ਰੌਲਾ ਪਿਆ, ਔਰ ਬੋਰਿਸ ਜੌਨਸਨ ਨੇ ਇਸ ਦੇ ਉੱਤੇ ਜਿਹੜੀ ਹੈ, ਕਿਉਂਕਿ ਪਾਰਟੀ ਲੀਡਰ ਉਹੀ ਹੈ, ਇੱਕ ਪੂਰੀ ਜਿਹੜੀ ਹੈ ਅੰਦਰੂਨੀ ਕੈਬਨਿਟ ਇਨਵੈਸਟੀਗੇਸ਼ਨ ਦੇ ਹੁਕਮ ਦਿੱਤੇ ਨੇ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਮੁਸਲਿਮ ਹੋਣ ਕਰਕੇ ਜਿਹੜਾ ਉਹ ਬਰਖਾਸਤ ਕੀਤਾ ਗਿਆ ਉਹ ਸਾਰੇ ਚੋਂ। ਔਰ ਇਹ ਉਹਨਾਂ ਨੇ, ਜੌਨਸਨ ਨੇ ਕਿਹਾ ਕਿ ਜੀ ਅਸੀਂ ਜਿਹੜਾ ਇਸ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਹਾਲਾਂਕਿ ਮੈਂ ਨੁਸਰਤ ਗਨੀ ਦੀ ਜਦੋਂ ਪਹਿਲਾਂ ਸਟੇਟਮੈਂਟ ਦੇਖੀ, ਉਹਨਾਂ ਨੇ ਈਵਨ ਇੱਕ ਪਾਰਟੀ ਵਿਪ ਦਾ ਜ਼ਿਕਰ ਵੀ ਕੀਤਾ। ਉਹ ਮੈਨੂੰ ਨਿਊਜ਼ ਦੁਬਾਰਾ ਨਹੀਂ ਮੇਰੇ ਸਾਹਮਣੇ ਆਈ, ਮੈਂ ਜਿਹੜੀ ਲੇਟੈਸਟ ਮੇਰੇ ਕੋਲ ਹੈ ਕਿ ਵੀ ਇਹ ਜੌਨਸਨ ਨੇ ਇਹ ਇਨਵੈਸਟੀਗੇਸ਼ਨ ਦਿੱਤੀ ਹੈ। ਔਰ ਉਹਦੇ 'ਚ ਇਹੀ ਕਿਹਾ, ਉਹਨੇ ਜਦੋਂ ਮੰਗ ਵੀ ਕੀਤੀ ਨੁਸਰਤ ਗਨੀ ਨੇ, ਉਹਨੇ ਕਿਹਾ ਕਿ ਵੀ ਮੈਂ ਇਹ ਚਾਹੁੰਦੀ ਹਾਂ ਕਿ ਇਸ ਸਾਰੇ ਇਸ਼ੂ ਨੂੰ ਸੀਰੀਅਸਲੀ ਲਿਆ ਜਾਏ, ਦੀ ਇਨਵੈਸਟੀਗੇਸ਼ਨ ਕਰਾਈ ਜਾਏ। ਔਰ ਉਹਨਾਂ ਨੇ ਬੋਰਿਸ ਜੌਨਸਨ ਦੇ ਇਸ ਫੈਸਲੇ ਦਾ ਕਿ ਇਹਨੂੰ ਇਨਵੈਸਟੀਗੇਟ ਕੀਤਾ ਜਾਏਗਾ ਉਸ ਦਾ ਨੂੰ ਵੈਲਕਮ ਕੀਤਾ। ਸੋ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜੇ ਇਸ ਲੈਵਲ ਦੇ ਉੱਤੇ ਆਪਣੀ ਪਾਰਟੀ ਲਈ ਜਿਹਨੇ ਕੰਮ ਕੀਤਾ, ਆਪਣੇ ਹਲਕੇ 'ਚੋਂ MP ਚੁਣੀ ਗਈ, ਕੈਬਨਿਟ ਦੇ ਵਿੱਚ ਉਹਨੂੰ ਲਿਆ ਗਿਆ, ਪਰ ਉਹਦਾ ਮੁਸਲਮਾਨ ਹੋਣਾ ਹੀ ਜਿਹੜਾ ਉਸ ਦੇ ਰਸਤੇ ਦੀ ਰੁਕਾਵਟ ਬਣਿਆ ਜਾਂ ਉਸ ਨੂੰ ਜਿਹੜਾ ਉਹ ਉਸ ਤੋਂ ਕੱਢਿਆ ਗਿਆ। ਇਸ ਤੋਂ ਆਮ ਲੋਕ ਕਿਸ ਕਿਸਮ ਦੀ ਇਸ ਨਫ਼ਰਤ ਦੇ ਵਿੱਚ ਜੀ ਰਹੇ ਨੇ। ਅਸੀਂ ਤਾਂ ਰੋਜ਼ਾਨਾ ਜਿਹੜੇ 1 ਮਿਲੀਅਨ ਸਿੱਖ ਇੱਥੇ ਬੈਠੇ ਨੇ ਜਾਂ ਬਾਹਰ, ਉਹ ਤਾਂ ਫੇਸ ਕਰਦੇ ਨੇ। ਤੁਸੀਂ ਪਬਲਿਕ 'ਚ ਨਿਕਲਦੇ ਹੋ, ਸੈਰ ਕਰਨ ਜਾਂਦੇ ਹੋ, ਤੁਸੀਂ ਪਬਲਿਕ ਪਲੇਸਿਸ ਤੇ ਕਿਵੇਂ, ਕਿਉਂਕਿ ਇਹ ਇੱਕ ਕਿਸਮ ਦਾ ਜਿਹੜਾ ਖੌਫ ਪੈਦਾ ਕੀਤਾ ਹੋਇਆ। ਬਹੁਤ ਵਾਰ ਇੱਕ ਜਿਹੜੀ ਅਗਿਆਨਤਾ ਹੁੰਦੀ ਹੈ ਉਹੀ ਖੌਫ ਦਾ ਕਾਰਨ ਵੀ ਬਣਦੀ ਹੈ। ਲੇਕਿਨ ਜੇ ਆਲਰੇਡੀ ਬਾਇਸ ਕ੍ਰੀਏਟ ਕੀਤਾ ਹੋਏ, ਪ੍ਰੋਪੇਗੈਂਡਾ ਇਹ ਹੋਏ ਵੀ ਤੁਸੀਂ ਹਰ ਦਹਿਸ਼ਤਗਰਦੀ ਦੀ ਇਨਸੀਡੈਂਟ ਦੇ ਨਾਲ ਉਹਨੂੰ ਇਸਲਾਮ ਨੂੰ ਜੋੜ ਦੇਣਾ ਹੈ ਜਾਂ ਸਿੱਖੀ ਨੂੰ ਜੋੜ ਦੇਣਾ ਹੈ, ਧਰਮ ਨੂੰ, ਜੋ ਉੱਥੇ ਹਿੰਦੂਤਵਾ ਵਾਲੇ ਕਰਦੇ ਨੇ। ਤੇ ਇੱਥੇ ਵੀ ਮੀਡੀਆ ਨੇ ਕੋਈ ਘੱਟ ਨਹੀਂ ਕੀਤੀ ਹੋਈ, ਕਿਉਂਕਿ ਇਹ ਜਿਸ ਹੱਦ ਤੱਕ ਜਾ ਕੇ ਇਹ ਫੌਕਸ ਨਿਊਜ਼ ਔਰ ਇਹਨਾਂ ਦਾ ਐਕਸਟ੍ਰੀਮ ਮੀਡੀਆ ਰਾਈਟ ਵਿੰਗਰ ਉਹ ਇਸਲਾਮ ਦੇ ਖਿਲਾਫ ਔਰ ਜੋ ਮਾਹੌਲ ਸਿਰਜਦਾ ਰਿਹਾ, ਇਸਲਾਮੋਫੋਬੀਆ ਅੱਜ ਰੀਅਲੀ ਐਗਜ਼ਿਸਟ ਕਰਦਾ ਹੈ, ਜਿਹੜਾ ਕਿ ਬਹੁਤ ਵੱਡਾ ਜਿਹੜਾ ਇੱਕ ਘਾਤਕ ਕਾਰਨ ਹੈ ਜਿਸ ਨੇ ਚਾਰ ਚਫੇਰੇ ਨਫ਼ਰਤ ਫੈਲਾਈ ਹੋਈ ਹੈ। ਔਰ ਕਨਕਲੂਜਨ ਤੋਂ ਪਹਿਲਾਂ ਜਿਵੇਂ ਅਸੀਂ ਰੋਜ਼ਾਨਾ ਰੂਹਾਨੀ ਵਿਚਾਰ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ, ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਸ੍ਰੀ ਰਾਗ। ਗੁਰੂ ਗ੍ਰੰਥ ਸਾਹਿਬ 31 ਰਾਗਾਂ ਦੇ ਵਿੱਚ ਹੈ ਔਰ ਇਹ ਸ੍ਰੀ ਰਾਗ ਨੂੰ ਗੁਰੂ ਨਾਨਕ ਸਾਹਿਬ ਨੇ ਇੱਕ ਉੱਤਮ ਰਾਗ ਜਿਹੜਾ ਉਹ ਬਿਆਨਿਆ। ਔਰ ਇਹ ਸ਼ਬਦ ਹੈ, ਵਣਜ ਕਰੋ ਵਣਜਾਰਿਓ ਵੱਖਰ ਲਿਹੋ ਸਮਾਲ, ਤੈਸੀ ਵਸਤ ਵਿਸਾਈ ਹੈ ਜੈਸੀ ਨਿਭ ਹੈ ਨਾਲ, ਅੱਗੇ ਸ਼ਾਹੋ ਸੁਜਾਨ ਹੈ ਲੈਸੀ ਵਸਤ ਸਮਾਲ, ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚਲੋ ਸ਼ੌ ਦੇਖੈ ਪਤੀ ਆਏ। ਰਹਾਉ, ਜਿਵੇਂ ਰਹਾਉ ਦੀ ਤੁਕ ਸੈਂਟਰਲ ਨੁਕਤਾ ਹੁੰਦਾ ਹੈ ਕਿ ਹੇ ਮੇਰੇ ਵੀਰ, ਹੇ ਮੇਰੇ ਭਰਾ, ਹੇ ਮੇਰੇ ਦੋਸਤ, ਉਸ ਰੱਬ ਦੇ ਨਾਂ ਨੂੰ, ਰਾਮ ਦਾ ਮਤਲਬ ਹੈ ਰਮਿਆ ਹੋਇਆ, ਜਿਹੜਾ
ਹਰ ਕਣ ਕਣ ਦੇ ਵਿੱਚ ਹੈ, ਜ਼ਰਰੇ ਜ਼ਰਰੇ ਦੇ ਵਿੱਚ ਜਿਹੜਾ ਵਾਹਿਗੁਰੂ ਹੈ, ਅੱਲਾ ਹੈ, ਖੁਦਾ ਹੈ, ਉਹਨੂੰ ਆਪਣੇ ਅੰਦਰੋਂ ਯਾਦ ਕਰ, ਚਿੱਤ ਲਾਏ, ਸਿਰਫ ਜ਼ਬਾਨ ਨਾਲ ਨਹੀਂ, ਉਹਨੂੰ ਆਪਣੇ ਚਿੱਤ ਦੇ ਨਾਲ। ਤੈਨੂੰ ਇਹ ਜ਼ਿੰਦਗੀ ਮਿਲੀ ਹੈ, ਹਰ ਜਸ ਵੱਖਰ ਲੈ ਚਲੋ। ਹੁਣ ਇੱਥੇ ਕਿਉਂਕਿ ਗੁਰਬਾਣੀ 'ਚ ਵਣਜਾਰੇ ਅਸਲ 'ਚ ਇਹ ਟਰਮ ਸੀ ਜਿਹੜੇ ਘੁੰਮ ਘੁੰਮ ਕੇ ਆਪਣਾ ਸੌਦਾ ਵੇਚਦੇ ਹੁੰਦੇ ਸੀ, ਇੱਕ ਥਾਂ ਤੋਂ ਦੂਸਰਾ ਕਾਫਲਿਆਂ 'ਚ ਜਾਣਾ। ਔਰ ਵਣਜਾਰਾ ਲਫ਼ਜ਼ ਵਣਜ ਤੋਂ ਆਇਆ, ਵਣਜ ਵਸਤੂ ਨੂੰ ਕਹਿੰਦੇ ਨੇ, ਲੂਣ, ਤੇਲ, ਆਟਾ, ਸਾਬਣ, ਜੋ ਵੀ ਲੋੜੀਂਦੀਆਂ ਚੀਜ਼ਾਂ ਫਿਰ ਅਗਲੇ ਪੜਾਅ ਤੇ। ਸੋ ਗੁਰੂ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਅਸੀਂ ਕਿਉਂਕਿ ਵਣਜਾਰਿਆਂ ਦਾ ਇੱਕ ਹੱਟੀਦਾਰ ਹੈ, ਜਿਹਦੀ ਹੱਟੀ ਹੈ, ਉਹ ਪਿੰਡ 'ਚ ਹੈ, ਸ਼ਹਿਰ 'ਚ ਉਹ ਪੱਕਾ ਹੈ। ਵਣਜਾਰੇ ਦੀ ਕੋਈ ਹੱਟੀ ਨਹੀਂ ਹੈ, ਉਹ ਜਿਹੜਾ ਤੁਰਦਾ ਫਿਰਦਾ ਹੈ, ਉਹ ਤੁਰਦਾ ਫਿਰਦਾ ਹੈ, ਉਹ ਵਣਜ ਕਰ ਰਿਹਾ ਹੈ। ਤੇ ਗੁਰੂ ਸਾਹਿਬ ਨੇ ਇਸ ਸੰਸਾਰ ਨੂੰ ਵੀ ਇਹ ਕਿਹਾ ਕਿ ਭਾਈ ਅਸੀਂ ਜਿਹੜੇ ਹੈ, ਸਾਡਾ ਪੱਕਾ ਟਿਕਾਣਾ ਨਹੀਂ ਹੈ, ਅਸੀਂ ਤਾਂ ਵਣਜਾਰੇ ਹਾਂ, ਵਣਜ ਕਰਨ ਆਏ। ਤੇ ਵਣਜ ਕਾਦੀ ਕਰੀਏ? ਜੇ ਸੱਚੇ ਨਾਮ ਦੀ ਵਣਜ ਕਰਾਂਗੇ ਤੇ ਸ਼ੌ ਦੇਖੈ ਪਤੀ ਆਏ। ਉਹ ਖੁਸ਼ ਹੋਏਗਾ ਰੱਬ ਜਦੋਂ ਕਿ ਅਸੀਂ ਇਸ ਸੱਚ ਦੀ ਵੱਖਰ ਦਾ ਵਪਾਰ ਕਰਾਂਗੇ। ਹਰ ਜਸ ਵੱਖਰ ਲੈ ਚਲੋ, ਕਿ ਰੱਬ ਦੀ ਸਿਫਤ ਸਲਾਹ, ਰੱਬ ਦੇ ਗੁਣ ਗਾਣੇ, ਰੱਬ ਦੀ ਇਬਾਦਤ, ਇਸ ਵਸਤੂ ਨੂੰ ਲੈ ਚੱਲ ਨਾਲ ਸ਼ੌ ਦੇਖੈ ਪਤੀ ਆਏ। ਜਦੋਂ ਤੇਰਾ ਪਿਆਰਾ ਪਤੀ, ਤੇਰਾ ਪਿਆਰਾ ਰੱਬ ਤੈਨੂੰ ਦੇਖੇਗਾ ਤੇ ਉਹ ਬਹੁਤ ਖੁਸ਼ ਹੋਏਗਾ। ਵਣਜ ਕਰੋ ਵਣਜਾਰਿਓ ਵੱਖਰ ਲਿਹੋ ਸਮਾਂ। ਉਹ ਵਣਜਾਰਿਓ, ਤੁਸੀਂ ਇੱਥੇ ਰਹਿਣਾ ਨਹੀਂ ਹੈ, ਇੱਥੇ ਤੁਸੀਂ ਤੁਰ ਜਾਣਾ। ਹੁਣ ਤੁਸੀਂ ਆਏ ਹੋ, ਵੱਖਰ ਲਿਹੋ, ਅਸਲੀ ਚੀਜ਼ ਨੂੰ ਸੰਭਾਲ ਲਓ, ਅਸਲੀ ਵਪਾਰ ਕਰੋ। ਤੈਸੀ ਵਸਤ ਵਿਸਾਈ ਹੈ ਜੈਸੀ ਨਿਭੈ ਨਾਲ, ਕਿ ਉਹ ਵਪਾਰ ਕੀਤਾ ਜਾਏ ਉਸ ਚੀਜ਼ ਦਾ ਜਿਹਨੇ ਨਾਲ ਨਿਭਣਾ, ਜਿਹਨੇ ਨਾਲ ਰਹਿਣਾ। ਅੱਗੇ ਸ਼ਾਉ ਸੁਜਾਨ ਹੈ ਲੈਸੀ ਵਸਤ ਸਮਾਰ, ਕਿ ਜਦੋਂ ਅਸੀਂ ਤੁਰ ਜਾਣਾ ਹੈ ਦਰਗਾਹ ਦੇ ਵਿੱਚ, ਉਸ ਸਿਆਣੇ ਵਾਹਿਗੁਰੂ, ਸਿਆਣੇ ਸ਼ੌ, ਸਿਆਣੇ ਪਿਆਰੇ ਨੇ ਸਾਡੀ ਵਸਤੂ ਨੂੰ ਸੰਭਾਲ ਲੈਣਾ। ਮਤਲਬ ਉਹਨੂੰ, ਸਾਡਾ ਜੋ ਕੀਤਾ ਹੋਇਆ ਇੱਥੇ ਇਬਾਦਤ, ਉਸ ਰੱਬ ਦੀ ਯਾਦ ਹੈ, ਉਸ ਨੂੰ ਉਸ ਤੁਰ ਦਰਬਾਰ ਦੇ ਵਿੱਚ ਉਸ ਦੀ ਕੀਮਤ ਪੈਗੀ। ਭਾਈ ਰੇ ਰਾਮ ਕਹੋ ਚਿਤ ਲਾਏ, ਹਰ ਜਸ ਵੱਖਰ ਲੈ ਚਲੋ, ਸ਼ੌ ਦੇਖੈ ਪਤੀ ਆਏ। ਰਹਾਓ ਜਿਨਾ ਰਾਸ ਨਾ ਸੱਚ ਹੈ, ਕਿਉਂ ਤਿਨਾ ਸੁਖ ਹੋਏ। ਖੋਟੈ ਵਣਜ ਵਣਜਿਐ, ਮਨ ਤਨ ਖੋਟਾ ਹੋਏ। ਫਾਹੀ ਫਾਥੇ ਮਿਰਗ ਜਿਉ, ਦੁਖ ਕਣੋ ਨਿਤ ਰੋਏ। ਇੱਕ ਪਾਸੇ ਸੱਚ ਦੀ ਵਣਜ ਕਰਨ ਵਾਲੇ ਨੇ, ਔਰ ਦੂਸਰੇ ਉਹ ਨੇ ਜਿਨ੍ਹਾਂ ਨੂੰ ਸੱਚ ਰਾਸ ਨਹੀਂ ਆਉਂਦਾ, ਉਹ ਕੂੜ ਝੂਠ ਦੇ ਉੱਤੇ ਨੇ। ਤੇ ਗੁਰੂ ਸਾਹਿਬ ਕਹਿੰਦੇ ਨੇ ਉਹਨਾਂ ਨੂੰ ਕਿੱਥੋਂ ਸੁੱਖ ਹੋਏਗਾ। ਖੋਟੇ ਵਣਜ ਵਣਜੀ ਹੈ, ਜੇ ਤੁਸੀਂ ਖੋਟ ਦਾ ਜੀਵਨ, ਕੂੜ ਦਾ ਜੀਵਨ ਜੀਓਗੇ, ਉਸ ਵਣਜ ਨੂੰ ਵਣਜੋਗੇ, ਤੇ ਮਨ ਤਨ ਖੋਟਾ, ਤੁਹਾਡਾ ਅੰਦਰ ਵੀ ਤੇ ਤਨ ਵੀ ਉਹ ਖੋਟੇ ਹੋਣਗੇ। ਉਹ ਇਵੇਂ ਹੀ ਹੈ ਜਿਵੇਂ ਇੱਕ ਮਿਰਗ, ਹਿਰਨ ਜਿਹੜਾ ਉਹ ਸ਼ਿਕਾਰੀ ਦੇ ਜਾਲ 'ਚ ਫਸ ਜਾਂਦਾ ਹੈ। ਤੁਸੀਂ ਜੇ ਕੂੜ ਦੇ ਵਿੱਚੋਂ, ਫਿਰ ਤੁਸੀਂ ਕੂੜ ਦੇ ਜਾਲ 'ਚ ਫਸ ਕੇ ਆਪਣੀ ਜ਼ਿੰਦਗੀ ਨੂੰ ਬਿਰਥਾ ਗਵਾ ਰਹੇ ਹੋ। ਫਾਹੀ ਫਾਥੇ ਮਿਰਗ ਜਿਉ, ਦੁੱਖ ਘਣੋ ਨਿਤ ਰੋਏ, ਕਿ ਫਿਰ ਤੁਸੀਂ ਘਣੇ ਦੁੱਖ ਸੋਗੇ, ਰੋਵੋਗੇ ਜੇ ਕੂੜ ਦਾ ਸਹਾਰਾ ਲੋਗੇ। ਖੋਟੇ ਪੋਤੇ ਨਾ ਪਵੈ, ਤਿੰਨ ਹਰ ਗੁਰ ਦਰਸ ਨਾ ਹੋਏ। ਖੋਟੇ ਜ਼ਾਤ ਨਾ ਪਤ ਹੈ, ਖੋਟ ਨਾ ਸੀਜਸ ਕੋਏ। ਖੋਟੇ ਖੋਟ ਕਮਾਵਣਾ, ਆਏ ਗਿਆ ਪਤ ਖੋਏ। ਹੁਣ ਪੋਤਾ, ਫਾਰਸੀ ਦੇ ਵਿੱਚ ਪੋਤਾ ਕਹਿੰਦੇ ਨੇ ਖਜ਼ਾਨੇ ਨੂੰ, ਟ੍ਰੇਜਰ 'ਚ। ਹੁਣ ਜਦੋਂ ਬਾਦਸ਼ਾਹਾਂ ਜਾਂ ਨਵਾਬਾਂ ਜਾਂ ਮਲਕਾਂ ਦੇ ਸਾਹਮਣੇ ਜਿਹੜੇ ਰੈਵਨਿਊ ਦਿੱਤੇ ਜਾਂਦੇ ਸੀ, ਉਹ ਸਿੱਕੇ ਸੀ। ਖੋਟਾ ਸਿੱਕਾ ਤਾਂ ਨਹੀਂ ਸੀ ਉਹ ਲੈਂਦੇ, ਤੇ ਉਹ ਖਜ਼ਾਨੇ 'ਚ ਨਹੀਂ ਸੀ ਜਮਾ ਹੁੰਦਾ। ਖੋਟੇ ਪੋਤੇ ਨਾ ਪਵੇ, ਕਿ ਜੇ ਤੁਸੀਂ ਕੂੜ ਵਣਜਿਆ, ਇਹ ਖੋਟਾ ਸਿੱਕਾ, ਇਹ ਰੱਬ ਦੀ ਦਰਗਾਹ 'ਚ ਨਹੀਂ ਚੱਲਣਾ, ਇਹ ਖਜ਼ਾਨੇ 'ਚ ਨਹੀਂ ਆਉਣਾ। ਤਿੰਨ ਹਰ ਗੁਰ ਦਰਸ ਨਾ ਹੋਏ, ਜਿਹਨੇ ਖੋਟੀ ਕਮਾਈ ਕੀਤੀ ਹੈ, ਖੋਟੇ ਸਿੱਕੇ ਨੇ ਜਿਹਦੇ ਕੋਲ, ਮਾਇਆ ਦਾ ਜਿਹੜਾ ਉਹ ਅੰਬਾਰ ਲਾਏ ਹੋਏ ਨੇ, ਉਹ ਦਰਗਾਹ 'ਚ ਪ੍ਰਵਾਨ ਨਹੀਂ। ਖੋਟੇ ਜ਼ਾਤ ਨਾ ਪਤ ਹੈ, ਖੋਟ ਨਾ ਸੀਜਸ ਕੋਏ, ਕਿ ਕੋਈ ਵੀ ਜਿਹੜੀ ਖੋਟ ਹੈ ਉਹਦੀ ਤਾਂ ਕੋਈ ਜ਼ਾਤ ਪਤ ਹੁੰਦੀ ਨਹੀਂ। ਇਹਨੂੰ ਜਿਹੜਾ ਕੋਈ ਵੀ ਜਿਹੜਾ ਇਸ ਦੇ ਨਾਲ ਕਾਮਯਾਬ ਨਹੀਂ ਹੋ ਸਕਦਾ, ਕੋਈ ਸਕਸੈਸਫੁਲ ਨਹੀਂ ਹੁੰਦਾ। ਖੋਟੇ ਖੋਟ ਕਮਾਵਣਾ, ਆਏ ਗਿਆ ਪਤ ਖੋਏ, ਕਿ ਜਿਹੜਾ ਖੋਟਾ ਹੈ ਉਹਨੇ ਇੱਥੇ ਵੀ ਖੋਟ ਕਮਾਇਆ ਤੇ ਆਇਆ ਤੇ ਆਪਣੀ ਪਤ ਗਵਾ ਕੇ, ਆਪਣੀ ਆਨਰ ਗਵਾ ਕੇ ਉਹ ਜਾਏਗਾ। ਅਖੀਰਲੇ ਸ਼ਲੋਕ 'ਚ ਗੁਰੂ ਸਾਹਿਬ ਕਹਿੰਦੇ ਨੇ, ਨਾਨਕ ਮਨ ਸਮਝਾਈ ਹੈ ਗੁਰ ਕੈ ਸ਼ਬਦ ਸਲਾਹ। ਰਾਮ ਨਾਮ ਰੰਗ ਰਤਿਆਂ, ਭਾਰ ਨਾ ਪਰਮ ਤਿਨਾਹ। ਹਰ ਜਪ ਲਾਹਾ ਅਗਲਾ,
ਨਿਰਭਉ ਹਰ ਮਨ ਮਾਹ। ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਇਸ ਮਨ ਨੂੰ ਸਮਝਾਈਏ, ਸਮਝੇਗਾ ਗੁਰੂ ਦੇ ਸ਼ਬਦ ਦੀ ਸਲਾਹ ਦੇ ਨਾਲ, ਗੁਰੂ ਦੇ ਉਸ ਉਪਦੇਸ਼ਾਂ ਦੇ ਨਾਲ ਜੋੜ ਕੇ। ਰਾਮ ਨਾਮ ਰੰਗ ਰਤਿਆ, ਜਦੋਂ ਇਹ ਮਨ ਉਸ ਰੱਬ ਦੀ ਯਾਦ, ਰੱਬ ਦੇ ਨਾਂ ਦੇ ਰੰਗ ਵਿੱਚ ਰਤਿਆ ਗਿਆ, ਇਮਰਸ ਹੋ ਗਿਆ, ਭਾਰ ਨਾ ਭਰਮ ਤੇ ਨਾ ਉਹਨਾਂ ਨੂੰ, ਫਿਰ ਉਹਨਾਂ ਦੇ ਉੱਤੇ ਕੋਈ ਸ਼ੰਕਾ, ਕੋਈ ਸਵਾਲ, ਕੋਈ ਦੁਬਿਧਾ ਦਾ ਭਾਰ ਉਹਨਾਂ ਦੇ ਮਨ ਤੇ ਨਹੀਂ ਰਹਿੰਦਾ। ਉਹ ਹਲਕੇ ਫੁੱਲ ਹੁੰਦੇ ਨੇ, ਰੱਬ ਦੇ ਰੰਗ 'ਚ ਰੰਗੇ ਹੁੰਦੇ ਨੇ। ਹਰ ਜਪ ਲਾਹਾ ਅਗਲ, ਉਹ ਰੱਬ ਦੀ ਯਾਦ ਦੇ ਵਿੱਚ ਆਪਣਾ ਅਗਲਾ ਜੀਵਨ ਉਸ ਨੂੰ ਸਵਾਰ ਲੈਂਦੇ ਨੇ। ਨਿਰਭਉ ਹਰ ਮਨ ਮਾਹ, ਉਹਨਾਂ ਦੇ ਅੰਦਰ ਹਮੇਸ਼ਾ ਜਿਹੜਾ ਨਿਰਭਉ ਰੱਬ ਵਸਦਾ ਹੈ। ਉਹ ਫਿਰ ਕਿਸੇ ਦੁਨੀਆ ਦੇ ਬਾਦਸ਼ਾਹ, ਰਾਜੇ, ਸਿਸਟਮ, ਦੌਲਤ, ਉਸ ਦੇ ਖੌਫ ਜਾਂ ਉਹਦੇ ਲਾਲਚ ਨਹੀਂ ਆਉਂਦੇ। ਉਹ ਨਿਡਰ ਹੋ ਕੇ ਆਪਣੀ ਜ਼ਿੰਦਗੀ ਜਿਉਂਦੇ ਨੇ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਮੀ ਸ਼ੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਕਤ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣਾ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOSHV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।